मार रहीम अख जिंदगी अख मौत भी ये अख सारे वजूद की रख होंदी जिस अख ने अख दी शर्म रखी उस अख दी जिंदगी वख होंदी ते दख अख दा लख हज़ार निमत अन्नी अख दी शान नी वख होंदी इहो दिल दा पक सरदार साइयां सुच्चा दिल होंदा सुच्ची अख होंदी। नाज़रीन तुसी वेख रहे हो रहमानी न्यूज़ दा प्रोग्राम पंजाब दे सूफी शायर ਜਿਹੜੇ ਸਾਡੇ ਪੰਜਾਬ ਦੀ ਧਰਤੀ ਦੇ ਸੂਫੀ ਸ਼ਾਇਰ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ ਜਿਨ੍ਹਾਂ ਨੇ ਆਪਣੇ ਕਲਮ ਦੇ ਰਾਹੀਂ ਪੂਰੀ ਦੁਨੀਆ ਨੂੰ ਆਪਣੇ ਦੀਨ ਦਾ ਆਪਣੇ ਮਜ਼ਹਬ ਦਾ ਅੱਲਾ ਔਰ ਉਹਦੇ ਮਹਿਬੂਬ ਦੇ ਬਾਰੇ ਸਭ ਕੁਝ ਲਿਖਿਆ ਤੇ ਸਾਡੇ ਤੱਕ ਪਹੁੰਚਿਆ। ਸਾਡੇ ਉਹ ਸੂਫੀ ਸ਼ਾਇਰ ਨੇ ਜਿਨ੍ਹਾਂ ਦੇ ਕਲਮਾਂ ਦੇ ਰਾਹੀਂ ਜਿਹੜਾ ਦੀਨ ਬਹੁਤ ਜ਼ਿਆਦਾ ਫੈਲਿਆ, ਜਿਨ੍ਹਾਂ ਨੇ ਆਪਣੇ ਕਲਾਮ ਦੇ ਰਾਹੀਂ ਲੋਕਾਂ ਨੂੰ ਦੀਨ ਇਸਲਾਮ ਦੇ ਬਾਰੇ ਦੱਸਿਆ, ਆਪਣੇ ਕਲਚਰ ਦੇ ਬਾਰੇ ਦੱਸਿਆ, ਆਪਣੇ ਸੱਭਿਆਚਾਰ ਦੇ ਬਾਰੇ ਦੱਸਿਆ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਪਹਿਲਾ ਪ੍ਰੋਗਰਾਮ ਸਾਡਾ ਤਹਿਸੀਲ ਵਜ਼ੀਰਾਬਾਦ ਜ਼ਿਲ੍ਹਾ ਗੁਜਰਾਂਵਾਲਾ ਦਾ ਕੱਕਾ ਕੋਲੋ ਪਿੰਡ ਦਾ ਨਾਂ ਹੈ ਜਿੱਥੇ ਅਸੀਂ ਆਏ ਹਾਂ। ਪੰਜਾਬ ਦੀ ਧਰਤੀ ਦਾ ਬਹੁਤ ਹੀ ਸੁਚਲ ਸ਼ਾਇਰ ਮੈਂ ਵੀ ਜਿਹਦਾ ਬਹੁਤ ਜ਼ਿਆਦਾ ਚਾਹਣ ਵਾਲਾ ਵਾਂ, ਜਿਨ੍ਹਾਂ ਦੀ ਸ਼ਾਇਰੀ ਦੇ ਵਿੱਚ ਹਕੀਕਤ ਹੈ, ਜਿਨ੍ਹਾਂ ਦੇ ਕਲਮ ਦੇ ਰਾਹੀਂ ਜਿਨ੍ਹਾਂ ਨੇ ਆਪਣੇ ਕਲਮ ਦੇ ਵਿੱਚ ਦੇ ਰਾਹੀਂ ਹਕੀਕਤ ਲਿਖੀ ਤੇ ਦੁਨੀਆ ਤੱਕ ਪਹੁੰਚਾਈ। ਉਹਨਾਂ ਦੇ ਇੱਕ ਇੱਕ ਲਫ਼ਜ਼ ਦੇ ਵਿੱਚ ਤੁਸੀਂ ਅਗਰ ਉਹਨਾਂ ਦੇ ਇੱਕ ਇੱਕ ਲਫ਼ਜ਼ ਪੜ੍ਹੋਗੇ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਦੌਰ ਦੇ ਬਹੁਤ ਬੜੇ ਸ਼ਾਇਰ ਸਨ। ਮੇਰੀ ਮੁਰਾਦ ਸਾਈਂ ਸਰਦਾਰ ਅਲੀ ਸਰਦਾਰ ਬਾਜਵਾ ਸਾਹਿਬ। ਅਸੀਂ ਅੱਜ ਉਹਨਾਂ ਦੇ ਕੋਲ ਆਏ ਹਾਂ ਤੇ ਉਹਨਾਂ ਦੇ ਪੜ੍ਹਨ ਵਾਲੇ, ਉਹਨਾਂ ਦੇ ਆਸ਼ਿਕ, ਉਹਨਾਂ ਦੇ ਦੋਸਤ ਮੇਰੇ ਨਾਲ ਆਏ ਨੇ, ਸ਼ਫੀਕ ਸਾਹਿਬ ਔਰ ਜਨਾਬ ਇਤਫਾਕ ਬੱਟ ਸਾਹਿਬ। ਉਹਨਾਂ ਦੇ ਬੇਟੇ ਬਿਲਖਸੂਸ ਸਾਡੇ ਕੋਲ ਆਏ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਕਿ ਅੱਜ ਉਹਨਾਂ ਨੇ ਸਾਨੂੰ ਖਸੂਸੀ ਤੌਰ ਤੇ ਟਾਈਮ ਦਿੱਤਾ। अस्सलाम वालेकुम जी। वालेकुम सलाम जी की नाम जी ਤੁਹਾਡਾ? मेरा नाम कबीर हुसैन जी। ਸਾਈਂ ਸਰਦਾਰ ਅਲੀ ਸਰਦਾਰ ਸਾਹਿਬ ਦੇ ਜਿਹੜੇ ਨੇ ਇਹ ਬਰਖੁਰਦਾਰ ਨੇ ਤੇ ਸਾਈਂ ਸਰਦਾਰ ਦੇ ਕਿੰਨੇ ਬੱਚੇ ਨੇ ਜੀ? जी 4 बेटे हैं। ਤੇ ਤੁਹਾਡਾ ਕਿੰਨਵਾਂ ਨੰਬਰ ਹੈ? मेरा दूसरा। ਸਾਈਂ ਸਰਦਾਰ ਅਲੀ ਸਰਦਾਰ ਦੀ ਜਿਹੜੀ ਪੈਦਾਇਸ਼ ਹੈ ਉਹ 1922 ਦੇ ਵਿੱਚ ਹੋਈ ਤੇ 2008 ਦੇ ਵਿੱਚ ਇਸ ਦੁਨੀਆ ਫਾਨੀ ਤੋਂ ਉਹਨਾਂ ਨੇ ਪਰਦਾ ਕਰ ਲਿਆ। ਤੇ ਉਹਨਾਂ ਦੇ ਜਿਹੜੇ ਬੇਟੇ ਨੇ, 2 ਬੇਟੇ ਨੇ ਜੀ ਉਹਨਾਂ ਦੇ? 4 ਬੇਟੇ ਨੇ। ਸਾਈਂ ਸਰਦਾਰ ਅਲੀ ਸਾਹਿਬ ਦੇ 4 ਬੇਟੇ ਨੇ, ਉਹਨਾਂ ਦੇ ਵਿੱਚੋਂ ਇੱਕ ਬੇਟੇ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰ ਰਹੇ ਕਿ ਅੱਜ ਖਸੂਸੀ ਤੌਰ ਤੇ ਨਾਲ ਇਹਨਾਂ ਨੇ ਸਾਨੂੰ ਜੀ ਆਇਆਂ ਨੂੰ ਆਖਿਆ ਔਰ ਐਡਾ ਅੱਛਾ ਪ੍ਰੋਗਰਾਮ ਕਰਨ ਦਾ ਮੈਂ ਬੜਾ ਖੁਸ਼ ਹਾਂ ਕਿ ਮੈਂ ਪੰਜਾਬ ਦੀ ਉਸ ਧਰਤੀ ਸੂਫੀ ਸ਼ਾਇਰ ਦੇ ਬਾਰੇ ਗੱਲਬਾਤ ਕਰ ਰਿਹਾ ਵਾਂ ਕਿ ਜਿਹਦਾ ਨਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਔਰ ਅਸੀਂ ਅੱਜ ਉਹਨਾਂ ਦੇ ਦਰਬਾਰ ਤੇ ਆਏ ਹਾਂ। ਤੁਸੀਂ ਦਰਬਾਰ ਪਿੱਛੇ ਵੇਖ ਰਹੇ ਹੋ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਦੱਸੋ ਕਿ ਤੁਸੀਂ ਉਹਨਾਂ ਦੇ ਕੋਲੋਂ ਜਦੋਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਥੇ ਲਿਖਦੇ ਹੁੰਦੇ ਹਨ, ਕਿਆ ਤੁਸੀਂ ਕੋਲ ਉਹਨਾਂ ਨਾਲ ਬੈਠਦੇ ਸੋ? जी बैठे ਤੇ ਉਹਨਾਂ ਦੀਆਂ ਕਿੰਨੀਆਂ ਕਿਤਾਬਾਂ ਨੇ जी 4 किताबां लिखियां उन्होंने। ਕਿਤਾਬਾਂ ਦੇ ਨਾਮ ਕੀ ਕੀ ਨੇ ਜੀ? गोदड़ी मलंग दी, माला मलंग दी, जिक्र हैर ते तुखदा तुआं। ਵਾਹ ਜੀ, ਧੁਖਦਾ ਧੂਆਂ ਤੇ ਇਸ ਵਕਤ ਮੇਰੇ ਕੋਲ ਮੌਜੂਦ ਹੈ ਜੀ। ਧੁਖਦਾ ਧੂਆਂ, ਕਿਆ ਬਾਤ ਹੈ। ਇਹਦੇ ਵਿੱਚ ਹੀ ਉਹ ਜਿਹੜਾ ਮੈਂ ਸ਼ੇਰ ਥੋੜੀ ਦੇਰ ਪਹਿਲੋਂ ਪੜ੍ਹਿਆ ਕਿ ਅੱਖ ਜ਼ਿੰਦਗੀ ਅੱਖ ਮੌਤ ਵੀ ਹੈ, ਅੱਖ ਸਾਰੇ ਵਜੂਦ ਦੀ ਰੱਖ ਹੁੰਦੀ ਜਿਸ ਅੱਖ ਨੇ ਅੱਖ ਦੀ ਸ਼ਰਮ ਰੱਖੀ ਉਸ ਅੱਖ ਦੀ ਜ਼ਿੰਦਗੀ ਵੱਖ ਹੁੰਦੀ ਤੇ ਦਖ ਅੱਖ ਦਾ ਲੱਖ ਹਜ਼ਾਰ ਨਿਮਤ ਅੰਨੀ ਅੱਖ ਦੀ ਸ਼ਾਨ ਨੀ ਕੱਖ ਹੁੰਦੀ ਇਹੋ ਦਿਲ ਦਾ ਪਕ ਸਰਦਾਰ ਸਾਈਆਂ ਸੁੱਚਾ ਦਿਲ ਹੁੰਦਾ ਸੁੱਜੀ ਅੱਖ ਹੁੰਦੀ। ਇੱਕ ਇੱਕ ਲਫ਼ਜ਼ ਜਿਹੜਾ ਕਰੋੜਾਂ ਰੁਪਇਆ ਦਾ ਇਹ ਉਸ ਕਿਤਾਬ ਦਾ ਮੇਰੇ ਕੋਲ ਮੈਂ ਆਇਆ ਵਾਂ ਤੇ ਕਿਤਾਬ ਦਾ ਨਾਮ ਸੁਣਿਆ ਸੀ, ਇਹਨਾਂ ਨੇ ਮੈਨੂੰ ਦਿੱਤੀ। ਮੈਨੂੰ ਇਹ ਦੱਸੋ ਕਿ ਉਹਨਾਂ ਦੀ ਜ਼ਿੰਦਗੀ ਬਾਰੇ ਦੱਸੋ ਕਿ ਉਹ ਕਿੰਨੇ ਭਾਈ ਸਨ? जी वो 2 भाई सन। एक दा नां अल्लाह दे तहत इन्हां दा नां सरदार अली सी। ਤੇ ਇਹਨਾਂ ਦਾ ਕਾਰੋਬਾਰ ਕੀ ਸੀ? कारोबार मजदूरी सी। ਮਜ਼ਦੂਰੀ ਇੱਕ ਹੁੰਦੀ ਹੈ, ਇੱਕ ਹੁੰਦਾ ਜ਼ਿਮੀਂਦਾਰਾ। ये जिमींदारा भी करते रहन ते मां मस्जिद सन। ਅੱਛਾ, ਯਾਨੀ ਕਿ ਓਰੀਜਨਲ ਇਹਨਾਂ ਨੂੰ ਤੁਸੀਂ ਆਖੋ ਕਿ ਆਸ਼ਕੇ ਰਸੂਲ ਸਨ। और मां मस्जिद सन ते आशिक रसूल सन और इन्हां जिन्ना कलाम लिखिया आशिक रसूल ते लिखिया। ਉਹਨਾਂ ਦੀ ਜ਼ਿੰਦਗੀ ਬਾਰੇ ਕੋਈ ਦੱਸੋ ਕਿ ਤੁਸੀਂ ਉਹਨਾਂ ਕੋਲੋਂ ਜਦੋਂ ਉਹਨਾਂ ਨੂੰ ਵੇਖਦੇ ਹੁੰਦੇ ਸੋ ਜਾਂ ਉਹਨਾਂ ਦੀ ਤੁਹਾਨੂੰ ਜਦੋਂ ਯਾਦ ਹੁੰਦੀ ਹੈ ਉਹਨਾਂ ਦੀ ਕਿਹੜੀ ਚੰਗੀ ਗੱਲ ਹੈ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਹੁੰਦੀ ਰਹਿੰਦੀ? ਉਹਨਾਂ ਦੀ ਗੱਲ ਮੈਂ ਬੜੀ ਅੱਛੀ ਗੱਲ ਉਹਨਾਂ ਕੀਤੀ। ਆਖਰੀ ਵਕਤ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਬਜ਼ੁਰਗੋ ਸਾਨੂੰ ਕੋਈ ਬਿਹਤਰੀਨ ਅਮਲ ਦੱਸੋ। ਤੇ ਉਹਨਾਂ ਗੱਲ ਕੀਤੀ, ਬੇਟਾ ਬਿਹਤਰੀਨ ਅਮਲ ਜਿਹੜਾ ਨਾ ਉਹ ਨਮਾਜ਼ ਵਿੱਚ ਵੀ ਸ਼ੱਕ ਹੈ, ਰੋਜ਼ੇ ਵਿੱਚ ਵੀ ਸ਼ੱਕ ਆਉਂਦਾ, ਹਜ 'ਚ ਵੀ ਸ਼ੱਕ ਆਉਂਦਾ, ਸ਼ਾਇਦ ਉਹ ਮਨਜ਼ੂਰ ਕਰੇ ਨਾ ਕਰੇ। ਉਹਨਾਂ ਆਖਿਆ 3 ਅਮਲ ਐਸੇ ਨੇ ਜਿਨ੍ਹਾਂ ਵਿੱਚ ਕੋਈ ਸ਼ੱਕ ਨਹੀਂ। ਪਹਿਲੇ ਨੰਬਰ ਤੇ ਆਪਣੇ ਵਾਲਦੈਨ ਦੀ ਖਿਦਮਤ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਡਾਇਰੈਕਟ ਕਬੂਲ ਹੈ।
ਦੂਸਰੇ ਨੰਬਰ ਤੇ ਕਿਸੇ ਗਰੀਬ ਮਸਕੀਨ ਤੇ ਹੱਥ ਰੱਖਣਾ, ਇਹ ਵੀ ਡਾਇਰੈਕਟ ਕਬੂਲ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਤੀਸਰੇ ਨੰਬਰ ਤੇ ਵੇ ਤੇ ਹਰ ਵਕਤ ਲੱਭਾਂ ਤੇ ਦਰੂਦ ਪਾਕ ਪੜਨਾ। ਇਹ ਤਰੇ ਅਮਲ ਐਸੇ ਨੇ ਜਿਨ੍ਹਾਂ ਵਿੱਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ। ਔਰ ਇਹ ਤਿੰਨੇ ਜਿਹੜੇ ਨੇ ਇਹ ਕਰ ਲਈਏ ਤੇ ਨਾਲ ਦੂਸਰੀਆਂ ਕਿਸੇ 'ਚ ਵੀ ਨਾ ਨਮਾਜ਼ 'ਚ ਸ਼ੱਕ ਰਹਿੰਦਾ, ਨਾ ਰੋਜ਼ੇ 'ਚ ਸ਼ੱਕ ਰਹਿੰਦਾ, ਨਾ ਹੱਜ 'ਚ ਸ਼ੱਕ ਰਹਿੰਦਾ ਜੀ। ਵਾਹ ਜੀ ਵਾਹ, ਸਾਈਆਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੀ ਸ਼ਾਇਰੀ ਔਰ ਉਹਨਾਂ ਦੇ ਜਿਹੜੇ ਆਪਣੇ ਬੇਟਿਆਂ ਨੂੰ ਜਿਹੜੀ ਉਹਨਾਂ ਨੇ ਨਸੀਹਤ ਕੀਤੀ ਕਿ ਤੁਸੀਂ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਹਮੇਸ਼ਾ ਦਰੂਦ ਪਹੁੰਚਾਓ। ਔਰ ਦੂਸਰੇ ਨੰਬਰ ਤੇ ਉਹਨਾਂ ਨੇ ਇਹ ਗੱਲ ਆਖੀ ਕਿ ਤੁਸੀਂ ਗਰੀਬ ਗੁਰਬਾ ਲੋਕਾਂ ਦੀ ਖਿਦਮਤ ਕਰੋ ਜਾਂ ਵੈਲਫੇਅਰ ਕਰੋ। ਪਹਿਲੇ ਨੰਬਰ ਦੇ ਉੱਤੇ ਮਾਂ ਬਾਪ ਦੀ ਇਹ ਤਿੰਨੋਂ ਚੀਜ਼ਾਂ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ। ਔਰ ਬੇਸ਼ੱਕ ਸਾਡਾ ਦਿਲ ਵੀ ਇਹ ਮੰਨਦਾ ਹੈ ਕਿ ਐਸੀ ਕੋਈ ਚੀਜ਼ ਨਹੀਂ ਜਿਹੜੀ ਇਹਦੇ ਵਿੱਚ ਸ਼ੱਕ ਹੋਏਗਾ। ਤੇ ਇਹ ਮੈਨੂੰ ਦੱਸੋ ਕਿ ਜਦੋਂ ਉਹਨਾਂ ਦੁਨੀਆ ਤੋਂ ਪਰਦਾ ਕੀਤਾ ਉਦੋਂ ਉਹਨਾਂ ਦੀ ਹਾਲਤ ਕੀ ਸੀ? ਯਾਨੀ ਕਿ ਬਹੁਤ ਜ਼ਿਆਦਾ ਬਿਮਾਰ ਹੋ ਕੇ ਦੁਨੀਆ ਤੋਂ ਪਰਦਾ ਕੀਤਾ ਜਾਂ ਕਿ ਬੜੇ ਆਰਾਮ ਸਕੂਨ ਦੇ ਨਾਲ, ਜਿਵੇਂ ਅੱਲਾ ਦੇ ਨੇਕ ਬੰਦੇ ਦੁਨੀਆ ਤੋਂ ਜਿਵੇਂ ਅੱਖਾਂ ਬੰਦ ਕੀਤੀਆਂ ਔਰ ਉਹ ਦੂਸਰੇ ਪਾਸੇ ਚਲੇ ਗਏ? ਜੀ ਪਹਿਲੇ ਨੰਬਰ ਤੇ ਤਾਂ ਉਮਰਾ ਉਹਨਾਂ ਕਰਨ ਗਿਆ ਨਾ। ਤੇ ਉਹਨਾਂ ਉਮਰਾ ਜਿਸ ਕਰਨ ਗਿਆ ਨੇ ਤਾਂ ਉਹਨਾਂ ਕਿਹਾ ਸੀ ਤੇ ਬੇਟਾ ਮੇਰਾ ਹੁਣ ਆਖਰੀ ਵਕਤ ਆ ਰਿਹਾ। ਉਮਰਾ ਕਰਨ ਗਿਆ ਨੇ ਤੇ ਰੋਜ਼ਾ ਮੁਬਾਰਕ ਦੇ ਸਾਹਮਣੇ ਖਲੋ ਕੇ ਉਹਨਾਂ ਇੱਕ ਰਬਾਈ ਲਿਖੀ ਹੈ। ਉਹਨਾਂ ਲਿਖਿਆ ਯਾਸੀਨ ਆਮੀਨ ਦਰਬਾਰ ਤੇਰੇ, ਦੇ ਕੇ ਆਪਣੇ ਦੇਸ਼ ਨੂੰ ਕੰਡ ਆਇਆ। ਸਭ ਮਾਲ ਔਲਾਦ ਨੇ ਨਜ਼ਰ ਤੇਰੇ, ਹਿਰਸਾਂ ਕੂੜੀਆਂ ਦੇ ਪੱਲੇ ਛੰਡ ਆਇਆ। ਜਨਾਬ ਆਲੀ ਦੇ ਨਾਤ ਸ਼ਰੀਫ ਹਦੀਏ, ਸਾਰੇ ਦੇਸ਼ ਪੰਜਾਬ ਵਿੱਚ ਵੰਡ ਆਇਆ। ਉਹ ਸੜੀਆਂ ਹਿਜਰ ਫਰਾਕ ਸਰਦਾਰ ਸਾਈਆਂ, ਅੱਖੀ ਰੋਂਦੀਆਂ ਨੂੰ ਪਾਣ ਠੰਡ ਆਇਆ। ਜਿਸ ਵਕਤ ਉਮਰਾ ਕਰਕੇ ਉਹ ਆਏ ਨੇ ਤੇ ਆਉਂਦਿਆਂ ਮਸਲੋਂ ਕੋਈ ਅੱਲਾਹ ਤਾਲਾ ਦੀ ਤਰਫੋਂ ਮਸਲੇ ਕੋਈ ਬਿਮਾਰੀ ਉਹਨਾਂ ਨੂੰ ਲੱਗ ਗਈ, ਪਿਸ਼ਾਬ ਦਾ ਨੁਕਸ ਹੋ ਗਿਆ। ਉਹਨਾਂ ਕਹਿ ਦਿੱਤਾ ਤੇ ਮੈਨੂੰ ਬੇਟਾ ਕਿਰੇ ਖੜਿਆ ਨਾ ਜੇ, ਮੇਰਾ ਆਖਰੀ ਵਕਤ ਆ ਗਿਆ। ਲੇਕਿਨ ਅਸੀਂ ਔਲਾਦ ਸਾਂ, ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਵੱਡਾ ਭਾਈ ਮੇਰਾ ਸ਼ਬੀਰ ਹੁਸੈਨ ਇਸਲਾਮਾਬਾਦ ਜ਼ਰੀ ਬੈਂਕ 'ਚ ਅਫੀਸਰ ਹੈ, ਉਹ ਆਇਆ ਤਾਂ ਨਾਲ ਲੈ ਕੇ ਚਲਾ ਗਿਆ। ਉੱਥੇ ਹਸਪਤਾਲ ਦਾਖਲ ਕਰਾ ਦਿੱਤਾ। 3-4 ਦਿਨ ਰਹੇ ਨੇ, ਉਹਨਾਂ ਡਾਕਟਰਾਂ ਦਾ ਛੱਡਿਆ, ਇਹਨਾਂ ਦਾ ਬਸ ਹੁਣ ਆਖਰੀ ਵਕਤ ਆ ਗਿਆ। ਫਿਰ ਔਲਾਦ ਸਾਂ, ਕੋਸ਼ਿਸ਼ ਕਰਦੇ ਰਹੇ, ਡਾਕਟਰ ਵੀ ਕਰਦੇ ਰਹੇ, ਅੱਲਾਹ ਤਾਲਾ ਨੂੰ ਇਹ ਮਨਜ਼ੂਰ ਸੀ। ਫਿਰ ਉਹ ਦੁਨੀਆ ਫਾਨੀ ਤੋਂ ਪਰਦਾ ਕਰ ਗਿਆ। ਤੇ ਉਹਨਾਂ ਦੀ ਹਾਲਾਤ ਜ਼ਿੰਦਗੀ, ਉਹਨਾਂ ਆਪਣੀ ਜ਼ਿੰਦਗੀ 'ਚ ਕੋਈ ਕੰਮ ਲੁਕਾਇਆ ਨਹੀਂ, ਨਾ ਪਰਦਾ ਰੱਖਿਆ। ਮੇਰੇ ਬਜ਼ੁਰਗ ਇੱਕ ਆਥੜੀ ਕਰਦੇ ਸਨ, ਲੋਕਾਂ ਦਾ ਮਾਲ ਚਰਾਉਂਦੇ ਸਨ। ਇੱਕ ਹਿੰਦੂ ਦੇ ਨਾਲ ਆਪਣਾ ਆਥੜੀ ਕਰਦੇ ਸਨ ਤੇ ਉਹਨਾਂ ਦੇ ਘਰ ਇੱਕ ਮਹਿਮਾਨ ਆਇਆ ਹਿੰਦੂਆਂ ਦਾ। ਉਹ 2 ਮੰਜ਼ਿਲੀ ਮਕਾਨ ਸੀ ਉਹਨਾਂ ਦਾ। ਉਹ ਉਤਲੀ ਮੰਜ਼ਿਲ ਤੇ ਉਸ ਮਹਿਮਾਨ ਨੂੰ ਠਾਇਆ ਤੇ ਮੇਰੇ ਬਜ਼ੁਰਗਾਂ ਨੂੰ ਆਂਦੇ ਨੇ ਤੇ ਇਹ ਸਾਈਂ ਜੀ ਆ ਬਿਸਤਰਾ ਜਰਾ ਉੱਤੇ ਸਾਡਾ ਇੱਕ ਮਹਿਮਾਨ, ਉਹਨੂੰ ਬਿਸਤਰਾ ਦੇ ਆਵੋ। ਉਹ ਬਿਸਤਰਾ ਦੇਣ ਗਿਆ ਤੇ ਉਹ ਤੂੰ ਉਸ ਮਹਿਮਾਨ ਨੇ ਆਹਟ ਸੁਣ ਲਈ। ਉਹ ਕੁਛ ਪੜ੍ਹਦਾ ਸੀ ਪਿਆ, ਉਹ ਖਾਮੋਸ਼ ਹੋ ਗਿਆ। ਜਿਸਲੇ ਬਜ਼ੁਰਗ ਨਜ਼ਦੀਕ ਗਿਆ ਤੇ ਉਸ ਆਖਿਆ ਬੇਟਾ ਕੋਈ ਪਤਾ ਤਾਂ ਨਹੀਂ ਲੱਗਾ ਮੈਂ ਕੀ ਪਿਆ ਪੜ੍ਹਦਾ ਸਾਂ? ਤੇ ਮੇਰੇ ਬਜ਼ੁਰਗਾਂ ਆਖਿਆ ਜੀ ਮੈਨੂੰ ਪਤਾ ਲੱਗ ਗਿਆ, ਮੈਂ ਸੁਣ ਲਿਆ ਤੁਸੀਂ ਸੂਰਤ ਯਾਸੀਨ ਦੀ ਤਲਾਵਤ ਪਾ ਕਰਦੇ ਸੋ। ਉਸ ਮਹਿਮਾਨ ਨੇ ਮੇਰੇ ਮੂੰਹ ਅੱਗੇ ਹੱਥ ਰੱਖ ਲਿਆ। ਉਹਨੇ ਆਖਿਆ ਬੇਟਾ ਮੈਂ ਇਹਨਾਂ ਦਾ ਵਾਂ ਪੀਰ, ਇਹਨਾਂ ਦਾ ਸੰਤ ਹਾਂ ਹਿੰਦੂਆਂ ਦਾ, ਤੇ ਮੇਰੀ ਇਹ ਗੱਲ ਜ਼ਾਹਰ ਨਾ ਕਰੀ, ਇਹਨੂੰ ਪਰਦੇ 'ਚ ਰਹਿਣ ਦੇ, ਤੇ ਤੇਰੀ ਮਿਹਰਬਾਨੀ ਮੇਰੀ ਗੱਲ ਜ਼ਾਹਰ ਨਾ ਕਰੀ, ਜੇ ਤੂੰ ਸੁਣ ਲਿਆ ਨਾ ਤੇ ਜ਼ਾਹਰ ਨਾ ਕਰੀ। ਉਹਨਾਂ ਆਖਿਆ ਨਹੀਂ ਮੈਂ ਜੀ ਨਹੀਂ ਜ਼ਾਹਰ ਕਰਦਾ। ਇਹ ਬੇਟਾ ਇੱਕ ਨਾ ਨਮਾਜ਼ਾਂ ਪੜ੍ਹਨਾ ਜੀ, ਮੈਂ 5 ਵਕਤ ਨਮਾਜ਼ ਪੜ੍ਹਨਾ। ਇਹ ਬੇਟਾ ਇੱਕ ਬੇਵਕਤੀ ਨਮਾਜ਼ ਹੁੰਦੀ, ਉਹ ਵੀ ਆਉਂਦੀ ਆ। ਉਹਨਾਂ ਆਖਿਆ ਜੀ ਉਹ ਤਾਂ ਮੈਂ ਤਾਂ ਨਾ ਹੀ ਤੁਹਾਡੇ ਕੋਲ ਪਾ ਸੁਣਨਾ, ਮੈਨੂੰ ਦੱਸੋ ਉਹ ਬੇਵਕਤੀ ਕਿਹੜੀ ਨਮਾਜ਼ ਹੈ? ਮੈਂ ਆਖਿਆ ਬੇਟਾ ਤੈਨੂੰ ਨਾ ਜੇ ਪੁੱਛਣਾ ਹੀ ਤਾਂ ਰਾਤੀ 12 ਵਜੇ ਤੋਂ ਬਾਅਦ ਆਉਣਾ ਪਏਗਾ।
ਮੈਂ ਕਿਹਾ ਜੀ ਠੀਕ ਹੈ, ਮੈਂ ਆ ਜਾਂਦਾ 12 ਵਜੇ ਤੋਂ ਬਾਅਦ। ਉਹ ਬਜ਼ੁਰਗ ਦੱਸਦੇ ਨੇ ਮੈਂ ਉਹ ਸੁੱਤੇ ਹੀ ਨਾ ਤੇ ਮਤੇ ਮੈਂ ਸੌਂ ਜਾਂ ਤੇ ਉਹ ਵਕਤ ਗੁਜ਼ਰ ਜਾਏ। ਮੈਂ ਸੁੱਤਾ ਹੀ ਨਾ, ਮੈਂ ਜਾਗਦਾ ਰਿਹਾ। ਉਹ ਜਿਹਲੇ ਤਾਰੇ ਨੂੰ ਹਿਸਾਬ ਲਾ ਕੇ ਤੋਂ ਟਾਈਮ ਵੇਖੀਦਾ ਸੀ, ਜਿਹਲੇ ਮੈਨੂੰ ਪਤਾ ਲੱਗਾ ਤੇ 1-12 ਤੋਂ ਉੱਤੇ ਟਾਈਮ ਹੋ ਗਿਆ ਤੇ ਮੈਂ ਟੁਰ ਗਿਆ। ਉਹ ਮਹਿਮਾਨ ਜਿਹੜਾ ਮੰਜੀ ਤੇ ਬੈਠਾ ਲੱਤਾਂ ਥੱਲੇ ਲਮਕਾ ਕੇ ਤੇ ਮੈਨੂੰ ਉਹਨਾਂ ਥੱਲੇ ਬਿਠਾ ਲਿਆ। ਉਹਨਾਂ ਆਖਿਆ ਬੇਟਾ ਲੈ ਮੈਂ ਨਾ ਅੱਗੇ ਕੇ ਪੜ੍ਹਨਾ ਵਾ ਤੇ ਮੇਰੇ ਮਗਰ ਮਗਰ ਤੂੰ ਇਹ ਲਫ਼ਜ਼ ਪੜ੍ਹਨੇ ਨੇ। ਮੇਰੇ ਸਿਰ ਤੋਂ ਨਾ ਹੱਥ ਰੱਖ ਲਿਆ ਤੇ ਪੜ੍ਹਨ ਲੱਗ ਪੈਣ ਤੇ ਮੈਂ ਮਗਰ ਮਗਰ ਪੜ੍ਹਨ ਲੱਗ ਪਿਆ ਤੇ ਮੈਂ ਬੇਹੋਸ਼ ਹੋ ਗਿਆ। ਮੈਨੂੰ ਕੋਈ ਹੋਸ਼ ਨਹੀਂ ਰਹੀ। ਉਹ ਜਿਸ ਵਕਤ ਬੇਹੋਸ਼ੀ ਦੀ ਹਾਲਤ ਦੇ ਵਿੱਚ ਮੈਂ ਪ੍ਰਵਾਜ਼ ਕਰ ਰਿਹਾ ਵਾਂ, ਉਹ ਮੇਰੇ ਅੱਗੇ ਅੱਗੇ ਪ੍ਰਵਾਜ਼ ਕਰਦੇ ਨੇ ਪਏ। ਮੈਨੂੰ ਉਹਨਾਂ ਸਾਰੀਆਂ ਜ਼ਿਆਰਤਾਂ ਕਰਾਈਆਂ ਨੇ, ਦੱਸਦੇ ਰਹੇ ਨੇ ਇਹ ਹਜ਼ੂਰ ਪਾਕ ਦਾ ਰੋਜ਼ਾ ਹੈ, ਇਹ ਖਾਨਾ ਕਾਬਾ, ਇਹ ਫਲਾਣੀ ਜਗ੍ਹਾ ਹੈ, ਇਹ ਫਲਾਣੀ ਜਗ੍ਹਾ, ਸਾਰੀਆਂ ਜ਼ਿਆਰਤਾਂ ਉਹਨਾਂ ਕਰਾਈਆਂ ਨੇ। ਜ਼ਿਆਰਤਾਂ ਕਰਾ ਕੇ ਤੇ ਜਦੋਂ ਮੈਨੂੰ ਹੋਸ਼ ਆਈ ਹੈ ਤੇ ਮੈਨੂੰ ਉਸ ਮੰਜੀ ਦੇ ਉੱਤੇ ਲੰਮਿਆ ਮੈਂ ਪਿਆ ਤੇ ਮੈਨੂੰ ਘੁੱਟਦੇ ਸਨ ਪਿਆ। ਜੇ ਹੋਸ਼ ਆਈ ਹੈ ਤੇ ਮੈਨੂੰ ਆਂਦੇ ਨੇ ਬੇਟਾ ਸ਼ੁਕਰ ਹੈ ਤੈਨੂੰ ਹੋਸ਼ ਆ ਗਈ ਹੈ। ਮੈਂ ਤਾਂ ਆਖਿਆ ਮੈਂ ਤੇ ਨਾ ਜਰ ਸਕੇ ਤੇ ਜਾ ਹੁਣ ਚਲਾ ਜਾ ਉੱਠ ਕੇ ਤੇ ਮੇਰਾ ਪਰਦਾ ਜ਼ਾਹਰ ਨਾ ਕਰੀ, ਮੈਂ ਸਵੇਰ ਟੁਰ ਜਾਣਾ ਤੇ ਤੂੰ ਆਪਣਾ ਨਾ 40-41 ਦਿਨ ਤੱਕ ਜ਼ਮੀਨ ਤੇ ਨਜ਼ਰ ਰੱਖਣੀ ਹੈ। ਤੇਰੀ ਜ਼ਮੀਨ 'ਚ ਇੰਨੀ ਕੁ ਕਸ਼ਿਸ਼ ਹੈ ਤੇ ਤੂੰ ਜਿਹੜੀ ਚੀਜ਼ ਵੱਲੋਂ ਵੇਖੇਦਾ ਉਹਦੀ ਡੈਥ ਹੋ ਜਾਣੀ ਹੈ। ਉਹ ਬਜ਼ੁਰਗ ਦੱਸਦੇ ਨੇ ਮੈਂ ਉਹ ਆਪਣੇ ਆਪ ਨੂੰ ਜ਼ਮਾਨ ਦੇ ਤੌਰ ਤੇ ਰਾਤ ਨੂੰ ਦੂਸਰੀ ਰਾਤ ਨੂੰ ਘਰ ਆਇਆ ਤੇ ਉਦੋਂ ਅੰਗੀਠੀਆਂ ਦੇ ਉੱਤੇ ਲੋਕੀ ਨਾ ਬਰਤਨ ਟੰਗਦੇ ਸਨ। ਉਹ ਬਰਤਨ ਟੰਗੇ ਤੇ ਮੈਂ ਇੱਕ ਕਾਂਸੀ ਦਾ ਜੱਗ ਸੀ ਪਿਆ। ਮੈਂ ਜੇ ਨਜ਼ਰ ਪੱਟੀ ਤੇ ਮੈਨੂੰ ਉਸ ਕਮਰੇ ਦੇ ਵਿੱਚੋਂ ਹਰ ਇੱਕ ਸ਼ੈ ਨਜ਼ਰ ਪਈ ਆਵੇ। ਇੰਨੀ ਰਾਤ ਦੇ ਹਨੇਰੇ ਦੇ ਵਿੱਚ ਦੀਵਾਰ ਦੇ ਉੱਤੇ ਕੀੜੀ ਟੁਰਦੀ ਵੀ ਪਈ ਨਜ਼ਰ ਆਵੇ। ਇੰਨੀ ਕੁ ਮੇਰੀ ਰੋਸ਼ਨੀ ਆ ਗਈ ਅੱਖਾਂ ਦੇ ਵਿੱਚ। ਇੱਕ ਕਾਂਸੀ ਦਾ ਜੱਗ ਉਹਦੇ ਲਈ ਮੈਂ ਨਜ਼ਰ ਭਰ ਕੇ ਵੇਖਿਆ ਤੇ ਉਹ ਜ਼ਮੀਨ ਤੇ ਕੜਕ ਕਰਕੇ ਡਿੱਗਾ। ਮੈਂ ਆਪਣੇ ਆਪ ਨੂੰ ਕੰਟਰੋਲ ਕਰ ਲਿਆ। ਮੈਂ ਉਹਨਾਂ ਦੀ ਗੱਲ ਠੀਕ ਹੈ। ਮੈਂ 41 ਦਿਨ ਤੱਕ ਮੈਂ ਨਜ਼ਰ ਜ਼ਮੀਨ ਤੇ ਰੱਖ ਕੇ ਚੱਲਦਾ ਰਿਹਾ ਵਾਂ। 41 ਦਿਨਾਂ ਤੋਂ ਬਾਅਦ ਮੇਰੀ ਦੂਸਰੀ ਮੁਲਾਕਾਤ ਹੋਈ ਹੈ ਗੁਣੀਆਂ ਵਾਲੇ। ਉੱਥੇ ਉਹ ਆਏ ਨੇ। ਉਹਨਾਂ ਆਖਿਆ ਬੇਟਾ, ਉਹਨਾਂ ਮੈਨੂੰ ਸਿੰਧਿਆ ਘੱਲਿਆ। ਮੈਂ ਚਲਾ ਗਿਆ, ਜਾਂ ਬੈਠੇ ਨੇ। ਜਾਂਦੇ ਮੈਂ ਉਹਨਾਂ ਅੱਗੇ ਇੱਕ ਸਵਾਲ ਕੀਤਾ ਤੇ ਅੱਲਾ ਦੇ ਬੰਦੇ ਹੋ ਤੇ ਮੈਂ ਤੇ ਨਾ ਇੱਕ ਮਸਲਾ ਤੁਹਾਡੇ ਕੋਲੋਂ ਪੁੱਛਣਾ। ਉਹਨਾਂ ਆਖਿਆ ਜੀ ਕੀ ਮਸਲਾ? ਮੈਂ ਕਿਹਾ ਜੀ ਅੱਜ ਦੇ ਬਾਰੇ ਮੈਨੂੰ ਕੋਈ ਦੱਸੋ। ਉਹ ਰੋਣ ਲੱਗ ਪਏ ਨੇ। ਮੈਨੂੰ ਰੋਂਦਿਆਂ ਰੋਂਦਿਆਂ ਉਹਨਾਂ ਆਪਣੀ ਬੁੱਕਲ ਦੇ ਵਿੱਚ ਲੈ ਲਿਆ। ਮੈਂ ਉਹ ਬੁੱਕਲ ਜਿਸ ਗਿਆ ਤੇ ਮੈਂ ਫਿਰ ਬੇਹੋਸ਼ ਹੋ ਗਿਆ। ਉਸ ਬੇਹੋਸ਼ੀ ਦੇ ਵਿੱਚ ਮੈਂ ਸਫ਼ਰ ਕਰ ਰਿਹਾ ਉਜਾੜ ਜੰਗਲ ਦੇ ਵਿੱਚ। ਇੱਕ ਸਾਈਡ ਤੋਂ ਦਾ ਅਜ਼ਾਨ ਦੀ ਆਵਾਜ਼ ਆਈ ਹੈ ਤੇ ਮੈਂ ਆਖਿਆ ਮੈਨੂੰ ਹੁਣ ਕੋਈ ਪਾਣੀ ਲੱਭੇ ਤੇ ਮੈਂ ਵੁਜ਼ੂ ਕਰਕੇ ਨਮਾਜ਼ ਅਦਾ ਕਰ ਲਾਂ। ਮੈਂ ਚੱਲਦਾ ਜਾਣਾ ਤੇ ਇੱਕ ਮਸਜਿਦ ਮੈਨੂੰ ਨਜ਼ਰ ਆਈ ਹੈ। ਦਰਵਾਜ਼ਾ ਬਾਹਰ ਦਾ ਕਾਫੀ ਉੱਚਾ ਹੈ ਤੇ ਮੈਂ ਦੂਰ ਖਲੋ ਰਿਹਾ ਤੇ ਇਸ ਦਰਵਾਜ਼ੇ ਤੇ ਕਿਵੇਂ ਚੜ੍ਹਦੇ ਨੇ ਲੋਕੀ। ਇੱਕ ਸ਼ਖਸ ਆਇਆ, ਉਸ ਆਖਿਆ ਉਹ ਅੱਲਾ ਦੇ ਬੰਦੇ ਇੱਥੇ ਖਲੋ ਰਿਹਾ। ਮੈਂ ਕਿਹਾ ਜੀ ਮੈਂ ਨਮਾਜ਼ ਪੜ੍ਹਨੀ ਹੈ ਤੇ ਦਰਵਾਜ਼ਾ ਕਾਫੀ ਉੱਚਾ ਹੈ, ਇੱਥੇ ਕਿਵੇਂ ਨਮਾਜ਼ੀ ਚੜ੍ਹਦੇ ਨੇ? ਉਸ ਆਖਿਆ ਤੇ ਦਰਵਾਜ਼ੇ ਦੀ ਖਸੂਸੀਅਤ ਹੈ ਤੇ ਜਿਹੜਾ ਅੰਦਰ ਦਾ ਸਹੀ ਸਾਫ਼ ਬੰਦਾ ਹੋਵੇ ਨਾ, ਉਹ ਨਜ਼ਦੀਕ ਜਾਏ ਤਾਂ ਦਰਵਾਜ਼ਾ ਥੱਲੇ ਹੋ ਜਾਂਦਾ ਤੇ ਨਮਾਜ਼ੀ ਜਿਹਲੇ ਗੁਜ਼ਰ ਜਾਏ ਫਿਰ ਦਰਵਾਜ਼ਾ ਉੱਚਾ ਹੋ ਜਾਂਦਾ। ਮੈਂ ਉੱਥੇ ਗਿਆ ਨਜ਼ਦੀਕ, ਉਹ ਦਰਵਾਜ਼ਾ ਥੱਲੇ ਹੋ ਗਿਆ। ਮੈਂ ਅੰਦਰ ਗਿਆ ਵਾਂ। ਅੰਦਰ ਚਸ਼ਮਾ ਵੁਜ਼ੂ ਕੀਤਾ, ਕਮਰੇ 'ਚ ਦਾਖਲ ਹੋਇਆ ਤੇ ਨੌਜਵਾਨ ਲੜਕੇ ਨੇ ਸਫੇਦ ਰੰਗ ਦੇ ਉਹਨਾਂ ਲਿਬਾਸ ਪਾਏ ਨੇ। ਉਹ ਕੁਰਾਨ ਜੀ ਦੀ ਤਿਲਾਵਤ ਪਾ ਕਰਦੇ ਨੇ ਤੇ ਮੈਂ ਸਾਈਡ ਤੇ ਹੋ ਕੇ ਨਮਾਜ਼ ਨੀਤਣ ਲੱਗਾ ਤਾਂ ਉਹਨਾਂ ਆਖਿਆ ਇੱਥੇ ਨਮਾਜ਼ ਨਹੀਂ ਪੜ੍ਹਨੀ, ਅੱਲਾ ਦੇ ਬੰਦਿਆਂ ਨਮਾਜ਼ ਪੜ੍ਹਨੀ ਹੈ ਤੇ ਅਗਲੇ ਕਮਰੇ 'ਚ ਚਲਾ ਜਾ। ਮੈਂ ਜਿਸ ਲਈ ਅਗਲੇ ਕਮਰੇ 'ਚ ਗਿਆ ਤਾਂ ਉੱਥੇ ਨੌਜਵਾਨ ਲੜਕੀਆਂ ਸਫੇਦ ਦੇ ਲਿਬਾਸ ਨੇ ਕੁਰਾਨ ਜੀ ਦੀ ਤਿਲਾਵਤ ਕਰ ਰਹੀਆਂ ਨੇ।
ਉੱਥੇ ਵੀ ਮੈਂ ਸਾਈਡ ਤੇ ਹੋ ਕੇ ਨਮਾਜ਼ ਨਹੀਂ ਤੱਲਾਂਗਾ, ਮੈਨੂੰ ਉਹਨਾਂ ਵੀ ਮਨਾ ਕਰ ਦਿੱਤਾ। ਉਹਨਾਂ ਆਖਿਆ ਅੱਲਾ ਦੇ ਬੰਦਿਆਂ ਨਮਾਜ਼ ਨਹੀਂ ਇੱਥੇ ਪੜ੍ਹਨੀ, ਨਮਾਜ਼ ਪੜ੍ਹਨੀ ਹੈ ਤੇ ਅਗਲੇ ਕਮਰੇ 'ਚ ਚਲਾ ਜਾ। ਜਿਸ ਵਕਤ ਮੈਂ ਅਗਲੇ ਕਮਰੇ 'ਚ ਦਾਖਲ ਹੋਇਆ ਤੇ ਉੱਥੇ ਹਰ ਉਮਰ ਦੇ ਹਰ ਰੰਗ ਦੇ ਜੀ ਉੱਥੇ ਬੈਠੇ ਨੇ, ਸਫੇਦ ਰੰਗ ਦੇ ਲਿਬਾਸ ਪਾਏ ਨੇ। ਮੈਂ ਸਾਈਡ ਤੇ ਹੋ ਕੇ ਨਮਾਜ਼ ਨਹੀਂ ਤੱਲਾਂਗਾ, ਮੈਨੂੰ ਉਹਨਾਂ ਵੀ ਮਨਾ ਕਰ ਦਿੱਤਾ। ਉਹਨਾਂ ਆਖਿਆ ਅੱਲਾ ਦੇ ਬੰਦੇ ਇੱਥੇ ਨਮਾਜ਼ ਨਹੀਂ ਪੜ੍ਹਨੀ, ਇੱਥੇ ਸਾਹਮਣੇ ਬਹਿ ਜਾ ਤੇ ਮੈਂਬਰ ਵੱਲ ਧਿਆਨ ਰੱਖ। ਮੈਂ ਬਹਿ ਗਿਆ ਵਾਂ, ਮੈਂਬਰ ਵੱਲ ਵੇਖਣ ਲੱਗ ਪਿਆ ਤੇ ਉੱਥੇ ਸਾਡੀ ਸਰਕਾਰ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਤਸ਼ਰੀਫ ਲੈ ਆਏ ਨੇ। ਆਉਂਦੇ ਉਹਨਾਂ ਥੱਲੇ ਖਲੋ ਕੇ ਮੈਂਬਰ 'ਤੇ ਹੱਥ ਰੱਖ ਕੇ ਉਹਨਾਂ ਐਲਾਨ ਕੀਤਾ। ਉਹਨਾਂ ਆਖਿਆ ਲਓ ਵੀ ਅੱਲਾ ਦੇ ਬੰਦਿਓ, ਅੱਗੇ ਅਰਬੀ 'ਚ ਗੁਫ਼ਤਗੂ ਹੁੰਦੀ ਸੀ ਤੇ ਅੱਜ ਕੁਝ ਪੰਜਾਬੀ ਜੀ ਆਏ ਨੇ, ਅੱਜ ਪੰਜਾਬੀ 'ਚ ਗੁਫ਼ਤਗੂ ਹੋਵੇ ਜੀ। ਉਹ ਗੁਫ਼ਤਗੂ ਉਹਨਾਂ ਜ਼ਾਹਰ ਨਹੀਂ ਕੀਤੀ ਉਹ ਕਿਹੜੀ ਗੁਫ਼ਤਗੂ ਹੋਈ ਹੈ। ਉਹ ਜਿਸ ਵਕਤ ਮੈਨੂੰ ਹੋਸ਼ ਆਈ ਹੈ ਤਾਂ ਉਸ ਬੁੱਕਲ 'ਚੋਂ ਉਹਨਾਂ ਕੱਢਿਆ ਤਾਂ ਉਹਨਾਂ ਆਖਿਆ ਸਰਦਾਰ ਅਲੀ ਅੱਜ ਦਾ ਮਸਲਾ ਠੀਕ ਹੋ ਗਿਆ, ਠੀਕ ਹੋ ਗਿਆ ਅੱਜ ਦਾ ਮਸਲਾ। ਮੈਂ ਹਜੀ ਠੀਕ ਹੋ ਗਿਆ। ਉਹਨਾਂ ਆਖਿਆ ਜਾ ਸਰਦਾਰ ਅਲੀ ਹੁਣ ਮੈਂ ਇੱਥੋਂ ਟੁਰ ਜਾਣਾ, ਹੁਣ ਮੈਂ ਤੇਰੇ ਮੱਥੇ ਨਹੀਂ ਲੱਗਣਾ ਤੇ ਜਾ ਕੇ ਕੋਈ ਮੁਸਲਮਾਨ ਮੁਰਸ਼ਦ ਫੜ ਲੈ ਤੇ ਉਂਝ ਮੈਂ ਤੇਰੇ ਨਾਲ ਆ, ਜਾ ਕੇ ਕੋਈ ਮੁਸਲਮਾਨ ਮੁਰਸ਼ਦ ਫੜ ਲੈ। ਬਜ਼ੁਰਗਾਂ ਉਹ ਆਥੜੀ ਛੱਡ ਦਿੱਤੀ, ਫਿਰ ਇੱਕ ਸਬਜ਼ੀ ਦੀ ਦੁਕਾਨ ਪਾ ਲਈ। ਇਹ ਸਾਡੇ ਕੋਲ ਗੱਖੜ, ਇੱਥੋਂ ਸਬਜ਼ੀ ਲੈਣ ਜਾਂਦੇ ਹਨ, ਰਸਤੇ 'ਚ ਇੱਕ ਬੈਂਕਾ ਸ਼ਰੀਫ ਪਿੰਡ ਹੈ। ਉਹ ਵਾਪਸੀ ਉੱਥੇ ਪੇਸ਼ੀ ਦੀ ਨਮਾਜ਼ ਦਾ ਟਾਈਮ ਹੋ ਗਿਆ। ਉਹ ਮਸਜਿਦ 'ਚ ਗਏ ਨੇ ਨਮਾਜ਼ ਅਦਾ ਕਰਨ ਵਾਸਤੇ, ਵੁਜ਼ੂ ਕੀਤਾ ਨੇ। ਵੁਜ਼ੂ ਕਰਕੇ ਤੇ ਆਖਣ ਲੱਗੇ ਪਹਿਲਾਂ ਮੈਂ ਸ਼ਾਹਰਾਂ ਨੂੰ ਸਲਾਮ ਕਰ ਲਾਂ। ਸ਼ਾਹਰਾਂ ਨੂੰ ਸਲਾਮ ਕੀਤਾ ਨੇ ਤੇ ਰਵਾਇਤੀ ਤੌਰ ਤੇ ਸ਼ਾਹ ਜੀ ਮੈਂ ਤੁਹਾਡਾ ਮਰੀਦ ਹੋਣਾ ਚਾਹੁੰਦਾ। ਉਹਨਾਂ ਨਜ਼ਰ ਪੱਟ ਕੇ ਵੇਖਿਆ ਤੇ ਉਹਨਾਂ ਆਖਿਆ ਯਾਰ ਤੂੰ ਅੱਗੇ ਬੜਾ ਭਰੇ ਆ, ਤੂੰ ਜਾ ਜਿਆ ਕਰ। ਉਹ ਫਿਰ ਮੁਸਲਮਾਨ ਮੁਰਸ਼ਦ ਜਿਹੜੇ ਨੇ ਉਹ ਨਜ਼ੀਰ ਹੁਸੈਨ ਉਹਨਾਂ ਦਾ ਨਾਂ ਹੈ, ਬੈਂਕੇ ਸ਼ਰੀਫ ਆ। ਇਹ ਉਹਨਾਂ ਦੇ ਹਾਲਾਤ ਜ਼ਿੰਦਗੀ ਹੈ। ਹੋਰ ਵੀ ਕਾਫੀ ਮਸਲੇ ਨੇ, ਸਾਰੀ ਗੁਫ਼ਤਗੂ ਕਰਨ ਲੱਗੀ ਹੈ ਤੇ ਮਸਲੇ 3-4 ਵਕਤ ਚਾਹੀਦਾ। ਮੁਖਤਸਰ ਜੀ ਗੁਫ਼ਤਗੂ ਕੀਤੀ ਹੈ। ਅੱਲਾ ਦੇ ਨੇਕ ਬੰਦੇ ਵਲੀ ਜਿਹੜਾ ਦਰਵੇਸ਼ ਬੰਦੇ ਹੋਏ ਨੇ ਤੇ ਕਲਾਮ ਉਹਨਾਂ ਸਾਰਾ ਸਰਕਾਰ ਦੇ ਬਾਰੇ ਲਿਖਿਆ ਜੀ। ਫੁੱਲ ਤਾਂ ਪੈ ਮਹਿਕਦੇ ਦੇਨ ਖੁੱਲੇ, ਫੁੱਲ ਤਾਂ ਪੈ ਮਹਿਕਦੇ ਦੇਨ ਖੁੱਲੇ, ਇਹਨਾਂ ਲਿਆ ਪਸੀਨਾ ਹਜ਼ੂਰ ਦਾ ਏ। ਉਹ ਵਲੀ ਤਾਂ ਪੈ ਤਾਜ ਵਲੈਤ ਮਾਨਨ, ਮਿਲਿਆ ਫੈਜ਼ ਹਜ਼ੀਨਾ ਹਜ਼ੂਰ ਦਾ ਏ। ਮਿਲੇ ਫਲਕ ਨੂੰ ਤਾਂ ਨੇ ਚੰਦ ਸੂਰਜ, ਇਹ ਮਰਾਜ ਲਈ ਜ਼ੀਨਾ ਹਜ਼ੂਰ ਦਾ ਏ। ਉਹ ਧਰਤੀ ਸਜਦੀ ਤਾਂ ਸਰਦਾਰ ਸਾਈਆਂ, ਇਹਦੇ ਉੱਤੇ ਮਦੀਨਾ ਹਜ਼ੂਰ ਦਾ ਏ। ਸੁਭਾਨ ਅੱਲਾਹ, ਸੁਭਾਨ ਅੱਲਾਹ। ਵਾਹ। ਤੇ ਫੁੱਲਾ ਹਸਨਾ ਹੀ ਐਡਾ ਨਾਜ਼ ਕਰਕੇ ਬੜੀ ਕਾਬਲੇ ਗੌਰ ਬਾਈ ਹੈ। ਫੁੱਲਾ ਹਸਨਾ ਹੀ ਐਡਾ ਨਾਜ਼ ਕਰਕੇ, ਇਸ ਹਸਨੇ ਦੀ ਇੰਤਹਾਰ ਰੋਣਾ। ਉਹ ਸੂਈ ਮਾਰ ਪਰੋਣਗੇ ਵਿੱਚ ਧਾਗੇ, ਫਿਰ ਤੂੰ ਆਪਣੀ ਤਾਪ ਗਵਾ ਰੋਣਾ। ਤੇ ਲੈ ਸਬਕ ਇਨਸਾਨ ਦੀ ਜ਼ਿੰਦਗੀ ਤੂੰ, ਜਿਸ ਦੀ ਜੱਗ ਅੰਦਰ ਇਬਤਦਾਰ ਰੋਣਾ। ਇਹ ਆਵੇ ਜਦੋਂ ਸਰਦਾਰ ਤੇ ਆਪ ਰੋਵੇ, ਉਹ ਜਾਂਦੀ ਬਾਹਰ ਜਾਏ ਕਰਦਿਆਂ ਪਾਰ ਰੋਣਾ। ਤੇ ਕੰਮ ਜ਼ਿਕਰ ਜ਼ਕਾਰ ਦਾ ਦੇ ਜਾਂਦੇ, ਮੋਤੀ ਲੜੀ ਦੇ ਵਿੱਚ ਪਰੁੱਤੇ ਚੰਗੇ। ਤੇ ਜਿਸ ਜਾਗ ਨੂੰ ਇਸ਼ਕ ਦੀ ਜਾਗ ਨਹੀਂ, ਉਸ ਜਾਗ ਨਾਲੋਂ ਮੀਆਂ ਸੁੱਤੇ ਚੰਗੇ। ਤੇ ਬੰਦਾ ਜੋ ਬੰਦਿਆਈ ਦਾ ਨਹੀਂ ਵਾਕਫ, ਉਹ ਬੰਦੇ ਉਸ ਨਾਲੋਂ ਖੰਭੇ ਮੁੱਤੇ ਚੰਗੇ। ਉਹ ਬੇਯਕੀਨ ਦੇ ਨਾਲੋਂ ਸਰਦਾਰ ਸਾਈਆਂ ਬੈਠੇ ਇੱਕ ਦਰਵਾਜ਼ੇ ਤੇ ਕੁੱਤੇ ਚੰਗੇ। ਜੀ ਇਸ ਵਕਤ ਸਾਡੇ ਕੋਲ ਪੰਜਾਬੀ ਸੱਭਿਆਚਾਰ ਦੇ ਬਹੁਤ ਹੀ ਚੰਗੇ ਲਖਾਰੀ, ਬਹੁਤ ਚੰਗੇ ਗਾਇਕ, ਬਹੁਤ ਚੰਗੇ ਮਿਊਜ਼ੀਸ਼ੀਅਨ ਔਰ ਪੰਜਾਬੀ ਕਲਚਰ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਨ ਵਾਲੀ ਸ਼ਖਸੀਅਤ ਬਿਲਖਸੂਸ ਗੁਜਰਾਂਵਾਲਾ ਤੋਂ, ਗੱਖੜ ਮੰਡੀ ਤੋਂ ਆਏ ਨੇ ਇਤਫਾਕ ਭੱਟ ਸਾਹਿਬ। ਡਿਫੈਂਸ ਮਿਨਿਸਟਰੀ ਜਿਹੜੀ ਉਹਦੇ ਵਿੱਚ ਆਫੀਸਰ ਨੇ ਔਰ ਇਹਨਾਂ ਨੂੰ ਪੰਜਾਬੀ ਸੱਭਿਆਚਾਰ, ਪੰਜਾਬੀ ਕਲਚਰ ਦਾ ਬਹੁਤ ਜ਼ਿਆਦਾ ਸ਼ੌਕ ਹੈ। ਮੈਂ ਉਹਨਾਂ ਨਾਲ ਅੱਗੇ ਦਰਖਾਸਤ ਕਰਾਂਗਾ ਕਿ ਸਾਈਂ ਸਰਦਾਰ ਅਲੀ ਸਰਦਾਰ ਦੇ ਬਾਰੇ ਕੀ ਤੁਸੀਂ ਕਿਹੜੀ ਤੁਸੀਂ ਗੱਲ ਕਰੋਗੇ। ਪਹਿਲੇ ਤਾਂ ਮੈਂ ਜਿਹੜਾ ਰਹਿਮਾਨੀ ਨਿਊਜ਼ ਦਾ ਬਹੁਤ ਹੀ ਮਸ਼ਕੂਰ ਹਾਂ ਕਿ ਉਹਨਾਂ ਨੇ ਮੈਨੂੰ ਯਾਦ ਕੀਤਾ
ਔਰ ਉਹਨਾਂ ਦਾ ਇਹ ਜਿਹੜਾ ਚੈਪਟਰ ਇਹਨਾਂ ਕਿ ਸੂਫੀ ਸ਼ੋਰਾ ਦੇ ਉੱਪਰ ਗੱਲ ਕਰਨਾ, ਇਹ ਉਹਨਾਂ ਨੇ ਬਹੁਤ ਬੜਾ ਅੱਛਾ ਕੰਮ ਕੀਤਾ। ਔਰ ਉਹਨਾਂ ਨੂੰ ਜਗ੍ਹਾ ਜਗ੍ਹਾ ਤੇ ਜਾ ਕੇ ਉਹਨਾਂ ਦੇ ਕੀਤੇ ਹੋਏ ਕੰਮ ਨੂੰ, ਉਹਨਾਂ ਦੇ ਫੈਮਿਲੀ ਕੁਨਬੇ ਦੇ ਕੋਈ ਜਿਹੜੇ ਲੋਕ ਬਾਕੀ ਨੇ, ਬਾਕੀ ਉਹਨਾਂ ਦੇ ਦਰਬਾਰਾਂ ਦੇ ਉੱਪਰ ਲੋਕਾਂ ਨਾਲ ਗੱਲਬਾਤ ਕਰਨੀ ਔਰ ਦੇਖਣਾ, ਇਹ ਬਹੁਤ ਅੱਛੀ ਗੱਲ ਹੈ। ਕਿਉਂਕਿ ਸੂਫੀਆ ਦੇ ਹੀ ਅਸੀਂ ਅੱਜ ਤੱਕ ਜਿਹੜੀ ਆਪਣੀ ਜ਼ਿੰਦਗੀ ਦੇ ਵਸਫ ਨੇ, ਆਪਣੇ ਆਪ ਨੂੰ ਸਿੱਧਾ ਪੇ ਕਰਨੇ, ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਸੁਣ ਕੇ, ਤੇ ਅਸੀਂ ਅੱਜ ਕਿਸੇ ਕਾਬਲ ਹਾਂ, ਅਸੀਂ ਬਣੇ ਹਾਂ। ਤੇ ਜਿਹੜੀ ਗੱਲ ਇਹਨਾਂ ਨੇ ਕੀਤੀ ਕਿ ਸੂਫੀ ਸਰਦਾਰਾਂ ਦੀ ਗੱਲ, ਸਾਈਂਰਾਂ ਦੀ, ਉਹ ਇਸ ਤਰ੍ਹਾਂ ਕਿ ਸਾਈਂਰਾਂ ਦੇ ਅਸੀਂ ਜੇ ਕਲਾਮ ਵੇਖਨੇ ਨਾ, ਜ਼ਿਕਰ ਖੈਰ ਜਾਂ ਤੁਖਦਾ ਧੂਆਂ, ਤਾਂ ਮਤਲਬ ਉਹਨਾਂ ਦੇ ਇੱਕ ਇੱਕ ਜਿਹੜੇ ਅੱਖਰ, ਇੱਕ ਇੱਕ ਲਾਈਨ ਦੇ ਵਿੱਚ ਉਹਨਾਂ ਨੇ ਹਮਦ ਬਾਰੀ ਤਾਲਾ, ਅੱਲਾਹ ਤਾਲਾ ਦੇ ਜ਼ਿਕਰ ਤੋਂ ਲੈ ਕੇ ਆਕਾ ਸਰਕਾਰ ਦਾ ਜ਼ਿਕਰ, ਫਿਰ ਸਰਕਾਰ ਅਹਿਲੇ ਬੈਤ ਦਾ ਜ਼ਿਕਰ, ਫਿਰ ਉਸ ਤੋਂ ਬਾਅਦ ਜਿਤਨੇ ਵੀ ਸਾਡੇ ਦੀਨ ਨਾਲ ਜੁੜੇ ਲੋਕ ਸਨ, ਉਹਨਾਂ ਦਾ ਆਪਣੀ ਜ਼ੁਬਾਨ ਵਿੱਚ, ਆਪਣੀ ਖਾਸ ਲਹਿਜੇ 'ਚ ਉਹਨਾਂ ਨੇ ਗੱਲ ਕੀਤੀ। ਫਿਰ ਇੰਨੀ ਗੱਲ ਨਹੀਂ, ਅੱਗੋਂ ਉਹਨਾਂ ਨੇ ਅੱਗੇ ਜਿਹੜੀਆਂ ਸਾਡੀਆਂ ਲੋਕ ਦਾਸਤਾਨਾਂ ਸਨ, ਉਹਨਾਂ ਸਾਰੀਆਂ ਨੂੰ ਆਪਣੇ ਕਲਾਮ ਵਿੱਚ ਸ਼ਾਮਲ ਕੀਤਾ। ਫਿਰ ਅੱਲਾਹ ਤਾਲਾ ਜਿਤਨੇ ਨਬੀ ਪੈਗੰਬਰ ਅੱਜ ਤੱਕ ਹੋਏ ਨੇ, ਕੋਈ ਮੈਂ ਨਹੀਂ ਵੇਖਦਾ ਕਿ ਉਹਨਾਂ ਦੇ ਕਲਾਮ ਦੇ ਵਿੱਚੋਂ ਕਿਸੇ ਇੱਕ ਦਾ ਵੀ ਜ਼ਿਕਰ, ਕੋਈ ਯੂਸਫ ਦਾ ਵਾਕਿਆ ਹੋਵੇ, ਕੋਈ ਹਜ਼ਰਤ ਈਸਾ ਅਲੈਹਿਸਲਾਮ ਦਾ ਹੋਵੇ, ਕਿਸੇ ਮਤਲਬ ਕੋਈ ਵੀ ਐਸਾ ਨਹੀਂ ਜਿਹੜਾ ਉਹਨਾਂ ਦੇ ਉਸ ਕਲਮ ਦੇ ਥੱਲਿਓਂ ਨਹੀਂ ਆਇਆ, ਜਿਹਨੂੰ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਇਹ ਉਹਨਾਂ ਦਾ ਆਪਣਾ ਮੁਤਾਲਿਆ ਵੀ ਸੀ, ਉਹਨਾਂ ਦੀ ਜਿਹੜਾ ਆਪਣਾ ਫਿਕਰ ਵੀ ਸੀ, ਔਰ ਉਹਨਾਂ ਦਾ ਇਤਨਾ ਮੁਸ਼ਾਹਦਾ ਸੀ ਕਿ ਉਹਨਾਂ ਨੇ ਕੋਈ ਬੰਦਾ ਸੀ ਨਹੀਂ ਸਮਝਦੇ ਕਿ ਬਾਹਰ ਹੋਵੇ, ਕਿ ਅੱਲਾਹ ਤਾਲਾ ਤੋਂ ਲੈ ਕੇ ਉਹਦੇ ਆਮ ਇਨਸਾਨ ਤੱਕ ਵਿੱਚ ਨਬੀ, ਵਲੀ, ਪੈਗੰਬਰ, ਅਹਿਲੇ ਬੈਤ, ਫਿਰ ਜਿਹੜੀਆਂ ਲੋਕ ਦਾਸਤਾਨਾਂ ਸਨ ਸਾਡੇ ਹੀਰ ਰਾਂਝਾ, ਸੱਸੀ ਪੁੰਨੂ, ਯਾਨੀ ਕਿ ਇੱਕ ਇੱਕ ਉਹਨਾਂ ਨੇ ਜਿਹੜਾ ਉਹਨਾਂ ਨੂੰ ਆਪਣੇ ਕਲਾਮ ਵਿੱਚ ਜ਼ਿਕਰ ਕੀਤਾ, ਉਹ ਸਾਡੇ ਤੱਕ ਪਹੁੰਚਿਆ, ਦੱਸਿਆ। ਜਿਵੇਂ ਅਸੀਂ ਦੂਸਰੇ ਸੂਫੀ ਸ਼ੋਰਾ ਜਿਹੜਾ ਦਾ ਬਹੁਤ ਨਾਮ ਹੈ, ਜਿਹੜੇ ਪੂਰੀ ਦੁਨੀਆ 'ਚ ਯਾਦ ਕੀਤਾ ਜਾਂਦਾ, ਇਸੇ ਤਰ੍ਹਾਂ ਸਾਈਂਰਾਂ ਦਾ ਕਲਾਮ ਵੀ, ਚੂँਕਿ ਮੈਂ ਪਠਵਾਰੇ 'ਚ ਇਸਲਾਮਾਬਾਦ ਰਹਿਣਾ, ਕਿ ਉੱਥੋਂ ਦੇ ਜਿਹੜੇ ਇਹ ਬੈਤਬਾਜ਼ੀ ਵਾਲੇ, ਜਿਹੜੇ ਗਾਣ ਵਾਲੇ ਜਿਹੜੇ ਸਿੰਗਰ ਨੇ, ਇਹਨਾਂ ਦੇ ਕਲਾਮ ਨੂੰ ਅੱਜ ਵੀ ਗਾ ਰਹੇ, ਲੇਕਿਨ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਕੌਣ ਸੀ, ਸਾਈਂ ਸਰਦਾਰ ਕੌਣ ਸੀ, ਇਹ ਕਿੱਥੋਂ ਦਾ ਵਸੇਬ ਸੀ, ਕਿੱਥੋਂ ਦਾ ਕੋਈ ਰਹਿਣ ਵਾਲਾ ਸੀ। ਬਸ ਉਹਨਾਂ ਦੇ ਸ਼ੇਰਾਂ ਨਾਲ ਤੇ ਪਿਆਰ ਕਰਦੇ, ਉਹਨਾਂ ਦੇ ਕਲਾਮ ਨੂੰ ਗਾ ਕੇ ਆਪਣੇ ਮਾਮਲਾ ਜ਼ਿੰਦਗੀ ਦੇ, ਆਪਣੇ ਮੁਆਸ਼ ਦੇ ਠੀਕ ਤੇ ਕਰ ਰਹੇ, ਲੇਕਿਨ ਇਹ ਨਹੀਂ ਪਤਾ ਕਿ ਜਿਹੜਾ ਬੰਦਾ ਇਹ ਲਿਖਣ ਵਾਲਾ ਸੀ, ਇਹ ਕਿੱਡਾ ਵਲੀ ਸੀ, ਇਸ ਦਾ ਕੀ ਕੰਮ ਸੀ, ਇਸ ਨੇ ਇਹ ਜਿਹੜਾ ਕਲਾਮ ਲਿਖਿਆ, ਜਿਹੜਾ ਲੋਕਾਂ ਦੇ ਦਿਲ 'ਚ ਉਤਰ ਜਾਂਦਾ, ਜਿਹੜੇ ਸਾਨੂੰ ਫੌਰਨ ਸਮਝ ਆ ਜਾਂਦਾ, ਜਿਹੜੇ ਸਾਡੇ ਜ਼ਿੰਦਗੀ ਦੇ ਚਾਲੇ ਨੂੰ ਬਿਹਤਰ ਕਰਨ ਦੇ ਕੰਮ ਆ ਰਿਹਾ, ਇਹ ਨਹੀਂ ਸਾਨੂੰ ਪਤਾ ਕਿ ਉਹ ਸਾਈਂਰੀ ਕੌਣ ਸਾ। ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਕਲਾਮ ਨੂੰ ਪੜ੍ਹਨ ਦੇ ਨਾਲ ਨਾਲ ਤੁਸੀਂ ਜੇ ਆਪਣੇ ਮਾਮਲਾ ਸਿੱਧੇ ਕਰਦੇ ਹੋ ਤਾਂ ਉਹਨਾਂ ਨੂੰ ਯਾਦ ਵੀ ਕੀਤਾ ਜਾਏ। ਇਹ ਮੈਂ ਪਿੱਛੇ ਦੇਖ ਰਿਹਾ ਕਿ ਸਾਈਂਰਾਂ ਦਾ ਜਿਹੜਾ ਦਰਬਾਰ ਬਣਾਇਆ, ਜਿਹੜਾ ਐਡਾ ਸੋਹਣਾ, ਇਹ ਵੀ ਇਹਨਾਂ ਦੇ ਇੱਕ ਸਿਆਲਕੋਟ ਦੇ ਮੰਨਣ ਨਾਲ ਇੱਕ ਪਿਆਰੇ ਵੀਰ ਨੇ, ਜਿਨ੍ਹਾਂ ਨੇ ਆਪਣੀ ਮੁਹੱਬਤ ਔਰ ਆਪਣੀ ਚਾਹਤ 'ਚ ਆਪਣੇ ਕੋਲੋਂ ਬਗੈਰ ਕਿਸੇ ਕੋਲੋਂ ਚੰਦਾ ਲਿਆ, ਬਗੈਰ ਕਿਸੇ ਕੋਲੋਂ ਕੋਈ ਕਿਸੇ ਨੂੰ ਫਟੀਕੇ ਤੇ ਆਪਣੀ ਮੁਹੱਬਤ 'ਚ ਬਣਾ ਕੇ, ਤੇ ਇੰਜ ਦੇ ਹੀ ਜੀ ਜਿਹੜੇ ਉਹਨਾਂ ਦੇ ਕਲਾਮ ਤੋਂ ਪੜ੍ਹ ਕੇ ਕੋਈ ਕਮਾਈ ਕਰ ਰਹੇ ਨੇ ਜਾਂ ਕੁਝ ਹਾਸਲ ਕਰਦੇ ਨੇ, ਉਹਨਾਂ ਨੂੰ ਵੀ ਇਹ ਗੱਲ ਯਾਦ ਰੱਖਣੀ ਕਿ ਅਸੀਂ ਵੀ ਉਹਨਾਂ ਦੇ ਜਿਹੜਾ ਨਾ ਕੁਝ ਹੱਕ ਬਣਦਾ ਕਿ ਅਸੀਂ ਵੀ ਉਸ ਦਰਬਾਰ ਨੂੰ, ਉਹਨਾਂ ਦੇ ਵਸੇਬ ਦੇ ਪਿੱਛੇ ਜਿਹੜੇ ਕੁਨਬੇ ਦੇ ਲੋਕ ਨੇ, ਉਹਨਾਂ ਨੂੰ ਵੀ ਕੋਈ ਉਹਦਾ ਫਾਇਦਾ ਪਹੁੰਚਣਾ ਚਾਹੀਦਾ। ਬਿਲਕੁਲ ਭੱਟ ਸਾਹਿਬ, ਇੱਕ ਤੁਸੀਂ ਗੱਲ ਕੀਤੀ ਹੈ ਕਿ ਸ਼ਾਇਰੀ ਜਿਹੜੀ ਤੁਹਾਨੂੰ ਸਮਝ ਆਵੇ, ਸ਼ਾਇਰੀ ਉਹ ਜਿਹੜੀ ਤੁਹਾਡੇ ਸੀਨੇ ਸਾਹਮਣੇ ਛਾਤੀ ਨੂੰ ਜਾਂ ਤੁਹਾਡੇ ਮੱਥੇ ਨੂੰ ਵੱਜੇ, ਕਿ ਤੁਹਾਨੂੰ ਇੱਕ ਇੱਕ ਲਫ਼ਜ਼ ਜ਼ੇਰ ਜ਼ਬਰ ਦੀ ਸਮਝ ਆਏ। ਬੇਸ਼ੁਮਾਰ ਐਸੇ ਵੀ ਸ਼ਾਇਰ ਹਨ ਜਿਨ੍ਹਾਂ ਨੂੰ ਪੜ੍ਹੇ ਲਿਖੇ ਸਿਰਫ ਲੋਕ ਸਮਝ ਸਕਦੇ ਨੇ, ਲੇਕਿਨ ਸਾਈਂ ਸਰਦਾਰ ਦੀ ਸ਼ਾਇਰੀ ਐਸੀ ਸ਼ਾਇਰੀ ਹੈ ਕਿ ਜਿਹਨੂੰ ਅਨਪੜ੍ਹ ਤੋਂ ਅਨਪੜ੍ਹ ਬੰਦਾ ਜਿਹੜਾ ਬੇਸ਼ੱਕ ਉਹ ਜਿੰਨਾ ਮਰਜ਼ੀ ਜਾਲ ਬੇਵਕੂਫ ਵੀ ਬੇਸ਼ੱਕ ਉਹਨੂੰ ਸਮਝ ਇਸ ਗੱਲ ਦੀ ਹੋਣੀ ਹੈ ਕਿ ਸਾਈਂਰਾਂ ਨੇ ਲਫ਼ਜ਼ ਕੀ ਬੋਲਿਆ, ਉਹਦੇ ਇਹਦਾ ਮਤਲਬ ਕੀ ਹੈ। ਸਾਈਂਰਾਂ ਦੀ ਜਿਹੜੀ ਸ਼ਾਇਰੀ, ਮੈਂ ਬਜ਼ਾਤੇ ਖੁਦ ਜਿਹੜੇ ਇਹਨਾਂ ਦੇ ਚੰਦ ਸ਼ੇਰ ਪੜ੍ਹੇ ਨੇ, ਉਹਨਾਂ ਦੇ ਵਿੱਚ ਮੈਨੂੰ ਇਹੀ ਨਜ਼ਰ ਆਇਆ ਕਿ ਉਹਨਾਂ ਦੀ ਸ਼ਾਇਰੀ ਜਿਹੜੀ ਬਿਲਕੁਲ ਆਸਾਨ ਸ਼ਾਇਰੀ ਹੈ ਔਰ ਹਰ ਇੱਕ ਨੂੰ ਸਮਝ ਆਉਣ ਵਾਲੀ ਸ਼ਾਇਰੀ ਹੈ। ਚੂँਕਿ ਅਸੀਂ ਖੁਦ ਵੀ ਮਾਂ ਬੋਲੀ ਸੇਵਕ ਹਾਂ, ਅਸੀਂ ਮਾਂ ਬੋਲੀ ਦੇ ਪ੍ਰਚਾਰ ਵਾਸਤੇ ਕੰਮ ਕਰ ਰਹੇ ਹਾਂ, ਤੇ ਜਿਹੜਾ ਰਹਿਮਾਨੀ ਨਿਊਜ਼ ਨੇ ਸਾਡੇ ਨਾਲ ਵੰਡ ਕੀਤੀ, ਸਾਡੇ ਨਾਲ ਬੜਾ ਹਿੱਸਾ ਕੀਤਾ ਕਿ ਸਾਡਾ ਉਹਨਾਂ ਨੇ ਭਾਰ ਚੁੱਕ ਲਿਆ, ਕਿ ਸਾਡੇ ਇਹਦੇ ਵਾਸਤੇ ਬੁਢਾਪੇ ਵਾਸਤੇ, ਇਹਦੇ ਬੜੋਤਰੀ ਲਈ, ਇਹਦੇ ਵਾਧੇ ਲਈ ਸਾਡੇ ਨਾਲ ਤੁਰ ਪਏ। ਤੇ ਮੈਂ ਦੱਸਣ ਲੱਗਾ ਕਿ ਉਹਨਾਂ ਦਾ ਆਪਣੀ ਜ਼ੁਬਾਨ ਨਾਲ, ਆਪਣੀ ਜਿਹੜੀ ਉਹਨਾਂ ਦੀ ਇੱਥੋਂ ਦੀ ਸੀ ਰਹਿਤਲ ਸੀ, ਜਿਹੜੀ ਉਹਦੇ ਨਾਲ ਕਿਤਨੀ ਜੁੜਤ ਔਰ ਕਿਤਨਾ ਪਿਆਰ ਸੀ। ਅਸੀਂ ਅੱਜ ਕਹਿੰਦੇ ਨਾ ਕਿ ਸੂਫੀ ਸ਼ੋਰਾ ਪੰਜਾਬੀ 'ਚ ਲਿਖਦੇ ਰਹੇ, ਕੁਝ ਉਰਦੂ 'ਚ ਲਿਖਦੇ ਰਹੇ, ਜਿਵੇਂ ਵੀ ਅਸੀਂ ਕਦੀ ਜ਼ਿਕਰ ਕਰਨੇ ਵਾਰਿਸ ਸ਼ਾਹਰਾਂ ਦਾ, ਬੁੱਲੇ ਸ਼ਾਹਰਾਂ ਦਾ, ਸ਼ਾਹ ਹੁਸੈਨ ਦਾ, ਮੀਆਂ ਮੁਹੰਮਦ ਬਖਸ਼ ਸਾਹਿਬ ਦਾ, ਤੇ ਮਤਲਬ ਉਹ ਸਾਰੇ ਹੀ ਸੇਵਕ ਵੀ ਸਨ, ਉਹ ਸਾਡੇ ਪ੍ਰਚਾਰ ਵੀ ਕਰਦੇ ਸਨ। ਸਾਡੇ ਤੱਕ ਉਹਨਾਂ ਦੀਆਂ ਅੱਜ ਵੀ ਗੱਲਾਂ, ਅੱਜ ਵੀ ਉਹਨਾਂ ਦੇ ਲਿਖੇ ਹੋਏ ਅੱਖਰ, ਸ਼ੇਰ ਦੇ ਜਿਹੜੇ ਵੀ ਕੋਈ ਚਮਿਸਰੇ ਨੇ ਜਾਂ ਜਿਸ ਤਰ੍ਹਾਂ ਵੀ ਉਹ ਸਾਡੇ ਤੱਕ ਪਹੁੰਚੇ। ਮੈਂ ਜ਼ੁਬਾਨ ਦੇ ਹਵਾਲੇ ਨਾਲ ਸ਼ਾਇਦ ਇੰਝ ਦਾ ਹੀ ਕਦੀ ਵੀ ਕਿਧਰੇ ਕਿਸੇ ਦਾ ਸ਼ੇਰ ਪੜ੍ਹਿਆ ਹੋਵੇਗਾ, ਉਹ ਸਾਈਆਂ ਨੇ ਕਹਿੰਦੇ ਨੇ ਕਿ ਮੈਂ ਹੈਰਾਨ ਹਾਂ ਵੱਖਰੀ ਜਿਹੀ ਬੋਲੀ ਪਏ, ਹੈ ਮੈਂ ਹੈਰਾਨ ਹਾਂ ਵੱਖਰੀ ਜਿਹੀ ਬੋਲੀ ਪਏ,
ਇਲਮ ਦੇ ਵਾਤਰੀ ਬੋਲਦੇ ਨੇ ਹੈਂ। ਮਤਲਬ ਕਿ ਉਹਨਾਂ ਦੀ ਜੁੜਤ ਕਿੰਜ ਦੀ ਸੀ ਕਿ ਉਹ ਆਂਦੇ ਨੇ ਕਿ ਮੈਂ ਉਸ ਗੱਲ ਤੇ ਉਹਨਾਂ ਨੇ ਪੁਆਇੰਟ ਕਿਹੜਾ ਫੜਿਆ, ਆਂਦੇ ਨੇ ਮੈਂ ਹੈਰਾਨ ਹਾਂ ਵੱਖਰੀ ਬੋਲੀ ਜਿਹੀ ਬੋਲੀ ਪਏ ਇਲਮ ਦੇ ਵਾਤਰੀ ਬੋਲਦੇ ਨੇ, ਪਰ ਜਿਨ੍ਹਾਂ ਦੇ ਸੜਨ ਅਨਵਾਰ ਅੱਗੋਂ ਉਹ ਪੇ ਕੁੰਡੀਆਂ ਖੋਲਦੇ ਨੇ ਹੈਂ। ਹਾਏ ਹਾਏ ਹਾਏ, ਵਾਹ ਜੀ ਵਾਹ। ਯਾਨੀ ਕਿ ਉਹਨਾਂ ਨੇ ਇਹਨੂੰ ਸਾਡੀ ਕਾਮਯਾਬੀ ਦਾ, ਸਾਡੀ ਰਹਿਤਲ ਦਾ, ਸਾਡੇ ਵਸੇਬ ਦਾ ਹਿੱਸਾ ਵੀ ਬਣਾ ਦਿੱਤਾ ਕਿ ਅਸੀਂ ਇਹਨੂੰ ਬੋਲ ਕੇ, ਅਸੀਂ ਇਹਨੂੰ ਲਿਖ ਕੇ ਆਪਣੇ ਦੂਜੇ ਮਾਮਲੇ ਸਿੱਧੇ ਵੀ ਕਰ ਸਕਨੇ ਹਾਂ ਔਰ ਅਸੀਂ ਇਹਦੇ ਨਾਲ ਆਪਣੀ ਜ਼ਿੰਦਗੀ ਦਾ ਇਹਨੂੰ ਹਿੱਸਾ ਵੀ ਬਣਾ ਸਕਨੇ ਹਾਂ। ਅੱਜ ਉਹ ਸਾਡੇ ਸਾਹਮਣੇ ਇਹ ਆਪਣੀਆਂ 2 3 4 ਕਿਤਾਬਾਂ ਜਿਹੜੀਆਂ ਦੇ ਕੇ ਗਏ ਨੇ, ਅਸੀਂ ਤੇ ਇਹਨੂੰ ਕਿਤਾਬ ਦੀ ਸ਼ਕਲ ਹੀ ਸਮਝਦੇ, ਲੇਕਿਨ ਐਸੇ ਵੀ ਮੈਂ ਲੋਕਾਂ ਨਾਲ ਉੱਥੇ ਮੁਲਾਕਾਤ ਹੁੰਦੀ ਹੈ ਜਿਨ੍ਹਾਂ ਨੂੰ ਉਹਨਾਂ ਦਾ 100 ਸ਼ੇਰ ਵੈਸੇ ਹੀ ਯਾਦ ਹੈ, ਜ਼ੁਬਾਨੀ ਯਾਦ ਹੈ। ਤੇ ਅੱਜ ਇਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਬੇਟੇ, ਉਹਨਾਂ ਦੇ ਇਸ ਕੁਨਬੇ ਦੇ ਲੋਕਾਂ ਨੇ ਜਿਸ ਤਰ੍ਹਾਂ ਸਾਨੂੰ ਦੱਸਿਆ ਕਿ ਉਹ ਨਿਰੇ ਸ਼ਾਇਰ ਨਹੀਂ ਸਨ, ਉਹ ਸੂਫੀ ਵੀ ਸਨ ਔਰ ਦਰਵੇਸ਼ ਆਦਮੀ ਸਨ ਤੇ ਬੇਜ਼ਰਰ ਆਦਮੀ ਸਨ। ਮਤਲਬ ਉਹਨਾਂ ਦੀ ਜ਼ਾਤ 'ਚ ਲਾਲਚ ਨਹੀਂ ਆਇਆ, ਆਪਣੇ ਵਾਸਤੇ ਕੋਈ ਖੱਟਿਆ ਨਹੀਂ ਉਹਨਾਂ ਨੇ ਕੁਝ, ਕੋਈ ਆਪਣੀ ਜ਼ਮੀਨਾਂ ਨਹੀਂ ਜਿਵੇਂ ਪਿੰਡਾਂ ਦੇ ਥਾਵਾਂ ਦੇ ਕਿਸੇ ਦੀਆਂ ਕੋਈ 4 ਪੈਲੀਆਂ 10 ਨਹੀਂ, ਉਹ ਇੰਝ ਹੱਥ ਝਾੜ ਕੇ ਸਾਨੂੰ ਬੜਾ ਕੁਝ ਦੇ ਕੇ ਤੇ ਆਪ ਅਗਲੇ ਪਾਸੇ ਟੁਰ ਗਏ। ਵਾਹ ਕੀ ਬਾਤ ਹੈ ਜੀ। ਨਾਜ਼ਰੀਨ ਤੁਸੀਂ ਵੇਖਿਆ ਕਿ ਉਹਨਾਂ ਨੂੰ ਸੁਣਨ ਵਾਲੇ, ਉਹਨਾਂ ਦੀ ਸ਼ਾਇਰੀ ਪੜ੍ਹਨ ਵਾਲੇ, ਉਹਨਾਂ ਦੇ ਬੇਟੇ ਦੇ ਜਿਹੜੇ ਖਿਆਲਾਤ ਸਨ ਕਿ ਉਹ ਇੱਕ ਸਿਰਫ ਸ਼ਾਇਰ ਹੀ ਨਹੀਂ ਸਨ, ਇੱਕ ਆਸ਼ਿਕ ਰਸੂਲ ਸਨ, ਇੱਕ ਅੱਲਾ ਦੇ ਵਲੀ ਸਨ। ਅੱਲਾ ਤਬਾਰਕ व तआला ਉਹਨਾਂ ਦੇ ਸਦਕੇ ਸਾਡੇ ਉੱਤੇ ਆਪਣੀਆਂ ਰਹਿਮਤਾਂ ਫਰਮਾਏ। ਤੇ ਮੈਂ ਦਰਖਾਸਤ ਕਰਾਂਗਾ ਕਿ ਇਹਨਾਂ ਨੂੰ ਸਾਈਂ ਸਰਦਾਰ ਅਲੀ ਦੇ ਹੋਰ ਇੱਕ ਬੇਟੇ ਨੇ ਉਹ ਆਉਣ ਔਰ ਉਹਨਾਂ ਦੇ ਇੱਕ ਆਸ਼ਿਕ ਨੇ ਜਨਾਬ ਸ਼ਫੀਕ ਸਾਹਿਬ, ਮੈਂ ਦਰਖਾਸਤ ਕਰਾਂਗਾ ਕਿ ਉਹ ਦੋਨੋਂ ਆਉਣ ਔਰ ਦੋਨੋਂ ਜਿਹੜੇ ਨੇ ਗੱਲਬਾਤ ਨੂੰ ਅੱਗੇ ਵਧਾਈਏ ਜੀ। ਵੈਲਕਮ ਬੈਕ ਨਾਜ਼ਰੀਨ, ਨਵੇਂ ਮਹਿਮਾਨਾਂ ਦੇ ਨਾਲ ਜਿਹੜਾ ਕਿ ਸੂਫੀ ਸਰਦਾਰ ਸਾਈਂ ਸਰਦਾਰ ਅਲੀ ਸਰਦਾਰ ਦੇ ਬਹੁਤ ਹੀ ਨੇੜੇ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ, ਜਿਹੜੇ ਉਹਨਾਂ ਦੇ ਖਾਦਮ ਨੇ ਇੱਕ, ਔਰ ਉਹਨਾਂ ਦੇ ਭਤੀਜਾ ਜੀ ਨੇ ਅਸ਼ਫਾਕ ਸਾਹਿਬ ਜਿਹੜੇ ਨੇ ਇਹ ਉਹਨਾਂ ਦੇ ਭਤੀਜੇ ਨੇ, ਔਰ ਮਾਸਟਰ ਯੂਸਫ ਸਾਹਿਬ ਜਿਹੜੇ ਨੇ ਉਹਨਾਂ ਦੇ ਖਾਦਮ ਰਹੇ ਨੇ। ਤੇ ਮੈਂ ਅਸ਼ਫਾਕ ਸਾਹਿਬ ਅਗੇ ਦਰਖਾਸਤ ਕਰਾਂਗਾ ਕਿ ਸਾਈਂ ਸਰਦਾਰ ਅਲੀ ਜ਼ਿੰਦਗੀ ਦੇ ਬਾਰੇ ਕੋਈ ਗੱਲਬਾਤ ਸੁਣਾਉਣ ਔਰ ਉਹਨਾਂ ਦੀ ਥੋੜੀ ਜਿਹੀ ਕੋਈ ਸ਼ਾਇਰੀ ਸੁਣਾਉਣ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਜ਼ਿੰਦਗੀ ਉਹਨਾਂ ਸਰਕਾਰ ਬਹੁਤ ਸੋਹਣੀ ਬਸਰ ਕੀਤੀ ਔਰ ਸਾਦਗੀ 'ਚ ਕੀਤੀ, ਕਿਸੇ ਨਾਲ ਨਾ ਅੱਜ ਤੱਕ ਚੰਗੀ ਨਾ ਮਾੜੀ, ਆਪਣੇ ਕੰਮ ਨਾ ਕੰਮ ਉਹਨਾਂ ਰੱਖਿਆ, ਇਮਾਮਤ ਕਰਾਈ। ਦੂਜਾ ਵੇ ਕਿ ਜਦੋਂ ਵੀ ਉਹਨਾਂ ਲਿਖਿਆ, ਪਿਛਲੀ ਰਾਤੀ ਲਿਖਿਆ, ਕਿਸੇ ਨੂੰ ਇਹ ਹਿਸਾਬ ਹੀ ਨਹੀਂ ਕਿ ਕਿਹੜੇ ਲਈ ਲਿਖਿਆ, ਦਿਨੇ ਤੇ ਉਹਨਾਂ ਦੇ ਹੱਥ ਕੰਮਦੇ ਸਨ। ਕਈ ਵਾਰੀ ਪੁੱਛਿਆ ਨਾ ਕਿ ਭਾਈ ਅੱਬੇ ਤੁਹਾਡੇ ਹੱਥ ਕੰਮਦੇ ਨੇ ਤੇ ਤੁਸੀਂ ਲਿਖਦੇ ਕਿਵੇਂ? ਉਹਨਾਂ ਆਖਿਆ ਪੁੱਤਰ ਜਦੋਂ ਮੈਂ ਲਿਖਣਾ ਨਾ ਉਦੋਂ ਮੇਰੇ ਹੱਥ ਨਹੀਂ ਕੰਮਦੇ, ਕਿ ਉਦੋਂ ਕੁਦਰਤ ਵੱਲੋਂ ਹੀ ਮੇਰੇ ਹੱਥ ਜਿਹੜੇ ਨੇ ਨਾ ਉਹ ਤਾਕਤ ਆ ਜਾਂਦੀ। ਉਹਨਾਂ ਨੂੰ ਚੰਦ ਬੰਦਿਆਂ ਇਕੱਲੇ ਵੇਖਿਆ ਹੋਵੇ ਲਿਖਦਿਆਂ, ਨਹੀਂ ਤੇ ਉਹਨਾਂ ਜੋ ਵੀ ਕਲਾਮ ਲਿਖਿਆ ਪਿਛਲੀ ਰਾਤੀ ਲਿਖਿਆ। ਠੀਕ ਜੀ। ਉਹਨਾਂ ਦਾ ਕੋਈ ਕਲਾਮ ਮਲਕਲ ਮੌਤ ਮੈਂ ਮੌਤ ਤੋਂ ਨਹੀਂ ਡਰਦਾ, ਜਿਵੇਂ ਖੇਡ ਨਹੀਂ ਖੇਡਦਾ ਢੰਗ ਜਾਣੀ, ਜਿਵੇਂ ਅੰਬਰ ਹੋਵੇ ਉਵੇਂ ਕਰੀ ਯਾਰਾ, ਭਾਵੇਂ ਰੰਗ ਵਿੱਚ ਪਾਉਂਦਾ ਭੰਗ ਜਾਵੇਂ, ਤੈਨੂੰ ਤੇਰੀ ਪਰਵਾਜ਼ ਦਾ ਵਾਸਤਾ ਈ, ਮੇਰੀ ਦਿਲੀ ਮੁਰਾਦ ਨੂੰ ਰੰਗ ਜਾਵੇਂ, ਉੱਡੇ ਜਦੋਂ ਸਰਦਾਰ ਦੀ ਰੂਹ ਲੈ ਕੇ, ਜਾਂਦਾ ਜਾਂਦਾ ਮਦੀਨੇ ਤੋਂ ਲੰਘ ਜਾਵੇਂ। ਹਾਂ ਬਸ ਉਹਨਾਂ ਆਸ਼ਿਕ ਰਸੂਲ ਸਨ ਜਿਨ੍ਹਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਵੀ ਆਖਿਆ ਕਿ ਜਦੋਂ ਮੇਰੀ ਰੂਹ ਲੈ ਕੇ ਜਾਣੀ ਹੈ ਜਿਬਰਾਈਲ ਨੂੰ, ਆਖਿਆ ਕਿ ਉਦੋਂ ਵੀ ਮੇਰੀ ਇੱਕ ਦਰਖਾਸਤ ਹੈ ਕਿ ਮੈਨੂੰ ਮਦੀਨੇ ਦੇ ਕੋਲੋਂ ਲੈ ਕੇ ਲੰਘ ਜਾਏ। ਸੁਬਹਾਨ ਅੱਲਾਹ, ਕਿਆ ਬਾਤ ਹੈ। ਮੇਰੇ ਕੋਲ ਇਸ ਵਕਤ ਮੌਜੂਦ ਨੇ ਜਿਹੜੇ ਜਿਨ੍ਹਾਂ ਨੂੰ ਸਾਈਂ ਸਰਦਾਰ ਅਲੀ ਸਰਦਾਰ ਦੀ ਖਿਦਮਤ ਕਰਨ ਦਾ ਮੌਕਾ ਮਿਲਿਆ ਜਦੋਂ ਆਖਰੀ ਦਿਨਾਂ ਦੇ ਵਿੱਚ ਬਿਮਾਰ ਸਨ ਤੇ ਉਹਨਾਂ ਨੂੰ ਪਿਸ਼ਾਬ ਦਾ ਪ੍ਰੋਬਲਮ ਬਣਿਆ, ਤੇ ਇਹ ਉਦੋਂ ਸਕੂਲ ਟੀਚਰ ਸਨ ਤੇ ਇਹਨਾਂ ਨੂੰ ਉਹਨਾਂ ਨੇ ਕਹਿਣਾ ਕਿ ਮੈਨੂੰ ਤੁਸੀਂ ਨਾਲ ਡਾਕਟਰ ਵੀ ਨੇ ਤੇ ਇਹਨਾਂ ਨੂੰ ਕਹਿਣਾ ਕਿ ਤੁਸੀਂ ਇਹਨਾਂ ਨੂੰ ਟੀਕਾ ਲਾ ਦਿਆ ਕਰੋ, ਮੈਨੂੰ ਟੀਕਾ ਲਾ ਦਿਆ ਕਰੋ ਤਾਂ ਜੇ ਮੈਂ ਠੀਕ ਰਵਾਂ। ਇਹਨਾਂ ਦੇ ਨਾਲ ਉਹਨਾਂ ਦੀਆਂ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਇਹ ਸ਼ੇਅਰ ਸਾਡੇ ਨਾਲ ਨਾਜ਼ਰੀਨ ਤੁਹਾਡੇ ਨਾਲ ਸ਼ੇਅਰ ਕਰਨਗੇ ਜਨਾਬ ਮਾਸਟਰ ਮੁਹੰਮਦ ਯੂਸਫ ਸਾਹਿਬ। अस्सलाम वालेकुम। बिस्मिल्लाहिर रहमानिर रहीम। ਮੇਰੀ ਜ਼ਿੰਦਗੀ ਦਾ ਜ਼ਿਆਦਾ ਜਿਹੜਾ ਵਕਤ ਹੈ ਉਹ ਗੁਜਰਾਤ ਜ਼ਿਲ੍ਹੇ ਦੇ ਇੱਕ ਪਿੰਡ ਲੱਦਾ ਸੱਦਾ 'ਚ ਗੁਜ਼ਰਾਨ ਹੋਈ ਕਿ ਮੇਰੇ ਨਨਿਆਲ ਜਿੱਥੇ ਮੈਂ ਪ੍ਰਾਇਮਰੀ ਮੈਟ੍ਰਿਕ ਤੱਕ ਤਾਲੀਮ ਹਾਸਲ ਕੀਤੀ ਔਰ ਉਸ ਤੋਂ ਬਾਅਦ ਲਾਲੇ ਮੂਸੇ ਤੋਂ PTC ਔਰ ਨਾਰਮਲ ਸਕੂਲ ਗੁਜਰਾਤ ਤੋਂ ਐਸਵੀ ਐਗਰੀਕਲਚਰ ਕਰਕੇ ਥੋੜਾ ਟਾਈਮ ਮੈਨੂੰ ਸਾਈਂ ਸਰਦਾਰ ਹੋਰਾਂ ਕੋਲ ਮਿਲਿਆ ਆਖਰੀ ਲਮਹਿਆਂ ਵਿੱਚ, ਜਿਸ ਵਕਤ ਮੈਂ ਪਿੰਡ ਦੇ ਵਿੱਚ ਇੱਕ ਕੁਆਲੀਫਾਈਡ ਡਿਸਪੈਂਸਰ ਸਾਂ ਕਿ ਉਹਨਾਂ ਨੂੰ ਪਿਸ਼ਾਬ ਦੀ ਤਕਲੀਫ ਸੀ, ਜਿਹਦੇ ਵਿੱਚ ਉਹਨਾਂ ਕਿਹਾ ਕਿ ਜਾਂਦਿਆਂ ਮੈਨੂੰ ਕੋਈ ਟੀਕਾ ਬੋਤਲ ਕੋਈ ਕਰਨਾ ਹੋਵੇ ਤਾਂ ਕਰ ਕੇ ਲੰਘ ਜਾਇਆ ਕਰ ਜਾਂ ਵਾਪਸੀ ਆਉਂਦਿਆਂ। ਉਸ ਦੌਰਾਨ ਇੱਕ ਦਿਨ ਬੈਠੇ ਹਾਂ, ਸਾਈਂ ਹੋਰਾਂ ਗੱਲ ਸੁਣਾਈ ਕਿ ਉਹ ਇੱਕ
ਉਹ ਤੇ ਵਲੀ ਅੱਲਾ ਉਹਨਾਂ ਨੂੰ ਕਹਿੰਦੇ ਸਨ, ਲੇਕਿਨ ਆਮ ਜ਼ਬਾਨ ਉਹਨਾਂ ਨੂੰ ਸ਼ਾਇਰ ਕਹਿੰਦੀ ਹੈ ਕਿ ਦਾਇਮ ਇਕਬਾਲ ਦਾਇਮ ਬਾਸੂ ਪਿੰਡ। ਉਹਨਾਂ ਨਾਲ ਉਹਨਾਂ ਦਾ ਬੜੀ ਮਿਲਤ ਜੁਲਤ ਸੀ। ਮਿਲਤ ਜੁਲਤ ਦੇ ਦੌਰਾਨ ਉਹਨਾਂ ਨਾਲ ਹੀ ਉਹਨਾਂ ਦਾ ਜ਼ਿਆਦਾ ਪਿਆਰ ਔਰ ਮੁਹੱਬਤ ਸੀ, ਔਰ ਜਿਹੜੀ ਆਪਣੀ ਇਸਲਾਹ ਵਗੈਰਾ ਜਿਹੜੀ ਜ਼ਰੂਰਤ ਸੀ ਵੀ ਤਕਰੀਬਨ ਹਮ ਉਮਰ ਹੀ ਸਨ, ਜਾਂ ਇੱਕੋ ਜਿਹੀ ਉਮਰ ਸੀ। ਉਹਨਾਂ ਦੀ ਦਾਇਮ ਸਾਹਿਬ ਦੀ ਥੋੜੀ ਜਿਹੀ ਉਮਰ ਜ਼ਿਆਦਾ ਸੀ, ਲੇਕਿਨ ਮੇਰੇ ਕੋਲ ਉਹਨਾਂ ਦਾ ਇੱਥੇ ਸਾਈਆਂ ਕੋਲ ਆਉਣ ਜਾਣ ਕਾਫੀ ਸੀ, ਲੇਕਿਨ ਮੈਂ ਉਹਨਾਂ ਨੂੰ ਨਹੀਂ ਉਸ ਵਕਤ ਨਹੀਂ ਮਿਲ ਸਕਿਆ ਕਿਉਂਕਿ ਮੇਰਾ ਉਹ ਟਾਈਮ ਕੋਈ ਰਾਤ ਗੁਜ਼ਰੇ। ਇੱਕ ਦਿਨ ਬੈਠਿਆਂ ਸਾਈਂ ਨਾਲ ਗੱਲ ਸ਼ੁਰੂ ਕੀਤੀ ਬੜੀ ਪਿਆਰੀ ਜੀ। ਉਹਨਾਂ ਆਖਿਆ ਕਿ ਮੈਂ ਮਾਸਟਰ ਯੂਸਫ ਦਾਇਮ ਇਕਬਾਲ ਦਾਇਮ ਹੋਰਾਂ ਨੂੰ ਵਲੀ ਮੰਨਣਾ ਵਾਂ, ਸ਼ਾਇਰ ਨਹੀਂ ਮੰਨ। ਇੱਕ ਦਿਨ ਐਸਾ ਵਕਤ ਆਇਆ ਕਿ ਉਹਨਾਂ ਨਾਲ ਕਾਫੀ ਮੇਲ ਜੋਲ ਆਉਣ ਜਾਣ ਸੀ, ਤੇ ਇੱਕ ਦਿਨ ਉਹਨਾਂ ਕਿਹਾ ਸਰਦਾਰ ਯਾਰ ਕਿਸੇ ਦੇ ਨਾਂ ਮੌਸਮ ਬੜਾ ਅੱਛਾ ਹੈ ਫੱਗਣ ਚੇਤਰ, ਤੇ ਜਾਣਾ ਬਾਵਲਪੁਰ ਤੇ ਜਾਣਾ ਪੈਦਲ ਹੈ। ਬਾਵਲਪੁਰ ਜਾਣਾ ਤੇ ਜਾਣਾ ਪੈਦਲ ਹੈ। ਉਹਨੇ ਨੇ ਕਿ ਮੈਂ ਉੱਥੋਂ ਵਾਸੂ ਟੁਰ ਜਾਣਾ ਵਾਂ, ਜਾ ਕੇ ਉੱਥੇ ਰਾਤ ਰਹੇ ਹਾਂ, ਅੱਗੋਂ ਸਵੇਰੇ ਅਸੀਂ ਪੈਦਲ ਟੁਰ ਪਏ ਹਾਂ। ਟੁਰਦੇ ਟੁਰਦੇ ਸਫ਼ਰ ਕਰਦੇ ਕਿਧਰੇ ਰਸਤੇ 'ਚ ਕੋਈ ਜ਼ਰੂਰਤ ਪਈ ਹੈ ਸਵਾਰੀ ਦੀ ਤੇ ਨਹੀਂ ਤੇ ਪੈਦਲ ਹੀ ਜਾ। ਇਸ ਦੌਰਾਨ ਅਸੀਂ ਚੰਗ ਟੁਰ ਜਾਂਦੇ ਹਾਂ। ਜਿਵੇਂ ਚੰਗ ਪਹੁੰਚ ਗਏ ਪੈਦਲ ਹੀ, ਤੇ ਅਸੀਂ ਆਨੇ ਨੇ ਦਾਇਮ ਸਾਹਿਬ ਕੇ ਸਾਈਂ ਸਰਦਾਰ ਯਾਰ ਜੇ ਇੱਥੇ ਮਾਹੀਰਾਂ ਦਾ ਦਰਬਾਰ ਹੈ, ਆਸ਼ਿਕ ਮਰਦ ਹੋਏ ਨੇ, ਤੇ ਅਸੀਂ ਲੰਘਦੇ ਹਾਂ, ਜੇਕਰ ਉਹਨਾਂ ਨੂੰ ਸਲਾਮ ਕਰ ਚਲੀਏ। ਆਖੇ ਜੀ ਠੀਕ ਹੈ। ਆਖੇ ਅਸੀਂ ਉੱਥੇ ਟੁਰ ਜਾਂਦੇ ਹਾਂ, ਜਾਂਦੇ ਹਾਂ ਪਏ ਇਹ ਮਾਹੀਰਾਂ ਦਰਬਾਰ 'ਤੇ। ਜਾਂਦਿਆਂ ਉੱਥੇ ਕਿਉਂਕਿ ਲਾਹੌਰ ਰੋਡ ਦੇ ਉੱਤੇ ਵੀ ਮੈਂ ਵੀ ਜਾ ਕੇ ਵੇਖਿਆ ਕਿ ਇੱਕ ਤੰਗ ਜੀ ਗਲੀ, ਉਸ ਗਲੀ 'ਚ ਲੰਘ ਕੇ ਕੋਈ ਤਕਰੀਬਨ 1 ਕਿਲੋਮੀਟਰ ਸਫ਼ਰ ਕਰਕੇ ਅੱਗੇ ਵੈਸਾਂ ਦਾ ਕਬਰਸਤਾਨ ਹੈ, ਬੜਾ ਵੱਡਾ ਉੱਚਾ ਟਿੱਬਾ ਵੇ, ਉਸ ਟਿੱਬੇ ਤੇ ਕਬਰ ਹੈ। ਚਲੋ ਅਸੀਂ ਜਾ ਰਹੇ ਹਾਂ, ਤੇ ਅੱਗੋਂ ਸੂਫੀ ਅਜ਼ਮਤ ਕਿਉਂ ਇੱਕ ਹੋਏ ਨੇ ਸ਼ਾਇਰ ਕੱਕੇ ਹੋਏ ਨੇ ਜਿਨ੍ਹਾਂ ਨੇ ਸੱਸੀ ਔਰ ਸੋਹਣੀ ਦੀਆਂ ਦਾਸਤਾਨਾਂ ਲਿਖੀਆਂ ਨੇ। ਉਹ ਆਪਣੇ ਸਾਜ਼ਕ ਨਾਲ ਉਹ ਕਵਾਲ ਸਨ, ਆਪਣੇ ਕਵਾਲਾਂ ਨੂੰ ਸਾਜ਼ਾਂ ਨੂੰ ਲੈ ਕੇ ਤੇ ਉਹ ਸਲਾਮ ਕਰਕੇ ਆ ਰਹੇ ਨੇ ਕਿ ਦਾਇਮ ਸਾਹਿਬ ਉਹਨਾਂ ਨੂੰ ਜੇ ਮੁਲਾਕਾਤ ਹੋਈ ਉੱਥੇ ਗਲੀ ਦੇ ਵਿੱਚ। ਉਹਨਾਂ ਆਖਿਆ ਉਹ ਅਜ਼ਮਤ ਕਿੱਧਰ ਗਏ, ਸਲਾਮ ਕਰ ਆਏ ਹੋ? ਆਖੇ ਚੱਲ ਸਾਨੂੰ ਵੀ ਸਲਾਮ ਕਰਵਾ। ਆਖੇ ਜੀ ਮੈਂ ਕਿਸ ਤਰ੍ਹਾਂ ਕਰਵਾਉਣਾ? ਉਹਨਾਂ ਆਖਿਆ ਗੱਲ ਇਹ ਵੇ ਅੱਜ ਸਲਾਮ ਜਾਂ ਤੂੰ ਪੜ੍ਹਨਾ ਜਾਂ ਮੈਂ ਪੜ੍ਹਨਾ। ਪੜ੍ਹਨਾ ਫਿਲ ਬਦੀ ਇਹ ਲਿਖਿਆ ਨਹੀਂ ਪੜ੍ਹਨਾ, ਤੇ ਜਿਹੜਾ ਫਿਲ ਬਦੀ ਪੜ੍ਹੇ, ਕਿਉਂਕਿ ਦਾਇਮ ਸਾਹਿਬ ਨੂੰ ਬੜੀ ਦਸਤਰਸ ਸੀ ਫਿਲ ਬਦੀ ਬੋਲ ਜਾ। ਚਲੋ ਸੂਫੀ ਸਾਹਿਬ ਵਾਪਸ ਟੁਰ ਆਏ, ਨਾਲ ਉਹਨਾਂ ਦੇ ਤਬਲੇ ਸਾਜ਼, ਕਿਉਂਕਿ ਕਵਾਲ ਸੰਗ ਆਪਣਾ ਕਵਾਲੀ ਦਾ ਲੈ ਕੇ ਜਾ ਰਹੇ ਨੇ। ਉਹਨਾਂ ਆਖਿਆ ਕਿ ਦਾਇਮ ਇਕਬਾਲ ਦਾਇਮ, ਹਾਂ ਬਈ ਅਜ਼ਮਤ ਕੀ ਕਰਨਾ। ਉੱਥੇ ਫਿਰ ਸੂਫੀ ਅਜ਼ਮਤ ਨੇ ਇੱਕ ਕਲਮ ਲੈ ਕੇ ਲਿਖ ਕੇ, ਦਾਇਮ ਸਾਹਿਬ ਨੇ ਕਿਹਾ ਕਿ ਲਿਖ ਕੇ ਪੜ੍ਹਦਾ ਹੈ ਜੀ, ਮੈਂ ਲਿਖ ਕੇ ਪੜ੍ਹ ਸਕਣਾ ਹੈ, ਲਿਖ। ਜਿੱਥੇ ਘੰਟਾ ਡੇਢ ਟਾਈਮ ਲੱਗਾ, ਉਹਨਾਂ ਸਲਾਮ ਲਿਖਿਆ, ਉਹ ਸਲਾਮ ਉਹਨਾਂ ਪੜ੍ਹਿਆ ਸਾਜ਼ਾਂ ਨਾਲ। ਦਾਇਮ ਸਾਹਿਬ ਨੇ ਜਿਵੇਂ ਬੰਦ ਕਰ ਦਿੱਤਾ, ਸਾਹਿਬ ਸੂਫੀ ਸਾਹਿਬ ਨੇ ਸਾਜ਼ ਬੰਦ ਕੀਤੇ, ਉਹਨਾਂ ਫਿਰ ਆਪਣੇ ਕਲਚਰ ਦੇ ਮੁਤਾਬਕ ਆਪਣੀ ਜ਼ਬਾਨ ਵਿੱਚ ਉੱਥੇ ਸਲਾਮ ਫਿਲ ਬਦੀ ਪੜ੍ਹਿਆ, ਜਿਹਦੇ ਵਿੱਚ ਸਾਰਿਆਂ ਨੂੰ ਤਸਲੀਮ ਕਰਨਾ ਪਿਆ। ਖੁਦ ਸੂਫੀ ਸਾਹਿਬ ਤਸਲੀਮ ਕੀਤਾ ਸਾਈਂ ਰਾ ਕਿ ਸਾਡੇ ਤੋਂ ਪ੍ਰਵਾਜ਼ ਉੱਚੀ ਹੈ, ਸਾਡੇ ਤੋਂ ਪ੍ਰਵਾਜ਼ ਹੀ ਬਹੁਤ ਦੂਰ ਹੈ ਦਾਇਮ ਸਾਹਿਬ ਦੀ, ਕਿ ਇਸ ਤਰ੍ਹਾਂ ਫਿਲ ਬਦੀ। ਚਲੋ ਉੱਥੋਂ ਨਿਕਲੇ ਨੇ, ਤੇ ਕਿਉਂਕਿ ਸੂਫੀ ਸਾਹਿਬ ਉਹਨਾਂ ਪਾਰਟੀ ਨਾਲ ਸੀ, ਤੇ ਉਹਨਾਂ ਨੂੰ ਕੋਲ ਕਨਵੈਂਸ ਸੀ ਕੋਈ ਜਿਹਦੇ ਦੇ ਸਫ਼ਰ ਕਰ ਰਹੇ ਸਨ, ਜਾਂ ਕੋਈ ਲੈਣ ਉਹਨਾਂ ਨੂੰ ਆਏ ਅਸੀਂ ਗੱਡੀ 'ਤੇ। ਅਸੀਂ ਝੰਗ ਤੋਂ ਲੈ ਕੇ 18,000 ਤੱਕ ਉਹਨਾਂ ਨਾਲ ਸਫ਼ਰ ਕੀਤਾ। ਉਸ ਤੋਂ ਬਾਅਦ ਉਹਨਾਂ ਜਿੱਧਰ ਜਾਣਾ ਸੀ ਚਲੇ ਗਏ, ਅਸੀਂ ਅੱਗੋਂ ਪੈਦਲ ਬਾਵਲਪੁਰ ਫਿਰ ਟੁਰ ਪਏ। ਬਾਵਲਪੁਰ ਜਾਂਦੇ ਹਾਂ, ਜਿਵੇਂ ਪਹੁੰਚਦੇ ਹਾਂ, ਤੇ ਉੱਥੇ ਮੈਨੂੰ ਇੱਕ ਦਿਨ ਗੁਜ਼ਰ ਗਿਆ ਬਾਵਲਪੁਰ, ਜਿੱਥੇ ਮੁਤਲਕਾ ਮੰਜ਼ਿਲ ਜਾਣਾ ਸੀ। ਤੇ ਮੈਨੂੰ ਯਾਦ ਆਇਆ, ਮੈਂ ਨਾ ਦਾਇਮ ਸਾਹਿਬ ਆਖੇ ਜੀ ਮੇਰਾ ਤੇ ਕੰਮ ਬੜਾ ਨੁਕਸਾਨ ਹੈ। ਕੀ ਆਖੇ ਸਿਆਲਕੋਟ ਇੱਕ ਚੌਧਰੀ ਹੈ, ਤੇ ਉਹਦੀ ਮਹਿਫਲ ਹੁੰਦੀ ਹੈ, ਮੈਂ ਉਹਦਾ ਸੈਕਟਰੀ ਹੋਣਾ ਵਾ, ਤੇ ਉਹ ਜੇ ਮੈਂ ਨਾ ਗਿਆ ਤਾਂ ਬੜਾ ਲਾਮਾ ਬਣ ਜਾਣਾ। ਉਹ ਹਰ ਸਾਲ ਮੇਰਾ ਉੱਥੇ ਤੇ ਜਾਣਾ ਜ਼ਰੂਰੀ ਹੈ। ਤੇ ਦਾਇਮ ਸਾਹਿਬ ਫਰਮਾਉਂਦੇ ਨੇ ਕਿ ਚੱਲ ਸਰਦਾਰ ਅਸੀਂ ਅਗਾਂ ਨਹੀਂ ਜਾਂਦੇ, ਅਸੀਂ ਪਿਛਾਂ ਟੁਰ ਪੈਂਦੇ ਹਾਂ। ਇਹ ਕਿਹੜਾ ਗੱਲ, ਪੈਂਡਾ ਹੀ ਕਰਨਾ ਅਗਾਂ ਨਹੀਂ ਤੇ ਪਿਛਾਂ। ਆਖੇ ਜੀ ਉਹ ਤੇ ਕੱਲ੍ਹ ਮਹਿਫਲ ਹੈ, ਕੱਲ੍ਹ ਪਹੁੰਚ ਚੱਲਾਂਗੇ। ਮੈਂ ਹੈਰਾਨ ਕੱਲ੍ਹ ਕਿਸ ਤਰ੍ਹਾਂ ਪਹੁੰਚਾਂਗੇ, ਪੈਦਲ ਜਾਣਾ। ਆਪ ਫਰਮਾਉਂਦੇ ਨੇ ਕਿ ਚਲੋ ਸ਼ਾਮ ਨੂੰ ਬਾਵਲਪੁਰ ਦੇ ਨਜ਼ਦੀਕ ਇੱਕ ਸਮਾਂ ਸੱਠਾ ਸਟੇਸ਼ਨ ਹੈ। ਆਖੇ ਚਲੋ ਜੀ ਚੱਲੀਏ। ਆਰਾਮ ਸ਼ਾਮ ਦੀ ਰੋਟੀ ਖਾ ਲਈ ਆਪਣੀ, ਤੇ ਸਫਰੇ ਉਹਨਾਂ ਦੇ ਕੋਲ ਕੀ ਸੀ, ਇੱਕ ਤੰਬਾਕੂ ਵਾਲੀ ਗੁੱਥਲੀ ਤੇ ਇੱਕ ਹੁੱਕਾ ਤੇ ਇੱਕ ਕਿਤਾਬਾਂ ਦੇ ਕਾਗਜ਼। ਇਹ ਸਫ਼ਰ ਦਾ ਸਮਾਨ ਸੀ, ਜਿਹਦੇ 'ਚ 2 ਪੈਨਸਲਾਂ ਹੁੰਦੀਆਂ ਸਨ। ਉਹ ਲਿਆ ਸੀ ਸਮਾਂ ਸੱਠਾ ਸਟੇਸ਼ਨ 'ਤੇ ਆ ਗਏ। ਉੱਥੋਂ ਕੋਈ ਰਾਤ ਦੇ 2 ਵਜੇ ਇੱਕ ਸਮਾਂ ਸੱਠਾ ਗੱਡੀ ਹੈ, ਜਿਹੜੀ ਸਮਾਂ ਸੱਠਾ ਤੋਂ ਚੱਲ ਕੇ ਤੇ ਸਿਆਲਕੋਟ ਜਾਂਦੀ, ਉਸ ਗੱਡੀ 'ਤੇ ਬਹਿ ਗਏ। ਅਸੀਂ ਉੱਥੇ ਪਹੁੰਚ ਗਏ ਹਾਂ ਕੋਈ 10-11 ਵਜੇ। ਗੱਲ ਮੁੱਕੀ ਕਿ ਪੇਸ਼ੀ ਵਕਤ ਆਇਆ, ਤੇ ਉਹ ਉਲਮਾ ਆ ਗਏ। ਉਸ ਜ਼ਮਾਨੇ 'ਚ ਉਹ ਜਿਹੜਾ ਚੌਧਰੀ ਸੀ ਸਿਆਲਕੋਟ ਵਾਲਾ, ਹਜ਼ਾਰਾਂ ਯਾਨੀ ਕਿ 9-9 10-10 8-8 ਹਜ਼ਾਰ ਰੁਪਈਆ ਐਸੇ ਉਲਮਾ ਕਰਾਚੀ ਤੋਂ ਦੂਰ ਤੋਂ ਬੁਲਾਉਣਾ, ਜਿਨ੍ਹਾਂ ਨੂੰ ਐਡਵਾਂਸ ਉਸ ਪੈਸੇ ਦਿੱਤੇ ਹੁੰਦੇ ਸੀ।
ਔਰ ਉਹਨਾਂ ਦਾ ਸੈਕਟਰੀ ਮੈਂ ਸਾਂ। ਅਖੇ ਜਿਸ ਵੇਲੇ ਉਲਮਾਏ ਦੀਨ ਆ ਗਏ ਨੇ ਤੇ ਅਸਰ ਦਾ ਵਕਤ ਹੋ ਗਿਆ ਤੇ ਸਾਈਂ ਮੈਂ ਤੇ ਸਾਈਂ ਆਪਣਾ ਦਾਇਮ ਸਾਹਿਬ ਦੋਵੇਂ ਉਧਰ ਸਟੇਸ਼ਨ ਤੋਂ ਉੱਠ ਕੇ ਤੇ ਉਧਰ ਟੁਰ ਪਏ ਆ। ਜਿਸ ਵੇ ਗਏ ਆ ਤੇ ਅੱਗੇ ਵੇਖਿਆ ਕਿ ਸੋਫੇ ਲੱਗੇ ਨੇ, ਕਲੀਨ ਵਿਛੇ ਨੇ, ਬੜੇ ਕੀਮਤੀ ਕਲੀਨ ਨੇ, ਸਾਰੇ ਉਲਮਾਏ ਦੀਨ ਬੈਠੇ ਨੇ ਤੇ ਦਾਇਮ ਸਾਹਿਬ ਅੱਗੇ ਨੇ, ਮੈਂ ਪਿੱਛੇ ਆ। ਦਾਇਮ ਸਾਹਿਬ ਇੱਕ ਕਦਮ ਅੱਗੇ ਰੱਖ ਕੇ ਕਦਮ ਪਿੱਛੇ ਕਰ ਲਿਆ ਤੇ ਮੈਂ ਨਾ ਦਾਇਮ ਸਾਹਿਬ ਪਿਛਾਂ ਕਦਮ ਕਰ ਲਿਆ। ਆਖੇ ਸਰਦਾਰ ਮੇਰੇ ਵਾਲੀ ਮਹਿਫਲ ਨਹੀਂ, ਇਹ ਇਲਮ ਵਾਲਿਆਂ ਲੋਕਾਂ ਦੀ ਮਹਿਫਲ ਹੈ, ਇਹ ਇਲਮ ਵਾਲਿਆਂ ਲੋਕਾਂ ਦੀ ਮਹਿਫਲ ਤੇ ਅਸੀਂ ਇਸ ਮਹਿਫਲ ਦੇ ਕਾਬਿਲ ਨੇ ਤੇ ਤੁਸੀਂ ਇੰਜ ਕਰੋ ਕਿ ਤੁਸੀਂ ਇੱਥੇ ਬਵੋ ਤੇ ਮੈਂ ਸਟੇਸ਼ਨ ਦੇ ਟੋਰ ਚੱਲਣਾ, ਉੱਥੇ ਚੱਲ ਕੇ ਕੱਖ ਕਾਨ ਇਕੱਠੇ ਕਰਕੇ ਅੱਗ ਬਣਾ ਕੇ ਨਾਲੇ ਹੁੱਕਾ ਪਾਣਾ ਤੇ ਨਾਲੇ ਉੱਥੇ ਬਹਿਣਾ ਵਾ ਤੇ ਫਿਰ ਤੁਸੀਂ ਆ ਜਾਏ ਟੁਰ ਚੱਲਾਂਗੇ। ਆਖੇ ਜੀ ਸਾਨੂੰ ਤੇ ਰਾਤ ਦਾ 1 2 12 ਵੱਜ ਜਾਣੇ ਨੇ। ਆਖੇ ਮੈਂ ਕਿਹੜਾ ਟੱਗਿਆਂ ਨੂੰ ਪੱਠੇ ਪਾਣੇ ਨੇ, ਮੈਂ ਉੱਥੇ ਸਟੇਸ਼ਨ ਤੇ ਬਹਿ ਰਹਾ, ਮੈਨੂੰ ਪਤਾ ਸੀ ਨਾ ਧਿਆਨੇ ਲੱਗ ਜਾਣਾ ਆਪਣਾ ਲਿਖਣ ਲੱਗ ਪੈਣ ਤੇ ਮੈਂ ਚਲ ਦਾਇਮ ਸਾਹਿਬ ਆਪਣੀ ਗੁਥਲੀ ਲਈ ਹੁੱਕੀ ਲਈ ਤੇ ਆਖੇ ਮੈਂ ਬਹਿ ਗਿਆ ਉਹਨਾਂ ਉਲਮਾਏ ਦੀਨ ਕੋਲ। ਉਹ ਦਾਇਮ ਸਾਹਿਬ ਸਟੇਸ਼ਨ ਤੇ ਜਾ ਕੇ ਤੇ ਬਹਿ ਗਏ ਨੇ। ਚਲੋ ਜਿਸ ਵੇ ਕੁਝ ਸ਼ਾਮ ਦਾ ਨਮਾਜ਼ ਪੜ੍ਹੀ ਹੈ, ਨਮਾਜ਼ ਪੜ੍ਹਨ ਤੋਂ ਬਾਅਦ ਸਾਰੇ ਉਲਮਾਏ ਦੀਨ ਇਕੱਠੇ ਬਹਿ ਗਏ ਨੇ ਤੇ ਇੱਕ ਆਲਮ ਨੇ ਸਵਾਲ ਕੀਤਾ, ਅੱਜ ਸਟੇਜ ਤੇ ਉਹ ਆਲਮ ਜਾਏਦਾ ਜਿਹੜਾ ਮੇਰੇ ਸਵਾਲ ਦਾ ਜਵਾਬ ਦੇਦਾ, ਜਿਹੜਾ ਮੇਰੇ ਸਵਾਲ ਦਾ ਜਵਾਬ ਦੇਦਾ ਤੇ ਜਿਹਦੇ ਕੋਲ ਜਵਾਬ ਨਾ ਦੇ ਪਾ ਜੀ ਉਹ ਸਟੇਜ ਤੇ ਨਹੀਂ ਜਾਣਾ। ਚਲੋ ਵੱਧਦੀ ਗੱਲ ਉਹ ਸ਼ੁਗਲ ਨਾ ਹੋਇਆ, ਉਹ ਸੀਰੀਅਸ ਹੋ ਗਏ। ਉਹ ਚੌਧਰੀ ਵੀ ਆ ਗਿਆ, ਉਸ ਆਖਿਆ ਯਾਰ ਜੇ ਸਵਾਲ ਸ਼ਰੀ ਹੈ ਤੇ ਤੁਸੀਂ ਜਵਾਬ ਨਹੀਂ ਦੇਣਾ ਤੇ ਮੇਰੇ ਆਪੋ ਆਪਣੇ ਪੈਸੇ ਵਾਪਸ ਕਰੋ ਤੇ ਘਰਾਂ ਨੂੰ ਜਾਓ। ਤੇ ਜੇ ਗੈਰ ਸ਼ਰਾ ਸਵਾਲ ਹੈ, ਸ਼ਰੀਅਤ ਤੋਂ ਹਟ ਕੇ ਵੇ, ਇਲਮੀ ਅਦਬ ਤੋਂ ਘਟ ਕੇ ਵੇ ਤੇ ਫਿਰ ਇਹਦਾ ਇਲਾਜ ਕਰ ਲੈਂਦੇ ਆ ਮੌਲਵੀ ਦਾ। ਉਹਨਾਂ ਮੌਲਵੀਆਂ ਆਖਿਆ ਜੀ ਉਹ ਸਵਾਲ ਉਹਦਾ ਸ਼ਰੀ, ਸਵਾਲ ਉਹਦਾ ਸ਼ਰੀਅਤ ਕਸਲਾ ਨੇ, ਫਿਰ ਉਹਦਾ ਜਵਾਬ ਦਿਓ, ਨਹੀਂ ਤੇ ਆਪਣੇ ਪੈਸੇ ਦਿਓ ਤੇ ਵਾਪਸ ਜਾਓ। ਇਹ ਇਕੱਲਾ ਹੀ ਅੱਜ ਸਟੇਜ ਮਤਲਬ ਕਰੇਗਾ। ਅਖੀ ਅਸੀਂ ਆਲਮ ਦੀਨ ਸਾਰੇ ਪਰੇਸ਼ਾਨ ਹੋ ਗਏ, ਬਸਾਂ ਤੇ 5-5 7-7 ਰੁਪਏ ਲਿਆ ਤੇ ਘਰ ਦੇ ਆ ਬਾਲਾਂ ਨੂੰ ਉਹਨਾਂ ਦੇ ਜਾਂਦਿਆਂ ਨੂੰ ਮਤਲਬ ਕਿ ਚੁੰਨੀ 'ਚ ਗੇ ਲੈ ਕੇ ਉਡਾ ਛੱਡਿਆ ਤੇ ਅਸੀਂ ਇੱਥੋਂ ਕਿੱਥੋਂ ਦੇ ਕੇ ਨਿਕਲੀਏ ਤੇ ਸਾਨੂੰ ਬੰਨ ਛੱਡਣਾ ਚੌਧਰੀ ਤਗੜਾ ਹੋਵੇ। ਸਾਰੇ ਪਰੇਸ਼ਾਨ ਆ ਤੇ ਉਹਨੂੰ ਆਨੇ ਸਮਝਾਉਂਦੇ ਨੇ ਕਿ ਯਾਰ ਤੂੰ ਇਹ ਕੋਈ ਸਾਨੂੰ ਦੱਸ ਛੱਡ ਜੋ, ਕੋਈ ਤੇਰੇ ਕੋਲ ਗੱਲ ਹੈ ਤੇ ਸਾਨੂੰ ਉਹ ਤੇੜ ਗਿਆ ਬਾੜਾ। ਉਸ ਆਖਿਆ ਨਹੀਂ ਮੈਂ ਨਹੀਂ, ਮੈਨੂੰ ਜਵਾਬ ਦਿਓ। ਅਖੇ ਗੱਲ ਮੁੱਕ ਸਿਰ ਕਿ ਮੈਂ ਵੀ ਬੜਾ ਜ਼ੋਰ ਮਾਰਿਆ ਆਪਣਾ ਇਲਮੀ ਅਦਬ ਦਾ, ਲੇਕਿਨ ਮੇਰੇ ਕੋਲ ਵਾਹ ਕੋਈ ਨਾ ਲੱਗੀ। ਕਰਦਿਆਂ 9 ਦਾ ਟਾਈਮ ਹੋ ਗਿਆ, ਮਹਿਫਲ 11 ਵਜੇ ਸ਼ੁਰੂ ਹੋਣੀ ਸੀ। ਜਿਵੇਂ 9 ਦਾ ਟਾਈਮ ਹੋ ਗਿਆ, ਮੇਰੀ ਅਕਲ 'ਚ ਆਉਂਦਾ ਕਿ ਯਾਰ ਦਾਇਮ ਸਾਹਿਬ ਬਾਹਰ ਬੈਠੇ ਨੇ, ਮੈਂ ਉਹਨਾਂ ਕੋਲ ਤੇ ਜਾਵਾਂ। ਮੈਂ ਮੌਲਵੀਆਂ ਨਾਲ ਯਾਰ ਮੈਨੂੰ ਇੱਕ ਬਾਹਰ ਕੰਮ ਹੈ ਤੇ ਮੈਂ ਉੱਥੋਂ ਆਵਾਂ ਤੇ ਆ ਕੇ ਤੇ ਫਿਰ ਗੱਲ ਕਰਨੇ ਆ। ਆਖੇ ਚਲੋ ਮੈਂ ਗਿਆ ਦਾਇਮ ਸਾਹਿਬ ਦੇ ਜਿਹੜਾ ਪਲੇਟਫਾਰਮ ਹੈ ਨਾ, ਲਾਈਨਾਂ ਤੋਂ ਹਟ ਕੇ ਪਲੇਟਫਾਰਮ ਦੇ ਨਾਲ ਢੋਲ ਆਈ ਤੇ ਕਲਮ ਫੜੀ ਤੇ ਉਕਾਏ ਇੱਕ ਹੱਥ ਚੁੱਕਾ ਤੇ ਇੱਕ ਹੱਥ ਨਾਲ ਕਲਮ ਫੜ ਕੇ ਲਿਖਦੇ ਨੇ ਪਏ ਤੇ ਸਾਦਗੀ ਨਾਲ ਜ਼ਮੀਨ ਦੇ ਉੱਤੇ ਵੱਟਿਆਂ ਦੇ ਉੱਤੇ। ਮੈਂ ਨਾ ਗਿਆ ਤੇ ਆਖੇ ਸਰਦਾਰ ਆ ਗਿਆ ਤੂੰ ਤੇ ਨਾ ਚਿਰਕਾ ਹੋਣਾ ਤੇ ਜਲਦੀ। ਆਖੇ ਜੀ ਆਉਣਾ ਕੀ ਹੈ ਗੱਲ, ਸਾਰੀ ਉਹਨਾਂ ਨੂੰ ਗੱਲ ਸੁਣਾਈ। ਸਾਡੇ ਨਾਲ ਤੇ ਇਹ ਮਸਲਾ ਬਣ ਗਿਆ, ਹੁਣ ਉੱਥੇ ਕਰਾਂ ਤੇ ਕਰਾਂ ਕੀ। ਇਹ ਕਰ ਸਵਾਲ ਕੀ ਹੈ? ਆਖੇ ਸਵਾਲ ਇਹ ਵੇ, ਇਹ ਜੋ ਸਾਈਆਂ ਦੇ ਅਲਫਾਜ਼ ਨੇ ਉਹਦੇ ਮੁਤਾਬਕ ਮੈਂ ਬਿਆਨ ਕਰ ਕੀ ਹੈ। ਸਵਾਲ ਇਹ ਵੇ ਕਿ ਰੱਬ ਕਾਦਰ ਹੈ ਕਿ ਨਹੀਂ, ਰੱਬ ਕਾਦਰ ਹੈ ਕਿ ਨਹੀਂ, ਤੇ ਜੇ ਰੱਬ ਕਾਦਰ ਹੈ ਤੇ ਇੱਕ ਮਦੀਨੇ ਵਾਲਾ ਮੁਹੰਮਦ ਹੋਰ ਬਣਾ ਦੇ। ਇਹਦਾ ਜਵਾਬ ਦਿਓ, ਕਿਆ ਰੱਬ ਕਾਦਰ ਹੈ ਕਿ ਨਹੀਂ, ਹੈ ਤੇ ਫਿਰ ਇੱਕ ਮਦੀਨੇ ਵਾਲਾ ਮੁਹੰਮਦ ਹੋਰ ਬਣਾ ਦੇ। ਜੋ ਸਵਾਲ ਦਾ ਪਹਿਲਾ ਹਿੱਸਾ ਜਿਸ ਕੀਤਾ ਤਾਂ ਉਲਮਾਏ ਦੀਨ ਨੇ ਸਵਾਲ ਉਸ ਮੁਖਤਲਿਫ ਤੇ ਕੀਤਾ ਵਾ ਜਵਾਬ ਦਿਓ ਕਿ ਰੱਬ ਕਾਦਰ ਹੈ ਕਿ ਨਹੀਂ। ਪਹਿਲਾ ਹਿੱਸਾ ਸਾਰਿਆਂ ਆਖਿਆ ਰੱਬ ਕਾਦਰ ਹੈ। ਕਾਦਰ ਦਾ ਮਕਸਦ ਹੈ ਜੋ ਚਾਹੇ ਸੋ ਕਰ ਲਵੇ। ਉਹਨਾਂ ਆਖਿਆ ਜੇ ਰੱਬ ਕਾਦਰੀ ਸਿਫਤ ਰੱਖਦਾ ਜੋ ਚਾਹੇ ਸੋ ਕਰ ਸਕਦਾ ਫਿਰ ਮਦੀਨੇ ਵਾਲਾ ਬਣਾਏ ਮੁਹੰਮਦ ਇੱਕ। ਆਦੀਆਂ ਕਾਦਰੀ ਸਿਫਤ ਛੱਡੇ ਆਪਣੀ। ਹੁਣ ਉਲਮਾ ਜਿਹੜੇ ਨੇ ਸਾਰੇ ਤੇ ਅਸੀਂ ਉੱਥੇ ਫਸੇ ਸਾਂ। ਇਹ ਜਿਵੇਂ ਜਾ ਕੇ ਗੱਲ ਦਾਇਮ ਸਾਹਿਬ ਅੱਗੇ ਮੈਂ ਕੀਤਾ, ਮੈਂ ਆਖਿਆ ਜੀ ਆਹ ਸਵਾਲ ਹੈ। ਦਾਇਮ ਸਾਹਿਬ ਪਤਲੇ ਜਿਸਮ ਦੇ ਜੋਸ਼ ਨਾਲ ਫੜਕੇ ਨੇ, ਉਹੜਾ ਹੁੱਕਾ ਸੀ ਨਾ ਫੜਕਣ ਦੇ ਨਾਲ ਪਰਾਂ ਡਿੱਗ ਪਿਆ, ਹੁੱਕਾ ਰੁੜ ਗਿਆ ਤੇ ਉਹਦੀ ਗੁਥਲੀ ਤਮਾਕੂ ਵਾਲੀ ਤੇ ਜਿਹੜੀ ਸੀ ਨਾ ਆਪਣੀ ਕਾਗਜ਼ਾਂ ਵਾਲੀ ਉਹ ਖਿਲਰ ਪੁਲਰ ਗਈ। ਆਂਦੇ ਨੇ ਉਹ ਕਿਉਂ ਆਪਣੀ ਜ਼ਬਾਨ ਦੇ ਕਲਚਰ ਉਹਨਾਂ ਵੱਡੀ ਸਾਰੀ ਇਹ ਗਾਲ ਕੱਢੀ ਕਿ ਜਿਹੜੀ ਹੁਣ ਮੁਖਤਲਿਫ ਲੋਕਾਂ ਸੁਣਨਾ ਮੈਂ ਉਹ ਕਰ ਨਹੀਂ ਸਕਦਾ। ਆਪਣੇ ਕਲਚਰ ਉਹਨਾਂ ਬੜੀ ਪਿਆਰੀ ਜਿਹੀ ਉਹਨਾਂ ਦੀ ਗਾਲ ਸੀ, ਇਹ ਗਾਲ ਸੀ ਲੇਕਿਨ ਉਹ ਬਹੁਤ ਪਿਆਰੀ ਲਫ਼ਜ਼ ਸਨ। ਉਹਨਾਂ ਉਹ ਜੋ ਗਾਲ ਕੱਢ ਕੇ ਕੀ ਕਹਿੰਦੇ ਨੇ, ਉਹ ਸਰਦਾਰ ਉਹ ਤੁਸੀਂ ਇੰਨੇ ਉਸ ਕਾਫਰ ਦਾ ਜਵਾਬ ਨਹੀਂ ਦੇ ਸਕੇ। ਉਹ ਮੁਸਲਮਾਨ ਨਹੀਂ ਕਾਫਰ ਹੈ। ਜੇ ਸਵਾਲ ਕੀਤਾ ਤੇ ਤੁਹਾਨੂੰ ਇੱਕ ਕਾਫਰ ਨੂੰ ਮੇਰਾ ਮਤਲਬ ਉਹਨੂੰ ਮਾਰ ਛੱਡਣਾ ਚਾਹੀਦਾ, ਕਤਲ ਕਰ ਛੱਡਣਾ ਚਾਹੀਦਾ। ਔਰ ਨਾਲ ਫੜ ਕੇ ਨੇ ਦਾਇਮ ਸਾਹਿਬ ਪੈਦਲ ਨਾ ਜੋਸ਼ ਨਾਲ ਟੁਰ ਪਏ ਨੇ, ਆਹ ਟੁਰ ਮੈਂ ਚੱਲਣਾ।
ਮੈਂ ਮਗਰੋਂ ਕਾਗਜ਼ ਚੁਣੇ ਨੇ, ਕਲਮ ਚੁਣੀ, ਹੁੱਕਾ ਫੜਿਆ, ਤਮਾਕੂ ਵਾਲੀ ਗੁਥਲੀ ਫੜੀ ਤੇ ਮੈਂ ਇੰਨਾ ਤੇਜ਼ ਟੁੱਟਦੇ ਨੇ ਪਏ ਕਿ ਮੈਂ ਮਗਰੋਂ ਦੌੜ ਕੇ ਰਲਣਾ ਪਿਆ। ਜਿਨ੍ਹਾਂ ਕਲੀਨਾਂ ਨੂੰ, ਜਿਨ੍ਹਾਂ ਸੋਫਿਆਂ ਨੂੰ ਵੇਖ ਕੇ ਦਾਇਮ ਸਾਹਿਬ ਕਦਮ ਪਿਛਾਂ ਚੁੱਕ ਲਿਆ ਸੀ ਕਿ ਮੈਂ ਇਸ ਕਾਬਲ ਨਹੀਂ। ਦਾਇਮ ਸਾਹਿਬ ਸਣੇ ਜੁੱਤੀਆਂ ਗਾ ਲੰਘ ਗਏ, ਲੰਘ ਕੇ ਜਾ ਕੇ ਅੱਗੇ ਸੋਫੇ ਤੇ ਉੱਤੇ ਬਹਿ ਗਏ। ਆਂਦੇ ਨੇ ਕੱਢੋ ਕਿਹੜਾ ਮੌਲਵੀ, ਉਹ ਜਿਹੜਾ ਮੌਲਵੀ ਸਵਾਲ ਕਰਦਾ ਉਹਦੀ ਇੰਜ ਤੇ ਇੰਜ। ਸਾਰੇ ਬੰਦੇ ਹੈਰਾਨ ਹੋ ਕੇ ਸਾਈਂ ਜੀ ਇਹ ਕੀ ਨਾ ਮਕੂਲ ਆਦਮੀ ਲੈਣ ਦਾ ਤੇ ਜਾਇਲ, ਇਹ ਬਦਤਮੀਜ਼ ਜਿਹਨੂੰ ਬੋਲਣ ਦਾ ਹੀ ਨਹੀਂ ਪਤਾ ਪਿਆ ਲੱਗਦਾ ਕਿ ਉਲਮਾ ਦੇ ਸਾਹਮਣੇ ਬੋਲਣਾ ਕਿਸ ਤਰ੍ਹਾਂ। ਉਹ ਸਾਈਂ ਸਰਦਾਰ ਫਰਮਾਉਂਦੇ ਨੇ ਕਿ ਮੈਂ ਫਰਮਾਇਆ ਗੱਲ ਸੁਣੋ ਕਿ ਜੋ ਕਰ ਰਿਹਾ ਨਾ ਇਹਦੇ ਵਿੱਚ ਕਟੌਤੀ ਨਾ ਤੁਸੀਂ ਕਰੋ, ਤਨਕੀਦ ਨਾ ਕਰੋ, ਚੁੱਪ ਕਰਕੇ ਵੇਖੋ, ਤੁਸੀਂ ਚੁੱਪ ਕਰਕੇ ਵੇਖੋ। ਉਹ ਜਾਣੇ ਜੋ ਕਰ ਰਿਹਾ, ਜੋ ਉਹ ਅਗਲੇ ਨਾਲ ਕਰ ਰਿਹਾ ਉਹ ਜਾਣੇਗਾ, ਤੇ ਤੁਸੀਂ ਖਾਮੋਸ਼ ਰਹਿਣਾ ਉਹਨੇ ਨਾਲ ਕਰਨ ਦੇ। ਇਹ ਕੌਣ ਨੇ? ਇਹ ਦਾਇਮ ਇਕਬਾਲ, ਦਾਇਮ ਸਾਹਿਬ ਨੇ, ਬਾਸੂ ਵਾਲੇ, ਇਹ ਆਰਫ ਲੋਕ ਨੇ। ਚਲੋ ਉਲਮਾ ਅੱਜ ਖਾਮੋਸ਼ ਹੋ ਗਏ ਕਿਉਂਕਿ ਸਾਈਂ ਅਲੀ ਉਸ ਮਹਿਫਲ ਦੇ ਵਿੱਚ ਇੱਕ ਬਾਰੋਬ ਸ਼ਖਸੀਅਤ ਹੁੰਦੇ ਸਨ। ਉਹਨਾਂ ਕਿਆ ਕਾਰਵਾਈ, ਉਹ ਬੰਦਾ ਮੌਲਵੀ ਕਿਹੜਾ ਹੈ ਜੀ? ਉਹ ਮੌਲਵੀ ਦਾਇਰੇ 'ਚ ਬੈਠੇ ਨੇ, ਮੌਲਵੀ ਨੂੰ ਬੁਲਾਇਆ ਗਿਆ ਕਿ ਆਓ ਜੀ। ਮੌਲਵੀ ਆ ਕੇ ਤੇ ਸੋਫੇ ਤੇ ਬਹਿਣ ਲੱਗਾ ਸਾਈਂ ਦੇ ਉਹਦਾ ਨਾਂ ਦਾਇਮ ਸਾਹਿਬ ਦੇ ਨਜ਼ਦੀਕ। ਦਾਇਮ ਸਾਹਿਬ ਨੇ ਬਾਜ਼ੂ ਤੋਂ ਫੜਿਆ ਤੇ ਚੰਗਾ ਹੋ ਜਾਣਾ ਸੀ ਮੌਲਵੀ, ਬਾਜ਼ੂ ਮਰੋੜ ਕੇ ਤੇ ਜ਼ਮੀਨ ਦੇ ਉੱਤੇ ਸੱਟਿਆ, ਉਹ ਕੰਡ ਭਰਨੇ ਜਾ ਪਿਆ ਔਰ ਗੁੱਸੇ ਨਾਲ ਕਿਹਾ ਕਿ ਤੂੰ ਇਸ ਕਾਬਲ ਹੈ ਸੋਫੇ ਤੇ ਬਹਿਣ ਦੇ, ਤੂੰ ਬਹਿਣਾ ਜ਼ਮੀਨ ਤੇ, ਤੈਨੂੰ ਜ਼ਮੀਨ ਵੀ ਕਬੂਲ ਨਹੀਂ ਕਰਨਾ, ਤੂੰ ਜ਼ਮੀਨ ਤੇ ਬਹਿਣਾ। ਇਹ ਵੀ ਜ਼ਮੀਨ ਦੀ ਬੜੀ ਫਰਾਖ ਦੀ ਲੈ ਕੇ ਤੈਨੂੰ ਉਹਨੇ ਕਬੂਲ ਕੀਤੇ। ਅਗਰ ਤੇਰਾ ਸਵਾਲ ਦੇ ਵਿੱਚ ਤੂੰ ਨਿਕਲੇ ਕਾਫਰ, ਐ ਉਲਮਾਏ ਦੀਨ ਵਈ ਅਗਰ ਇਹ ਕਾਫਰ ਹੋਵੇ ਤਾਂ ਫਤਵਾ ਤੂੰ ਸਾਬਤ ਮੈਂ ਕਰਨਾ। ਅਗਰ ਇਹ ਮੁਸਲਮਾਨ ਨਿਕਲਿਆ ਤੇ ਇਸ ਜ਼ਮੀਨ ਦੇ ਉੱਤੇ ਮੈਂ ਬਹਿਣਾ, ਮੇਰੇ ਸਿਰ 100 ਜੁੱਤੀ ਹੈ ਸੋਫੇ ਤੇ ਬਹਿ ਕੇ ਮਾਰੇ ਔਰ ਤੁਸਾਂ ਮਰਵਾਣੀਆਂ ਨੇ। ਅਗਰ ਇਹ ਕਾਫਰ ਹੋਵੇ ਤਾਂ ਫਤਵਾ ਤੁਸਾਂ ਲਾਣਾ, ਮੇਰੇ ਵਾਸਤਾ ਰੋਗ ਨਹੀਂ, ਮੈਂ ਜਾਇਲ ਆਦਮੀ ਬੇਇਲਮ, ਤੁਸੀਂ ਇਲਮ ਵਾਲੇ। ਚਲੋ ਉਹਨਾਂ ਕਿਹਾ, ਉਲਮਾ ਨੇ ਲੰਮੀ ਚੌੜੀ ਫਿਰ ਗੁਫ਼ਤਗੂ ਹੋਈ, ਉਹਨੂੰ ਕੈਂਸਲ ਕਰੋ। ਉਲਮਾ ਨੇ ਕਿਹਾ ਜੀ ਕਰੋ ਸਵਾਲ। ਦਾਇਮ ਸਾਹਿਬ ਫਰਮਾਉਂਦੇ ਨੇ ਕਾਰਵਾਈ ਸਵਾਲ। ਉਹਨੇ ਸਵਾਲ ਕੀਤਾ ਕਿਆ ਰੱਬ ਕਾਦਰ ਹੈ ਕਿ ਨਹੀਂ। ਦਾਇਮ ਸਾਹਿਬ ਪੂਰੀ ਗ੍ਰਾਮਰ ਜਿਹੜੀ ਹੈ ਪੰਜਾਬੀ ਦੀ, ਕਿਉਂਕਿ ਦਾਇਮ ਸਾਹਿਬ ਗ੍ਰਾਮਰ ਦੇ ਆਲਮ ਦੀਨ ਸਨ, ਆਲਮ ਦੀਨ ਆਲਮ ਸਨ। ਪੰਜਾਬੀ ਅਦਬ ਦੀ ਜਿਹੜੀ ਗ੍ਰਾਮਰ ਹੈ ਨਾ ਔਰ ਲੁਗਤ ਉਹਨਾਂ ਕੋਲ ਜਿਹੜੀ ਹੁੰਦੀ ਸੀ, ਉਹ ਮੈਂ ਬਾਅਦ ਵਿੱਚ ਅੱਲਾ ਦਿੱਤਾ ਖੁਆਰਾ ਵੇ ਵਸਵਾਵੇ ਦਾ, ਉਸ ਬੰਦੇ ਕੋਲ ਜਿਹੜੀ ਲੁਗਾਤ ਤੇ ਪੰਜਾਬੀ ਸੀ ਉਹ ਮੈਂ ਵੇਖੀ। ਛੋਟੀ ਜਿਹੀ ਲੁਗਾਤ ਸੀ ਜਿਹਦੇ 'ਚ ਉਹਨਾਂ ਇਲਮ ਦੇ ਕੋਈ ਮਸਾਇਲ ਨੂੰ ਹੱਲ ਕਰ ਲਏ। ਉਹਨਾਂ ਨੇ ਕੀ ਆਖਿਆ ਕਿ ਰੱਬ, ਸਵਾਲ ਕੀਤਾ ਰੱਬ ਕਾਦਰ ਹੈ ਕਿ ਨਹੀਂ। ਦਾਇਮ ਸਾਹਿਬ ਪੂਰੀ ਗ੍ਰਾਮਰ ਦੇ ਨਾਲ ਉਲਮਾ ਨੂੰ ਦੱਸਿਆ ਕਿ ਜਿਸ, ਹੁਣ ਮੁਖਤਸਰ ਮੈਂ ਅਲਫਾਜ਼ ਨੇ ਕਿ ਜਿਸ ਫਿਕਰੇ ਦੇ ਵਿੱਚ ਸ਼ੱਕ ਪਾਇਆ ਜਾਏ, ਅਮਰ ਔਰ ਨਹੀਂ ਹੋਵੇ, ਜਿੱਥੇ ਅਮਰ ਔਰ ਨਹੀਂ ਹੋਵੇ ਉੱਥੇ ਸ਼ੱਕ ਹੁੰਦਾ ਜੀ। ਇਹਨੂੰ ਰੱਬ ਦੀ ਕਾਦਰੀ ਦੇ ਸ਼ੱਕ ਹੈ ਤੇ ਤਾਂ ਇਸ ਕਿਹਾ ਕਿ ਰੱਬ ਕਾਦਰ ਹੈ ਕਿ ਨਹੀਂ। ਜਿਹਨੂੰ ਰੱਬ ਦੀ ਕਾਦਰੀ ਦੇ ਸ਼ੱਕ ਹੈ ਉਹ ਕੌਣ ਹੈ? ਸਾਰੇ ਉਲਮਾ ਨੇ ਕਿਹਾ ਜੀ ਕਾਫਰ ਹੈ। ਉਸ ਦਾ ਨਿਬੜ ਲਓ, ਕਿਉਂਕਿ ਇਹਦੇ ਬਾਰੇ ਵਾਰਿਸ ਸ਼ਾਹ ਵੀ ਲਿਖਿਆ ਵੇ, ਸਰਕਾਰ ਹਜ਼ਰਤ ਵਾਰਿਸ ਸ਼ਾਹ ਰਾਮ, ਜਿੰਨਾ ਸ਼ੱਕ ਜਾਤਾ ਉਹ ਗੁੰਮਰਾਹ ਹੋਏ, ਕਹਿੰਦੇ ਆ ਨੇ ਬਲਦ ਵਾਲੀ ਇਨਕਾ ਸੀ। ਔਰ ਕੁਰਾਨ ਵੀ ਇਹ ਕਹਿੰਦਾ ਕਿ ਜਿਹਨੂੰ ਰੱਬ ਦੀ ਕਿਸੇ ਸਿਫਤ ਦੇ ਉੱਤੇ ਵੀ ਸ਼ੱਕ ਉਹ ਮੁਸਲਮਾਨ ਨੇ। ਆਪ ਨੇ ਕਿਹਾ ਕਿ ਇਹਨੂੰ ਰੱਬ ਦੀ ਕਾਦਰੀ ਤੇ ਸ਼ੱਕ ਹੈ, ਤਾਂ ਸੀਗਾ ਅਮਰ ਔਰ ਨਹੀਂ ਲਾ ਕੇ ਇਸ ਗ੍ਰਾਮਰ ਦੇ ਲਿਹਾਜ਼ ਤੇ ਇਹਨੂੰ ਸ਼ੱਕ ਪਾਇਆ ਗਿਆ। ਇਸ ਵਾਸਤੇ ਇਹਦਾ ਜੋ ਹੈ ਸਮਝੋ ਗਲਤ ਹੈ ਜਾਂ ਸਹੀ ਹੈ, ਤੁਸੀਂ ਜਾਣੋ, ਆਲਮ ਮੈਂ ਨਹੀਂ ਜਾਣਦਾ। ਉਹਨਾਂ ਆਖਿਆ ਜੀ ਇਹ ਕਾਫਰ ਹੈ। ਅਗਰ ਇਹ ਕਾਫਰ ਹੈ ਤੇ ਇਹਦੇ ਤੇ ਲਾਓ ਫਤਵਾ। ਉਹਨੇ ਆਖਿਆ ਸੈਮ ਸਾਹਿਬ ਫਰਮਾਇਆ ਇਹ ਕਾਫਰ ਹੈ, ਹੁਣ ਤੁਸੀਂ ਫਤਵਾ ਲਾ ਸਕਦੇ ਹੋ। ਉਹ ਸਾਰੇ ਆਲਮ ਜਿਹੜੇ ਸਨ ਉਹਨਾਂ ਦਾ ਦਿਲ ਇਹ ਕਿ ਅਸੀਂ ਇਸ ਮੌਲਵੀ ਨੂੰ ਫੜੀਏ ਤੇ ਇਹਨੂੰ ਇੰਨਾ ਕੁ ਮਾਰੀਏ ਕਿ ਇਹਦੇ ਹੱਥੀ ਪੈ ਕੇ ਤੇ ਕੱਪੜੇ ਪਾੜ ਛੜੀਏ। ਅਗਾਂ ਕੋਸ਼ਿਸ਼ ਕੀਤੀ। ਦਾਇਮ ਸਾਹਿਬ ਫਰਮਾਇਆ ਵੀ ਅੱਧਾ ਸਵਾਲ ਹੈ, ਇਹ ਇੱਕ ਵਾਰੀ ਕਾਫਰ ਹੋਇਆ, ਇੱਕ ਵਾਰੀ ਹੋਰ ਸੋਣਾ, ਇਹ ਅੱਗੋਂ ਫਿਰ ਇਸ ਕਾਫਰ ਹੋਣਾ, ਦੂਜੀ ਵਾਰੀ ਦਾ ਸੀਗਾ ਕਰ ਲਓ ਤੇ ਫਿਰ ਇਹਨੂੰ ਕੁਝ ਆਖਿਆ। ਉਹਨਾਂ ਆਖਿਆ ਆ ਭਾਈ ਫਿਰ ਅਗਾਂ ਮੌਲਵੀਆਂ ਨੇ ਡੱਕਿਆ ਵੀ ਦਾਇਮ ਸਾਹਿਬ ਔਰ ਸਾਈਂ ਸਰਦਾਰ ਨਾਲ, ਕਿਉਂਕਿ ਉਹਨਾਂ ਦਾ 10-10 ਹਜ਼ਾਰ ਰੁਪਈਆ ਪੈ ਜਾਂਦਾ ਸੀ ਜੀ। ਉਹਨਾਂ ਦਾ ਖਰਾ ਹੋ ਗਿਆ, ਉਹ ਤੇ ਮੌਲਵੀ ਨੂੰ ਛੱਡਦੇ ਹੁਣ। ਉਹ ਅਗਵਾਉਂਦੇ ਨੇ ਕਿ ਲਓ ਜੀ ਦੂਜਾ ਹਿੱਸਾ ਕਰ। ਉਹ ਆਂਦਾ ਗੱਲ ਇਹ ਵੀ ਜੇ ਰੱਬ ਕਾਦਰ ਹੈ ਤੇ ਕਿ ਮਦੀਨੇ ਵਾਲਾ ਮੁਹੰਮਦ ਹੋਰ ਬਣਾ ਦੇ। ਉਹਨੇ ਆਖਿਆ ਜੀ ਜੇ ਦਾ ਲਫ਼ਜ਼ ਲਾਇਆ ਸੋ ਦੇ ਗ੍ਰਾਮਰ, ਫਿਰ ਇਹਨੂੰ ਦੂਜੇ ਹਿੱਸੇ 'ਚ ਵੀ ਸ਼ੱਕ ਪਾਇਆ ਗਿਆ ਕਿ ਨਹੀਂ। ਵੇਖੋ ਸ਼ੱਕ ਹੈ ਕਿ ਨਹੀਂ, ਜੇ ਰੱਬ ਕਾਦਰ ਇਹ ਦੇ ਮੁਤਾਬਕ ਇਹ ਵੀ ਗਲਤ ਗੱਲ ਹੈ। ਇਹ ਸਹੀ ਹੈ ਜਾਂ ਗਲਤ ਹੈ ਮੈਂ ਨਹੀਂ ਜਾਣਦਾ, ਮੈਂ ਜਾਇਲ ਹਾਂ। ਸਾਰੇ ਮੌਲਵੀਆਂ ਆਖਿਆ ਜੀ ਇਹ ਗਲਤ ਹੈ, ਇਹ ਤੇ ਕਾਫਰ ਹੈ। ਫਿਰ ਦੁਬਾਰਾ
ਉਹਨਾਂ ਆਖਿਆ ਤੁਸੀਂ ਜਾਣੋ ਤੁਣ ਇਹ ਜਾਣੇ ਮੇਰਾ ਇੰਨੇ ਜੋਗਾ ਹੀ ਆ, ਮੈਂ ਇੰਨੇ ਜੋਗਾ ਹੀ ਆ ਜੋ ਕਰ ਛੜਿਆ। ਕੀ ਹੋਇਆ, ਉਹ ਮੌਲਵੀ ਨਾ ਫੜਕਿਆ, ਉਹਨੇ ਕੋਈ ਗੱਲ ਸ਼ਾਨ ਨੇ ਸਾਈਰਾਂ ਦੀ ਸ਼ਾਨ ਦੇ ਵਿੱਚ ਉਸ ਮੌਲਵੀ ਨੇ ਕੋਈ ਗੱਲ ਕੀਤੀ ਹੈ, ਤੂੰ ਕਿੱਥੋਂ ਲਿਆਂਦਾ ਹੈ, ਕੌਣ ਹੈ, ਜਾਇਲ ਹੈ ਫਲਾਣ, ਕੋਈ ਗੱਲ ਇੰਝ ਦੀ ਨਾ ਸਾਈਰਾਂ ਨਾਲ ਕੀਤੀ ਕਿ ਬਈ ਇਹ ਕੌਣ ਹੈ। ਸਾਈਰਾਂ ਸਦੈਮ ਸਾਹਿਬ ਫੇਰ ਬੁਲਾ ਲਿਆ, ਉਹਨਾਂ ਆਖਿਆ ਮੌਲਵੀ ਸਾਹਿਬ ਉਰਾਂ ਆਵੋ ਮੇਰੇ ਕੋਲ, ਨਜ਼ਦੀਕ ਆ ਗਏ। ਉਹਨਾਂ ਆਖਿਆ ਮੌਲਵੀ ਸਾਹਿਬ ਅਗਰ ਤੁਹਾਨੂੰ ਕੋਈ ਗੁੱਸਾ ਹੈ ਨਾ, ਆਓ ਮੇਰੇ ਨਾਲ ਕਰੋ, ਆਓ ਮੇਰੇ ਨਾਲ ਗੱਲ ਕਰੋ, ਪਿਆਰ ਨਾਲ ਕਰਨੇ ਆ, ਕਿਉਂਕਿ ਪਿਆਰ ਵਿੱਚ ਇਸਲਾਮ ਹੈ। ਤੇ ਉਹ ਤੇ ਨਹੀਂ ਤੁਸੀਂ ਨਾਰਾਜ਼ ਹੋ ਜਾਓ, ਤੇ ਫਿਰ ਤੁਹਾਡੇ ਤੇ ਇਲਮੀ ਇਜ਼ਾਫੇ ਵਾਸਤੇ ਮੈਂ ਗੱਲ ਕੀਤੀ। ਉਹਨੂੰ ਪਿਆਰ ਕੀਤਾ, ਨਜ਼ਦੀਕ ਕੀਤਾ, ਨਜ਼ਦੀਕ ਕਰਕੇ ਕਿ ਉਹਨਾਂ ਨੇ ਕੀ ਫਰਮਾਉਂਦੇ ਨੇ ਦਾਇਮ ਸਾਹਿਬ, ਉਹਨਾਂ ਆਖਿਆ ਕਿ ਮੌਲਵੀ ਸਾਹਿਬ ਤੁਸੀਂ ਇੱਕ ਗੱਲ ਤੁਸੀਂ ਕਰ ਦਿਓ, ਦੂਜਾ ਕੰਮ ਮੈਂ ਕਰ ਸਕਦਾ। ਕਿਉਂ ਕਿ ਇਹਦਾ ਜਵਾਬ ਕੀ ਹੈ ਕਿ ਤੁਸੀਂ ਤੇ ਆਂਦੇ ਹੋ ਕਿ ਰੱਬ ਕਾਦਰ ਹੈ ਤੇ ਮਦੀਨੇ ਵਾਲਾ ਇੱਕ ਮੁਹੰਮਦ ਹੋਰ ਬਣਾ ਦੇ। ਰੱਬ ਦੀ ਜ਼ਾਤ ਜਿਹੜੀ ਹੈ ਬਹੁਤ ਤਾਕਤਵਰ ਤੇ ਬਹੁਤ ਬੜੀ ਹੈ, ਉਹਦਾ ਅੰਦਾਜ਼ਾ ਸਾਡੀਆਂ ਇਲਮੀ ਅਕਲਾਂ 'ਚ ਨਹੀਂ ਆ ਸਕਦਾ। ਲੇਕਿਨ ਇੱਕ ਕਿ ਸਾਡੀ ਅਕਲਾਂ ਤੋਂ ਪ੍ਰਵਾਜ਼ ਬਹੁਤ ਕਰੀਏ ਤੇ ਫਿਰ ਵੀ ਉੱਤੇ ਹੋਇਓ। ਲੇਕਿਨ ਇੱਕ ਤੈਨੂੰ ਮੈਂ ਦੱਸਣਾ ਤੈਨੂੰ ਕਿ ਉਹ ਤੇ ਤਾਕਤ ਦਾ ਮਦੀਨੇ ਵਾਲੇ ਦਾ ਅੰਦਾਜ਼ਾ ਲਾਣਾ ਮੇਰੀ ਪ੍ਰਵਾਜ਼ ਤੋਂ ਬਾਹਰ ਹੈ। ਲੇਕਿਨ ਤੂੰ ਆਖ ਛੱਡ ਕੇ ਰੱਬ ਝੂਠ ਬੋਲ ਸਕਦਾ ਤੇ ਮਦੀਨੇ ਵਾਲਾ ਮੁਹੰਮਦ ਤੈਨੂੰ ਮੈਂ ਬਣਾ ਦੇਣਾ। ਤੂੰ ਇਹ ਆਖ ਛੱਡ ਕਿ ਰੱਬ ਝੂਠ ਬੋਲ ਸਕਦਾ ਤੇ ਮਦੀਨੇ ਵਾਲਾ ਮੁਹੰਮਦ ਤੈਨੂੰ ਮੈਂ ਬਣਾ ਦੇਣਾ। ਉਹ ਤੇ ਕਾਦਰ ਹੈ, ਅਸੀਂ ਤਾਂ ਉਹਨੂੰ ਮੰਨਦੇ ਹਾਂ ਕਿ ਜੋ ਚਾਹੇ ਸੋ ਕਰੇ। ਆਖੇ ਉਹ ਕਹਿੰਦਾ ਕਿ ਮੇਰੇ ਕੋਲ ਨਹੀਂ ਆਖਿਆ ਜਾਂਦਾ। ਉਹਨਾਂ ਆਖਿਆ ਆਖ ਨਾ ਉਹਨੇ ਕਿ ਤੈਨੂੰ ਸ਼ੱਕ ਵੀ ਹੈ, ਸਭ ਕੁਛ ਹੈ, ਤੇ ਇਹ ਤੇਰਾ ਗੁੱਸਾ ਨਹੀਂ ਗਿਆ। ਮੁਸਲਮਾਨ ਹੈ ਅਸੀਂ ਜਿਹੜੇ ਹਾਂ, ਜਾਹਿਲ ਲੋਕ ਹਾਂ, ਕਿ ਤੂੰ ਆਖ ਛੱਡ ਕਿ ਰੱਬ ਝੂਠ ਬੋਲ ਸਕਦਾ। ਉਹਨੇ ਜੋ ਆਖਿਆ ਮੈਂ ਕਾਦਰ ਹਾਂ ਤੇ ਕਾਦਰੀ ਸਿਫਤ ਨਹੀਂ ਮੁਹੰਮਦ ਉਹਦੇ ਕੋਲ ਨਹੀਂ ਬਣਦਾ ਪਿਆ, ਫਿਰ ਰੱਬ ਝੂਠ ਬੋਲਿਆ ਨਾ। ਬੋਲ ਕਾਦਰੀ ਸਿਫਤ ਤੇ ਜੋ ਨਹੀਂ ਤੇਰਾ ਯਕੀਨ, ਫਿਰ ਰੱਬ ਝੂਠ ਬੋਲਿਆ ਨਾ, ਮੈਂ ਜੋ ਚਾਹੇ ਸੋ ਕਰ ਸਕਦਾ। ਤੇ ਜੇ ਉਹ ਝੂਠ ਆਖ ਤੂੰ ਆਖਿਆ ਝੂਠ ਬੋਲਦਾ ਤੇ ਮਦੀਨੇ ਵਾਲਾ ਮੁਹੰਮਦ ਤੈਨੂੰ ਮੈਂ ਬਣਾ ਦੇਣਾ। ਉੱਥੇ ਆਪ ਨੇ ਫਿਰ ਆਖਿਆ ਉਹ ਮੌਲਵੀ ਹਜ਼ਰਾਤ, ਉਹ ਤੁਹਾਨੂੰ ਸਾਰਾ ਕੁਝ ਆਉਂਦਿਆਂ ਸੌਂਦਿਆਂ ਤੁਹਾਡੇ ਕੋਲ ਦੋ ਲਫ਼ਜ਼ ਸਨ। ਕੁਰਾਨ ਤੁਸੀਂ ਪੜ੍ਹ ਕੇ ਹੋ ਰਹੇ ਕੀ ਕਹਤਾ ਮੈਨੂੰ ਨਹੀਂ ਪਤਾ ਜੀ। ਉਹ ਮੈਂ ਤੇ ਕਿੱਥੇ ਵਾਸੂ ਪਿੰਡ ਜੰਗਲਾਂ ਦਾ ਜਾ ਪਿੰਡ ਸੀ, ਉੱਥੋਂ ਉੱਠਿਆ ਵਾਂ। ਉਹ ਇੱਕ ਲਫ਼ਜ਼ ਹੀ ਤੁਹਾਡੇ ਕੋਲ ਨਹੀਂ ਆਇਆ। ਉਹ ਖਾਤਮ ਨਬੀਨ ਆਖ ਬੈਠੇ ਆਪਣੇ ਆਪ। ਰੱਬ ਆਪਣੀ ਜ਼ਬਾਨੀ ਮੁਹੰਮਦ ਨੂੰ ਖਾਤਮ ਨਬੀਨ ਆਖ ਬੈਠਿਆ, ਵਰਨਾ 37 ਮੁਹੰਮਦ ਹੋਰ ਬਣਾ ਸਕਦਾ। ਉਹਦੀ ਕਾਦਰੀ ਸਿਫਤ ਬਣਾ ਸਕਦੀ ਹੈ, ਲੇਕਿਨ ਰੱਬ ਆਖ ਬੈਠਿਆ ਖਾਤਮ ਨਬੀਨ ਕਿ ਇਸ ਤੋਂ ਬਾਅਦ ਨਬੀ ਕੋਈ ਨਹੀਂ ਆਉਣਾ, ਤਾਂ ਨਹੀਂ ਜੇ ਬਣਦਾ। ਕੀ ਬਾਤ ਹੈ ਮਾਸਟਰ ਸਾਹਿਬ, ਮਾਸ਼ਾਅੱਲਾ। ਤੁਸੀਂ ਤੇ ਮੋਤੀ ਪਰੋ ਦਿੱਤੇ ਕਿ ਸਾਈਂ ਸਰਦਾਰ ਅਲੀ ਔਰ ਦਾਇਮ ਇਕਬਾਲ ਦਾਇਮ ਦੀ ਆਪਣੀ ਜਵਾਨੀ ਦੇ ਉਹ ਯਾਦਗਾਰ ਵਾਕਿਆ, ਜਿਹਦੇ ਵਿੱਚ ਬਜ਼ੁਰਗਾਂ ਦੀ ਯਾਨੀ ਦੀਨ ਦੇ ਹਵਾਲੇ ਨਾਲ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸਬਕ ਹੈ ਕਿ ਰੱਬ ਕਾਦਰ ਹੈ, ਗਫੂਰ ਰਹੀਮ ਹੈ, ਔਰ ਦੁਨੀਆ ਦੇ ਉੱਤੇ ਇੱਕ ਅੱਲਾ ਤੇ ਇੱਕ ਉਹਦਾ ਮਹਿਬੂਬ, ਉਸ ਤੋਂ ਬਾਅਦ ਸਭ ਦੁਨੀਆ ਬਾਅਦ ਵਿੱਚ। ਜਦੋਂ ਦੁਨੀਆ ਦੇ ਕਿਸੇ ਗੱਲ ਤੋਂ ਕਿਸੇ ਕੰਮ ਤੋਂ ਸ਼ੁਰੂ ਕਰਾਂਗੇ, ਸਭ ਤੋਂ ਪਹਿਲੂ ਅੱਲਾ ਪਾਕ ਦੀ ਸਿਫਤ ਤੇ ਫਿਰ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦੋ ਸਲਾਮ। ਤੇ ਨਾਜ਼ਰੀਨ ਅਸੀਂ ਹੁਣ ਮਿਲਣਾ ਇੱਕ ਵਕਫੇ ਤੋਂ ਬਾਅਦ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀਆਂ ਬਹੁਤ ਗਹਿਰੀਆਂ ਗੱਲਾਂ ਸਨ, ਲੇਕਿਨ ਬੜੀ ਆਸਾਨ ਲਫ਼ਜ਼ਾਂ ਦੇ ਵਿੱਚ ਮਾਸਟਰ ਸਾਹਿਬ ਨੇ ਇਹ ਸਾਨੂੰ ਸਮਝਾਈਆਂ ਨੇ। ਔਰ ਜਿਹੜੇ ਇਸ ਗੱਲ ਦਾ ਜ਼ੌਕ ਰੱਖਦੇ ਨੇ, ਜਿਨ੍ਹਾਂ ਨੂੰ ਥੋੜ੍ਹੀ ਜਿਹੀ ਅਕਲ ਹੈ, ਉਹ ਇਸ ਗੱਲ ਨੂੰ ਜ਼ਰੂਰ ਸਮਝਣਗੇ ਕਿ ਅੱਲਾਹ ਤਬਾਰਕ व तआला ਦੀ ਜ਼ਾਤ ਗਫੂਰ ਰਹੀਮ ਹੈ ਔਰ ਕਾਦਰ ਹੈ। जाने जिगर तुम चली कहाँ। सफूरा ब्यूटी क्रीम आपको बनाए खूबसूरत, गोरी और बहुत प्यारी।
सफूरा ब्यूटी क्रीम, खूबसूरती हमेशा के लिए। ਵੈਲਕਮ ਬੈਕ ਨਾਜ਼ਰੀਨ। ਤੁਸੀਂ ਇੱਕ ਰੂਹਾਨੀ ਮਹਿਫਲ ਇੱਥੇ ਅਸੀਂ ਸਾਈਂ ਸਰਦਾਰ ਅਲੀ ਸਰਦਾਰ ਬਾਜਵਾ ਸਾਹਿਬ ਕੱਕਾ ਕੋਲੋਂ ਪਿੰਡ ਦੇ ਵਿੱਚ ਅਸੀਂ ਆਏ ਤੇ ਇੱਥੇ ਸਾਨੂੰ ਜਿਹੜੇ ਦਰਵੇਸ਼ ਜਿਹੜੇ ਸਾਈਂ ਸਰਦਾਰ ਅਲੀ ਨੂੰ ਮੰਨਣ ਵਾਲੇ ਉਹਨਾਂ ਦੇ ਆਸ਼ਿਕ ਜਿਹੜੇ ਨੇ ਉਹਨਾਂ ਦੇ ਫਾਲੋਅਰ ਜਿਹੜੇ ਨੇ ਉਹ ਸਾਡੇ ਕੋਲ ਇੱਥੇ ਮੌਜੂਦ ਨੇ, ਜਿਹੜੇ ਉਹਨਾਂ ਦੇ ਕਲਾਮ ਨੂੰ ਪੜ੍ਹ ਕੇ ਤੇ ਜਿਨ੍ਹਾਂ ਨੇ ਬਹੁਤ ਕੁਝ ਹਾਸਲ ਕੀਤਾ। ਮੇਰੇ ਕੋਲ ਫਿਰ ਇਤਫਾਕ ਭੱਟ ਸਾਹਿਬ ਜਿਹੜੇ ਨੇ ਉਹਨਾਂ ਅੱਗੇ ਦਰਖਾਸਤ ਕਰਾਂਗਾ ਕੋਈ ਇੱਕ ਦੋ ਸਾਈਂ ਸਰਦਾਰ ਅਲੀ ਵਾਲਾਂ ਦਾ ਸ਼ੇਰ ਜਿਹੜਾ ਕਿ ਸਾਡੀ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਕਿ ਸਾਈਂ ਅਰਾਂ ਨੇ ਕਿਹੜੀ ਚੀਜ਼ ਲਿਖੀ, ਕਿਹੜੀ ਐਸੀ ਚੀਜ਼ ਸ਼ਾਇਰੀ ਸੀ ਉਹਨਾਂ ਦੀ ਸ਼ਾਇਰੀ ਦੇ ਬਾਰੇ ਨਾਲ ਥੋੜ੍ਹੀ ਬਹੁਤੀ ਗੱਲ ਕਰਕੇ ਤੇ ਸਾਨੂੰ ਇੱਕ ਦੋ ਉਹਨਾਂ ਦੀ ਰੁਬਾਈ ਜਾਂ ਚੋ ਮਿਸਰਾ ਸੁਣਾਉਣ ਤਾਂ ਜੇ ਅਸੀਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ। ਜੀ ਇਤਫਾਕ ਭੱਟ ਸਾਹਿਬ। ਸਾਈਂ ਸਰਦਾਰ ਅਰਾਂ ਦਾ ਕੋਈ ਵੀ ਅੱਖਰ, ਕੋਈ ਵੀ ਮਿਸਰਾ ਐਸਾ ਨਹੀਂ ਕਿ ਜਿਹੜਾ ਅਸੀਂ ਕਵੀਏ ਕਿ ਇਹ ਬਾਰ-ਬਾਰ ਪੜ੍ਹਨ ਵਾਲਾ, ਬਲਕਿ ਹਰ ਇੱਕ ਸ਼ੇਰ ਜਿਹੜਾ ਉਹਨਾਂ ਦਾ ਸਾਡੇ ਦਿਲ ਦੇ ਅੰਦਰ ਉਤਰਨ ਵਾਲਾ, ਔਰ ਸਾਡੀ ਹੀ ਉਹਨਾਂ ਨੇ ਗੱਲ ਕੀਤੀ, ਸਾਡੇ ਵਸੇਬ ਦੀ ਗੱਲ ਕੀਤੀ ਉਹਨਾਂ ਨੇ, ਔਰ ਸਾਡੀ ਬਿਹਤਰੀ ਵਾਸਤੇ ਜਿਹੜਾ ਵੀ ਉਹਨਾਂ ਦਾ ਤਜਰਬਾ ਸੀ, ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਖੱਟਿਆ, ਲੋਕਾਂ ਨੂੰ ਦੱਸਿਆ, ਲੋਕਾਂ ਦੇ ਹਵਾਲੇ ਕੀਤਾ, ਉਹ ਅਸੀਂ ਅੱਜ ਵੇਖਦੇ ਹਾਂ ਕਿ ਉਹਨਾਂ ਦੇ ਇਹ ਪਿੰਡ ਆ ਕੇ, ਉਹਨਾਂ ਦੀ ਜੂਹ 'ਚ ਆ ਕੇ, ਉਹਨਾਂ ਦੀ ਜੰਮਣ ਭੋਏ 'ਤੇ ਆ ਕੇ ਸਾਨੂੰ ਪਤਾ ਪਿਆ ਲੱਗਦਾ ਕਿ ਵਾਕਈ ਉਹਨਾਂ ਨਾਲ ਪਿਆਰ ਕਰਨ ਵਾਲੇ, ਉਹਨਾਂ ਨਾਲ ਪ੍ਰੀਤ ਕਰਨ ਵਾਲੇ ਲੋਕ ਅੱਜ ਵੀ ਮੌਜੂਦ ਨੇ। ਮਾਸਟਰ ਯੂਸਫ ਸਾਹਿਬ ਤੇ ਜਨਾਬ ਸ਼ਫੀਕ ਫੌਜੀ ਸਾਹਿਬ ਜਿਹੜੇ ਨੇ, ਇਹ ਬੜੇ ਪਿਆਰ ਵਾਲੇ ਬੰਦੇ, ਇਹਨਾਂ ਨੇ ਬੜੀ ਉਹਨਾਂ ਦੀ ਖਿਦਮਤ ਵੀ ਕੀਤੀ, ਔਰ ਇਹਨਾਂ ਦੇ ਉਸ ਹਵਾਲੇ ਨਾਲ ਜਿਹੜੇ ਅਸੀਂ ਹੁਣ ਵੇਖਦੇ ਹਾਂ ਕਿ ਕੋਈ ਇੱਕ ਦਿਲ ਨਹੀਂ ਕਰਦਾ ਕਿ ਕਿਸੇ ਸ਼ੇਰ ਨੂੰ ਛੱਡ ਕੇ ਦੂਜਾ ਫੜਿਆ ਜਾਏ ਜਾਂ ਵੇਖਿਆ ਜਾਏ। ਜਦੋਂ ਤੀਹ ਕਾਇਨਾਤ ਦੀ ਬਜ਼ਮ ਅੰਦਰ ਦੌਰ ਚੱਲਦਾ ਸੁਬਹ ਤੇ ਸ਼ਾਮ ਰਹਿਣਾ, ਤਦੋਂ ਤੀਕ ਹਸਾਨ ਦੇ ਮਹਿਖਾਨੇ ਜਾਰੀ ਨਾਤ ਹਜ਼ੂਰ ਦਾ ਜਾਮ ਰਹਿਣਾ, ਤੇ ਝੂਮਨ ਮਹਿਫਲਾਂ ਜ਼ਿਕਰ ਮਿਲਾਦ ਦੀਆਂ ਪੁਖਤਾ ਆਸ਼ਕਾਂ ਇਸ਼ਕ ਮਦਾਮ ਰਹਿਣਾ, ਤੇ ਦਸਤ ਬਸਤਾ ਖਲੋ ਸਰਦਾਰ ਸਾਈਆਂ ਸੁੰਨੀ ਪੜਦਾ ਸਲਾਤੋ ਸਲਾਮ ਰਹਿਣਾ। ਤੇ ਇਹ ਜਿਹੜਾ ਤੁਖਦਾ ਧੂਆਂ ਉਹਨਾਂ ਦੀ ਕਿਤਾਬ ਹੈ, ਇਹ ਅੱਜ ਵੀ ਜਿਹੜਾ ਧੂਆਂ ਸਾਡੇ ਅੰਦਰ ਵੀ ਤੁਖਦਾ, ਤੇ ਤੁਸੀਂ ਇਹਨਾਂ ਦੇ ਕਲਾਮ ਨੂੰ ਪੜ੍ਹੋ ਤੇ ਤੁਹਾਨੂੰ ਵੀ ਪਤਾ ਲੱਗੇ ਕਿ ਉਹ ਧੂਆਂ ਕਿਸ ਗੱਲ ਦਾ ਸੀ, ਕਿਸ ਇਸ਼ਕ ਦਾ ਸੀ, ਕਿਹੜੇ ਪਿਆਰ, ਕਿਹੜੀ ਪ੍ਰੀਤ ਦਾ ਸੀ। ਉਹ ਆਂਦੇ ਕਿ ਸਹੀ ਨੇ ਕਿ ਸ਼ੋਲਾ ਹੇਠ ਤੇ ਉਸ ਦੇ ਕੱਖ ਕਿੱਲੇ, ਸ਼ੋਲਾ ਹੇਠ ਤੇ ਉਸ ਤੇ ਕੱਖ ਗਿੱਲੇ, ਨਹੀਂ ਮੱਚਦੀ ਨਿਕਲਦਾ ਧੂਆਂ ਰਹਿੰਦਾ, ਅੰਦਰ ਇਸ਼ਕ ਦੀ ਅੱਗ ਵਜੂਦ ਹਾਕੀ, ਅੱਖੀਂ ਰੋਂਦੀਆਂ ਤੇ ਬੰਦ ਮੂੰਹ ਰਹਿੰਦਾ, ਅੱਖੀਂ ਰੋਂਦੀਆਂ ਤੇ ਬੰਦ ਮੂੰਹ ਰਹਿੰਦਾ, ਯਾਦ ਯਾਰ ਦੀ ਰੂਝ ਤੇ ਸੂਝ ਅੰਦਰ, ਵੇਲਾ ਨਹੀਂ ਜਦੋਂ ਲੂ ਰਹਿੰਦਾ, ਤੇ ਹੁਜਰੇ ਦਿਲ ਦੇ ਵਿੱਚ ਸਰਦਾਰ ਸਾਈਆਂ ਉੱਥੇ ਮੈਂ ਨਹੀਂ ਮੁੜ ਤੂੰ ਰਹਿੰਦਾ। ਤੇ ਮੈਂ ਇੰਨੀ ਗੱਲ ਤੇ ਹੀ ਤੁਹਾਡੇ ਨਾਲ ਜਿਹੜਾ ਹੈ ਬਸ ਇਹ ਗੱਲ ਤੇ ਇੱਕ ਹੀ ਲੱਭ ਜਾਏ ਤੇ ਉਹਦੇ ਵਿੱਚ ਬਹੁਤ ਕੁਝ ਹੁੰਦਾ ਹੈ। ਤੇ ਸਾਡੇ ਕੋਲ ਫੌਜੀ ਸ਼ਫੀਕ ਸਾਹਿਬ ਜਿਹੜੇ ਸਾਈਂ ਸਰਦਾਰ ਅਲੀ ਸਰਦਾਰ ਦੇ ਬਹੁਤ ਵੱਡੇ ਫਾਲੋਅਰ ਨੇ, ਬਹੁਤ ਅੱਛਾ ਉਹਨਾਂ ਦਾ ਕਲਾਮ ਪੜ੍ਹਦੇ ਨੇ। ਇਸਲਾਮਾਬਾਦ ਤੋਂ ਬਿਲਖਸੂਸ ਅੱਜ ਸਪੈਸ਼ਲ ਇਸ ਪ੍ਰੋਗਰਾਮ ਵਾਸਤੇ ਤਸ਼ਰੀਫ ਲਿਆਏ, ਰਹਿਮਾਨੀ ਨਿਊਜ਼ ਦੇ ਪ੍ਰੋਗਰਾਮ ਵਾਸਤੇ ਇੱਥੇ ਆਏ। ਮੈਂ ਇਹਨਾਂ ਦਾ ਬੇਹੱਦ ਮਸ਼ਕੂਰ ਹਾਂ ਕਿ ਇਹਨਾਂ ਨੇ ਆਪਣੀ ਮਸਰੂਫੀਅਤ ਦੇ ਵਿੱਚੋਂ ਸਾਨੂੰ ਵਕਤ ਦਿੱਤਾ, ਔਰ ਸਾਨੂੰ ਵੀ ਮੌਕਾ ਆਪਣੀ ਜ਼ਿੰਦਗੀ ਦੇ ਵਿੱਚ ਮਿਲਿਆ ਕਿ ਅਸੀਂ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਪਤਾ ਸੁਣੀਏ, ਇਹਨਾਂ ਬਜ਼ੁਰਗਾਂ ਦੇ ਦਰਬਾਰ ਦੇ ਉੱਤੇ ਹਾਜ਼ਰ ਹੋ ਕੇ ਦੁਆ ਕੀਤੀ, ਫਾਤਿਹਾ ਪੜ੍ਹੀ, ਔਰ ਮੈਨੂੰ ਉਮੀਦ ਹੈ ਕਿ ਇਨਸ਼ਾ ਅੱਲਾਹ ਤਾਲਾ ਇਹ ਇਸ ਤਰ੍ਹਾਂ ਦਾ ਸਫ਼ਰ ਜਿਹੜਾ ਬਹੁਤ ਘੱਟ ਨਸੀਬ ਹੁੰਦਾ ਹੈ। ਅੱਜ ਦਾ ਸਫ਼ਰ ਯਕੀਨ ਕਰੋ ਬੜਾ ਲੰਮਾ ਸੀ, ਲੇਕਿਨ ਜਦੋਂ ਆਏ ਆ ਤੇ ਇਹਨਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਤੇ ਸਾਰੀ ਥਕਾਵਟ ਜਿਹੜੀ ਉਹ ਲੈ ਗਈ ਹੈ। ਤੇ ਮੈਂ ਫੌਜੀ ਸ਼ਫੀਕ ਸਾਹਿਬ ਅੱਗੇ ਦਰਖਾਸਤ ਕਰਾਂਗਾ ਕਿ ਸਾਈਂ ਸਰਦਾਰ ਅਲੀ ਸਰਦਾਰ ਬਾਜਵਾ ਸਾਹਿਬ ਦੀ ਜ਼ਿੰਦਗੀ ਦੇ ਬਾਰੇ ਇੱਕ ਦੋ ਗੱਲਬਾਤ, ਉਹਨਾਂ ਦਾ ਵਾਕਿਆ ਜ਼ਿੰਦਗੀ ਦਾ, ਜਾਂ ਜਿਹੜਾ ਤੁਹਾਨੂੰ ਕੋਈ ਚੰਗੀ ਉਹਨਾਂ ਦੀ ਕੋਈ ਗੱਲ ਕਰਦੇ ਨੇ ਉਹ ਸਾਡੇ ਨਾਲ ਗੱਲ ਸ਼ੇਅਰ ਕਰਨ, ਔਰ ਸਾਨੂੰ ਉਹਨਾਂ ਦਾ ਕੋਈ ਚੰਗਾ ਜਿਹਾ ਕਲਾਮ ਸੁਣਾਉਣ। ਸਾਡੀ ਨਵੀਂ ਜਨਰੇਸ਼ਨ ਜਿਹੜੀ ਅਸੀਂ ਉਹਨਾਂ ਨੂੰ ਦੱਸਣਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਸ਼ਾਇਰ ਸਨ, ਜਿਨ੍ਹਾਂ ਨੇ ਆਪਣੇ ਕਲਮਾਂ ਦੀ ਰਾਹੀਂ, ਜਿਨ੍ਹਾਂ ਦੇ ਉੱਤੇ ਅੱਲਾਹ ਤਬਾਰਕ व तआला ਦੀ ਖਾਸ ਰਹਿਮਤ ਹੋਈ, ਜਿਨ੍ਹਾਂ ਨੇ ਆਪਣੇ ਕਲਮਾਂ ਦੇ ਰਾਹੀਂ ਸਾਨੂੰ ਦੀਨ ਇਸਲਾਮ ਦੇ ਬਾਰੇ ਦੱਸਿਆ, ਇਸ ਦੁਨੀਆ ਦੇ ਬਾਰੇ ਦੱਸਿਆ, ਸੱਭਿਆਚਾਰ ਦੇ ਬਾਰੇ ਦੱਸਿਆ, ਆਪਣੇ ਬਜ਼ੁਰਗਾਂ ਦੇ ਦੀਨ ਦੇ, ਆਪਣੇ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਦੀਨ ਦੇ ਬਾਰੇ ਸਮਝਾਇਆ, ਔਰ ਉਹਨਾਂ ਨੇ ਆਪਣੇ ਕਲਮ ਦੇ ਰਾਹੀਂ ਲਿਖਿਆ। ਔਰ ਮੈਂ ਅੱਗੇ ਉਹਨਾਂ ਦੇ ਜਿਹੜੇ ਬੇਟਾ ਜੀ ਆਂਦੇ ਹਨ ਕਿ ਅਸੀਂ ਉਹਨਾਂ ਨੂੰ ਕਦੀ ਲਿਖਦਿਆਂ ਨਹੀਂ ਵੇਖਿਆ, ਹਮੇਸ਼ਾ ਪਿਛਲੀ ਰਾਤ ਨੂੰ ਲਿਖਦੇ ਸਨ। ਮੈਨੂੰ ਇਸ ਗੱਲ ਦਾ ਬਖੂਬੀ ਇਲਮ ਹੈ, ਮੇਰੀ ਆਪਣੀ ਕਿਤਾਬ ਸਿਫਤਾਂ ਰੱਬ ਰਸੂਲ ਦੀਆਂ, ਮੈਂ ਜਦੋਂ ਦਿਨੇ ਲਿਖਦਾ ਸਾਂ ਤਾਂ ਮੈਨੂੰ ਕੋਈ ਅਕਲ ਨਹੀਂ ਸੀ ਆਉਂਦੀ, ਪਰ ਜਦੋਂ ਰਾਤ ਨੂੰ ਮੈਨੂੰ 2-3 ਵਜੇ ਜਾਗ ਆਉਂਦੀ ਸੀ ਤੇ ਜਦੋਂ ਮੈਂ ਲਿਖਣਾ ਸ਼ੁਰੂ ਕਰਦਾ ਸਾਂ, ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਉਹ ਲਫ਼ਜ਼ ਕਿੱਥੋਂ ਰੱਬ ਸੋਹਣਾ ਦਿਮਾਗ ਵਿੱਚ ਪਾਉਂਦਾ ਤੇ ਕਲਮ ਦੇ ਰਾਹੀਂ ਕਲਮ ਖੁਦ ਬਖੁਦ ਲਿਖਦੀ ਏ। ਇਸ ਗੱਲ ਦੇ ਵਿੱਚ ਮੈਂ ਖੁਦ ਇਹਦਾ ਜ਼ਿੰਮੇਦਾਰੀ ਨਾਲ ਮੈਂ ਦਾਅਵਾ ਕਰਨਾ ਵਾ ਕਿ ਅੱਲਾਹ ਤਬਾਰਕ व तआला ਜਦੋਂ ਕਿਸੇ ਕੋਲੋਂ ਕੋਈ ਨੇਕ ਕੰਮ ਕਰਵਾਉਂਦਾ, ਜਿਹਦੇ ਉੱਤੇ ਜਦੋਂ ਰੱਬ
ਰੱਬ ਸੋਹਣਾ ਜਦੋਂ ਕਿਸੇ ਇਨਸਾਨ ਦੇ ਉੱਤੇ ਰਾਜ਼ੀ ਹੁੰਦਾ ਨਾ ਉਹ ਤੋਂ ਕੋਈ ਚੰਗੇ ਕੰਮ ਕਰਵਾ ਦਿੰਦਾ ਹੈ। ਉਹਨਾਂ ਦੀ ਸ਼ਾਇਰੀ, ਉਹਨਾਂ ਦਾ ਕਲਾਮ, ਉਹਨਾਂ ਦਾ ਇਹ ਸਾਰਾ ਜਿਹੜਾ ਕਲਾਮ ਹੈ ਉਹ ਸੀਨਾ ਬਸੀਨਾ ਇਨਸ਼ਾਅੱਲਾ ਆਉਣ ਵਾਲੀਆਂ ਨਸਲਾਂ ਦੇ ਅੰਦਰ ਜਾਏਗਾ। ਸੀ ਨਵੀਂ ਜਨਰੇਸ਼ਨ ਨੂੰ ਦੱਸਣ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਆ ਕਿ ਸਾਡਾ ਇੱਕ ਕਲਚਰ ਹੈ। ਤੇ ਮੈਂ ਜਨਾਬ ਸ਼ਫੀਕ ਫੌਜੀ ਸਾਹਿਬ ਅੱਗੇ ਦਰਖਾਸਤ ਕਰਾਂਗਾ ਕਿ ਸਾਈਂ ਸਰਦਾਰ ਅਲੀ ਸਰਦਾਰ ਦੇ ਹਵਾਲੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਨ, ਉਹਨਾਂ ਦੀ ਕੋਈ ਚੰਗਾ ਜਿਹਾ ਕਲਾਮ ਸਾਨੂੰ ਸੁਣਾਉਣ ਤਾਂ ਜੇ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਇਹਨਾਂ ਕੋਲੋਂ ਕੁਛ ਨਾ ਕੁਛ ਹਾਸਲ ਕਰ ਸਕੇ। ਇਹ ਜਿਹੜੇ ਵੇਖੋ ਅੱਜ ਕਿੱਡਾ ਸੋਹਣਾ ਮਾਹੌਲ ਹੈ। ਅਸੀਂ ਇੱਥੇ ਸਾਨੂੰ ਬਿਲਕੁਲ ਦੇਸੀ ਮਾਹੌਲ ਹੈ। ਅਸੀਂ ਆਏ ਹਾਂ ਤੇ ਸਾਨੂੰ ਇੰਝ ਲੱਗਦਾ ਜਿਵੇਂ ਅਸੀਂ ਕਮਾਲ ਦਾ ਇਲਾਕਾ ਹੈ ਕਿ ਚਿੜੀਆਂ ਤੇ ਚਹਿਚਹਾਉਂਦੀਆਂ ਨੇ ਪਈਆਂ, ਦਰਖਤਾਂ ਦੇ ਉੱਤੇ ਬੈਠੇ ਨੇ ਜਾਨਵਰ ਔਰ ਚਹਿਚਹਾਉਂਦੇ ਨੇ। ਕਿੱਡਾ ਸੋਹਣਾ ਸਮਾਂ ਪਿਛਲਾ ਪਹਿਰ ਹੈ। ਸਾਈਆਂ ਦੇ ਦਰਬਾਰ ਦੇ ਆਲੇ ਦੁਆਲੇ ਜਿਹੜੇ ਨੇ ਉਹ ਪਰਿੰਦੇ ਚਹਿਚਹਾਉਂਦੇ ਨੇ। ਮੈਨੂੰ ਦੋਸਤ ਜਿਹੜੇ ਨੂੰ ਰੋਕਦੇ ਹਨ ਤੇ ਮੇਰਾ ਦਿਲ ਕਰਦਾ ਸੀ ਕਿ ਇਹਨਾਂ ਨੂੰ ਚਹਿਚਹਾਉਣ ਦਿਓ, ਕਿਉਂਕਿ ਇਹ ਅੱਲਾਹ ਤਬਾਰਕ व तआला ने ਇਹਨਾਂ ਨੂੰ ਵੀ ਜ਼ਬਾਨ ਦਿੱਤੀ ਹੈ ਆਪਣਾ ਇਜ਼ਹਾਰ ਕਰਨ ਦੀ। ਤੇ ਮੈਂ ਜਨਾਬ ਫੌਜੀ ਸ਼ਫੀਕ ਸਾਹਿਬ ਅੱਗੇ ਦਰਖਾਸਤ ਕਰਾਂਗਾ ਕਿ ਚੰਦ ਗੱਲਾਂ ਜਿਹੜੀਆਂ ਨੇ ਸਾਈਂ ਸਰਦਾਰ ਅਲੀ ਸਰਦਾਰ ਔਰ ਉਹਨਾਂ ਦੀ ਸ਼ਾਇਰੀ ਦੇ ਬਾਰੇ ਕਰਨ। जी बहुत शुक्रिया जनाब। साढ़े बड़े बजुर्ग जनाब भलवान साहब जिहड़े ने ਅਸੀਂ ਇਹਨਾਂ ਦੇ ਔਰ ਇਹਨਾਂ ਦੇ ਚੈਨਲ ਤੇ ਮਸ਼ਕੂਰ ਆ ਜਨਾਬ ਰਹਿਮਾਨੀ ਨਿਊਜ਼ ਦੇ ਕਿ ਜਿਨ੍ਹਾਂ ਅੱਜ ਸਾਡੇ ਇਸ ਇਲਾਕਾ ਤਹਿਸੀਲ ਵਜ਼ੀਰਾਬਾਦ ਜ਼ਿਲ੍ਹਾ ਗੁਜਰਾਂਵਾਲੇ ਦੇ ਅਜ਼ੀਮ ਸੂਫੀ ਸ਼ਾਇਰ ਜਨਾਬ ਹਜ਼ਰਤ ਕਿਬਲਾ ਸਾਈਂ ਸਰਦਾਰ ਅਲੀ ਸਰਦਾਰ ਬਾਜਵਾ ਕਾਦਰੀ ਸਰਕਾਰ ਰਹਿਮਤੁल्लाह ਤਾਲਾ ਅਲੈਹ ਇਹਨਾਂ ਦੇ ਦਰਬਾਰ ਸ਼ਰੀਫ ਮਜ਼ਾਰ ਸ਼ਰੀਫ ਤੇ ਹਾਜ਼ਰ ਹੋ ਕੇ ਇਹ ਉਹਨਾਂ ਦੀ ਹਯਾਤ ਬਾਰੇ, ਉਹਨਾਂ ਦੀ ਸ਼ਾਇਰੀ ਬਾਰੇ ਪ੍ਰੋਗਰਾਮ ਤਰਤੀਬ ਦਿੱਤਾ। ਔਰ ਅੱਜ ਦਾ ਦਿਨ ਵੇਖੋ, ਈਦ ਦਾ ਦਿਨ ਹੈ ਸਾਡੀ। ਇਹ ਈਦ ਜਿਹੜੀ ਹੈ ਦੋਹਰੀ ਤਰੇਰੀ ਚੌਰੀ ਈਦ ਹੋ ਗਈ ਹੈ ਕਿ ਅੱਜ ਬੜਾ ਖੁਸ਼ੀ ਦਾ ਮੌਕਾ ਸਾਡੇ ਵਾਸਤੇ ਕਿ ਇਸ ਦਰਬਾਰ ਤੇ ਅਸੀਂ ਹਾਜ਼ਰ ਹੋ ਕੇ। ਤੇ ਭਲਵਾਨ ਸਾਹਿਬ ਮੈਂ ਸਾਈਂ ਦੀ ਹਯਾਤ ਬਾਰੇ ਦੱਸਾਂਗਾ ਕਿ ਮੈਂ ਦਸੰਬਰ 88 ਵਿੱਚ ਪਾਕਿਸਤਾਨ ਨੇਵੀ 'ਚ ਭਰਤੀ ਹੋ ਕੇ ਕਰਾਚੀ ਚਲਾ ਗਿਆ। ਉੱਥੇ ਮੇਰਾ ਇੱਕ ਦੋਸਤ ਸਾਥੀ ਸੀ ਜ਼ਫਰਵਾਲ ਦਾ, ਜ਼ਿਲ੍ਹਾ ਸਿਆਲਕੋਟ ਦਾ। ਉਹ ਅਸੀਂ ਰਲ ਕੇ ਉੱਥੇ ਮਹਿਫਲ ਪਾ ਕੇ ਜਾਂਦੇ ਹੁੰਦੇ ਸਾਂ। ਇਹ ਦੌਰ ਜਿਹੜਾ ਸੀ ਨਾ 93-94 ਸਨ ਦੌਰ ਜਿਹੜਾ ਸੀ, ਇਸ ਵਿੱਚ ਕੁੱਲ ਪਾਕਿਸਤਾਨ ਮਹਿਫਲ ਨਾਤ ਦਾ ਬੜਾ ਦੌਰ ਸੀ। ਔਰ ਰੁਬਾਈ ਜਿਹੜੀ ਸੀ, ਜਿਹਨੂੰ ਪਹਾੜੀ ਲੋਕ ਚਾਰ ਮਿਸਰਾ ਆਖਦੇ ਨੇ, ਅਸੀਂ ਰੁਬਾਈ ਆਉਂਦੇ ਹਾਂ, ਇਸ ਦਾ ਬੜਾ ਦੌਰ ਸੀ, ਬੜੀ ਪੜ੍ਹੀ ਜਾਂਦੀ ਸੀ ਔਰ ਇਹ ਮਹਿਫਲ ਦੀ ਜਾਨ ਹੁੰਦੀ ਸੀ। ਦੋ ਰੁਬਾਈਆਂ ਜਿਹੜੀਆਂ ਨਾ ਅਸੀਂ ਉੱਥੇ ਮਹਿਫਲ 'ਚ ਮੇਰਾ ਦੋਸਤ ਸਾਥੀ ਪੜ੍ਹਦਾ ਹੁੰਦਾ ਸੀ ਔਰ ਅਸੀਂ ਬਲਕਿ ਰਲ ਕੇ ਪੜ੍ਹਦੇ ਹੁੰਦੇ ਸਾਂ। ਅਤੇ ਉਹਦੇ ਵਿੱਚ ਲਫ਼ਜ਼ ਆਉਂਦਾ ਸੀ ਆਖਰ 'ਤੇ ਜਿਹੜਾ ਸੀ ਨਾ ਚੌਥਾ ਮਿਸਰਾ ਤੇ ਸਰਦਾਰ ਆਉਂਦਾ ਸੀ। ਉਹ ਅਸੀਂ ਤੇ ਇਸੇ ਤਰ੍ਹਾਂ ਪੜ੍ਹਦੇ ਆ ਗਏ, ਪਤਾ ਨਹੀਂ ਸੀ ਬਾਈ ਸਰਦਾਰ ਕੌਣ, ਇਹਨਾਂ ਪਤਾ ਕਿ ਲੋ ਜੀ ਸ਼ਾਇਰ, ਇਹ ਨਹੀਂ ਪਤਾ ਕਿੱਥੇ ਦਾ। ਔਰ ਬਾਈ ਇਹ ਸੀ ਕਿ ਕਮਲੀ ਵਾਲੇ ਆ ਹੁਸਨ ਦੀ ਬਜ਼ਮ ਅੰਦਰ ਪਾ ਕੇ ਤਾਜ ਲੌਲਾਕ ਦਾ ਸਾਜੇ ਆਇਓ, ਮੇਰੇ ਜੇਬ ਲੱਜੇ ਤੇ ਇੱਕ ਪਾਸੇ ਤੂੰ ਤੇ ਰੱਖਣ ਮੁਰਸਲਾਂ ਦੀ ਲੱਜ ਆਇਓ। ਤੇ ਪੂਜਾ ਰੱਬ ਦੀ ਕਿਸ ਤਰ੍ਹਾਂ ਕਰੀ ਦੀ ਏ ਦੱਸਣ ਸਾਰੀ ਮਖਲੂਕ ਨੂੰ ਚੱਜ ਆਇਓ। ਸਦੀਆਂ ਗੁਜ਼ਰ ਤੇ ਗਈਆਂ ਸਰਦਾਰ ਭਾਵੇਂ ਮੈਨੂੰ ਸਾਨੂੰ ਇੰਝ ਲੱਗਦਾ ਜਿਵੇਂ ਅੱਜ ਆਇਓ। ਸਦੀਆਂ ਗੁਜ਼ਰ ਤੇ ਗਈਆਂ ਸਰਦਾਰ ਭਾਵੇਂ ਸਾਨੂੰ ਇੰਝ ਲੱਗਦਾ ਜਿਵੇਂ ਅੱਜ ਆਇਓ। ਸਨ 1997 ਦੀ ਗੱਲ ਹੈ ਕਿ ਮੈਂ ਕਰਾਚੀੋਂ ਛੁੱਟੀ ਆਇਆ ਤੇ ਦਲੌਰ ਚੀਮਾ ਪਿੰਡ ਜਿਹੜਾ ਨਾ ਇੱਥੇ ਉਹ ਬਾਬਾ ਦਲੌਰੀ ਨਾਂ ਤੇ ਮਜ਼ਾਰ ਸ਼ਰੀਫ ਉਹਨਾਂ ਦਾ, ਉੱਥੇ ਮਹਿਫਲ ਪਾਕ ਸੀ। ਪਿੰਡੋਂ ਜੀ ਆਏ, ਉਦੋਂ ਮਹਿਫਲ ਦਾ ਬੜਾ ਲੋਕਾਂ ਦਾ ਜ਼ੌਕ ਸ਼ੌਕ ਸੀ, ਬੜੀ ਦੂਰ ਦੂਰ ਮਹਿਫਲ ਨਾਲ ਲੋਕ ਸੁਣਨ ਚਲੇ ਜਾਂਦੇ ਸਨ। ਪਿੰਡ ਐਲਾਨ ਹੋਇਆ, ਲਓ ਜੀ ਮਹਿਫਲ ਪਾ ਕੇ ਮੈਂ ਵੀ ਉੱਥੇ ਨਾਲ ਉਹਨਾਂ ਲੋਕਾਂ ਦੇ ਆ ਗਿਆ। ਮਹਿਫਲ ਪਾ ਕੋਈ ਜੀ ਮਹਿਫਲ ਪਾਕ ਦੇ ਦੌਰਾਨ ਨਕਾਬਤ ਵਾਲਾ ਉਸਨੇ ਐਲਾਨ ਕੀਤਾ, ਲਓ ਜੀ ਹੁਣ ਇੱਕ ਅਜ਼ੀਮ ਸੂਫੀ ਸ਼ਾਇਰ ਜਿਹੜੇ ਨੇ ਅਸੀਂ ਉਹਨਾਂ ਨੂੰ ਦਾਵਤ ਦਿੰਦੇ ਹਾਂ, ਉਹ ਤੁਹਾਨੂੰ ਆਪਣਾ ਕਲਾਮ ਸੁਣਾਉਣਗੇ। ਸਾਦਾ ਤਬੀਅਤ, ਸਾਦਾ ਲਿਬਾਸ, ਮਾਸ਼ਾਅੱਲਾ ਕੋਈ 8 ਫੁੱਟ ਦੇ ਕਰੀਬ ਕੱਦ ਸੀ ਆਪ ਦਾ ਸਰਕਾਰ ਦਾ, ਜਾਂ 8 ਫੁੱਟ ਤੋਂ ਉੱਚਾ ਕੱਦ ਸੀ ਗਾਲਬਨ। ਬਿਲਕੁਲ ਸਾਦਾ ਜੀ, ਸਿਰ ਤੇ ਪਗੜੀ ਬੰਨੀ ਹੈ, ਹੱਥ ਵਿੱਚ ਸੋਟੀ 'ਚ ਫੜੀ ਹੈ। ਤੇ ਜਿਸ ਵੇਲੇ ਮਾਈਕ ਅੱਗੇ ਆ ਕੇ ਖਲੋਤੇ ਨੇ ਸਰਕਾਰ ਨੇ ਦਰੂਦ ਪਾਕ ਪੜ੍ਹ ਕੇ, ਉਸ ਤੋਂ ਬਾਅਦ ਕਿਤਾਬਾਂ ਖੁੱਲ੍ਹ ਗਈਆਂ। ਇਹਨੇ ਤਾਂ ਪੜ੍ਹਨਾ ਸ਼ੁਰੂ ਕੀਤਾ, ਇਹਦਾ ਪੜ੍ਹਨਾ ਸ਼ੁਰੂ ਕੀਤਾ ਜਿਵੇਂ ਸਮਝੋ ਕਿ ਸਮੁੰਦਰ ਇਹਨਾਂ ਕੇ ਹੱਦ ਹੀ ਕੋਈ ਨਹੀਂ। 1997 ਤੋਂ ਲੈ ਕੇ ਅਲਹਮਦੁਲਿਲਾ ਅੱਜ ਤੱਕ ਸਰਕਾਰ ਨਾਲ ਤਲਕ ਹੈ। ਜਿੰਨਾ ਚਿਰ ਉਹ ਹਯਾਤ ਰਹੇ ਨੇ ਉਹਨਾਂ ਨਾਲ ਰਾਬਤਾ। ਮੈਂ ਜਦੋਂ ਵੀ ਕਰਾਚੀ ਛੁੱਟੀ ਆਉਂਦਾ ਸਾਂ ਉਹਨਾਂ ਨੂੰ ਮਿਲਣ ਆਉਂਦਾ ਸਾਂ ਔਰ ਸਪੈਸ਼ਲ ਫਿਰ ਖਤੋ ਕਿਤਾਬਤ ਰਹਿੰਦੀ ਸੀ। ਬੜਾ ਸੋਹਣਾ ਮੈਨੂੰ ਖਤ ਲਿਖਦੇ ਹੁੰਦੇ ਸਨ, ਜਿਸ ਤਰ੍ਹਾਂ ਅੱਗੇ ਉਹ ਫਰਮਾ ਰਹੇ ਸਨ ਉਹਨਾਂ ਦੇ ਮੇਰੇ ਖਿਆਲ ਹੈ ਭਤੀਜਾ ਜੀ ਜਾਂ ਸਾਹਿਬਜ਼ਾਦਾ ਸਾਹਿਬ ਫਰਮਾ ਰਹੇ ਸਨ ਕਿ ਲਿਖਦੇ ਹੱਥ ਕੰਬਦੇ ਸਨ। ਉਹ ਜਿਸ ਵੇਲੇ ਲਿਖਦੇ ਸਨ ਤੇ ਮੋਤੀ ਪਰੋਂਦੇ ਸਨ। ਉਹਨਾਂ ਦੇ ਹੱਥ ਦੇ 2 ਖੱਤ ਜਿਹੜੇ ਲਿਖੇ ਹੋਏ ਉਹ ਬਾਕੀ ਤੇ ਮੈਂ ਜਿਸ ਵੇਲੇ ਕਰਾਚੀ ਆਇਆ ਇੱਧਰ ਇਸਲਾਮਾਬਾਦ ਵੱਲ ਬਦਲੀ ਆਇਆ ਤੇ ਉਸ ਵੇਲੇ ਮੈਂ ਸਾਰੇ ਨਾ ਸਮੁੰਦਰ ਬੁਰਦ ਕਰ ਆਇਆ ਤੇ 2 ਖੱਤ ਜਿਹੜੇ ਨੇ ਉਹ ਕਿਸੇ ਡਾਇਰੀ ਕਾਪੀ 'ਚ ਮਹਿਫੂਜ਼, ਇੱਕ ਸਨ 2 ਫਰਵਰੀ 2000 ਦਾ, ਇੱਕ ਮਾਰਚ 2000 ਦਾ। ਉਹ ਇੱਕ ਮੇਰੇ ਕੋਲ ਤੋਹਫਾ ਸਰਕਾਰ ਦੇ ਹੱਥ ਦਾ ਲਿਖਿਆ ਆ ਮਹਿਫੂਜ਼ ਹੈ ਅਲਹਮਦੁਲਿਲਾ।
ਔਰ ਉਹ ਮੇਰੇ ਵਾਸਤੇ ਮੈਂ ਤੇ ਸਮਝਣਾ ਵਾ ਕਿ ਜਿਸ ਤਰ੍ਹਾਂ ਸਮਝੋ ਬਖਸ਼ਿਸ਼ ਦਾ ਜ਼ਰੀਆ, ਉਹ ਮੈਂ ਬੜੇ ਸੰਭਾਲ ਕੇ ਰੱਖੇ ਹੋਏ ਨੇ। ਇੱਕ ਦੂਸਰਾ ਸਨ 2005 ਵਿੱਚ ਵਜ਼ੀਰਾਬਾਦ ਤੋਂ ਇੱਕ ਰਸਾਲਾ ਜਨਾਬ ਨੇ ਨਾਮ ਮੇਰੇ ਜ਼ਿਹਨ 'ਚ ਨਿਕਲ ਗਿਆ, ਨਕਵੀ ਸਾਹਿਬ ਨੇ ਕੋਈ ਜ਼ਮੀਰ ਨਕਵੀ ਜੈਸਾ, ਉਹ ਜ਼ਮੀਰ ਰਸਾਲਾ ਉਹ ਕੱਢਦੇ ਸਨ। ਤਹਿਰ ਵਜ਼ੀਰਾਬਾਦੀ ਸਰਕਾਰ ਜਿਹੜੇ ਸਨ ਰਹਿਮਤੁल्लाह अलैह, ਉਹ ਮਿਲ ਕੇ ਉਹਨਾਂ ਰਸਾਲਾ ਕੱਢਿਆ 2005 ਉਹਨਾਂ ਰਸਾਲਾ, ਉਹਦੇ 'ਚ ਉਹਨਾਂ ਵਜ਼ੀਰਾਬਾਦ ਦਾ ਨੰਬਰ ਕੱਢਿਆ, ਤਾਰੀਖ व ਸ਼ਖਸੀਆਤ ਵਜ਼ੀਰਾਬਾਦ। ਉਹ ਮੈਨੂੰ ਇੱਕ ਦਫਾ ਇੱਥੇ ਸਾਰੋ ਕੀ ਚੀਮਾ ਜਿਹੜਾ ਸ਼ਹਿਰ ਹੈ ਨਾ, ਪਿੰਡ ਜਿਹੜਾ ਕਸਬਾ ਹੈ, ਇੱਥੇ ਮੇਰੇ ਉਹ ਜਮਾਤੀ ਇੱਕ ਉਹਦੀ ਆੜਤ ਦੀ ਦੁਕਾਨ ਹੈ, ਉੱਥੋਂ ਮਿੱਟੀ ਘੱਟੇ ਹੀ ਰੁਪੜਿਆ ਰਸਾਲਾ ਮੈਨੂੰ ਮਿਲਿਆ। ਮੈਂ ਉਸ ਨੂੰ ਜੇ ਝਾੜ ਕੇ ਵੇਖਿਆ, ਅਗਲਾ ਵਰਕਾ ਜਿਸ ਵੇਲੇ ਉਹਦਾ ਪਹਿਲਾ ਫੋਲਿਆ ਤੇ ਅਗਲੇ ਦੂਸਰੇ ਵਰਕੇ ਦੇ ਉੱਤੇ ਜਿਸ ਵੇਲੇ ਮੈਂ ਵੇਖਿਆ ਨਾਂ ਲਿਖਿਆ ਸਾਈਂ ਸਰਦਾਰ ਅਲੀ ਸਰਦਾਰ। ਮੈਂ ਉਸ ਨੂੰ ਝਾੜ ਕੇ ਚੁੰਮ ਕੇ ਅੱਖਾਂ ਨਾਲ ਲਾਇਆ। ਅਲਹਮਦੁਲਿਲਾ ਅੱਜ ਵੀ ਉਹ ਮੇਰੇ ਕੋਲ ਮਹਿਫੂਜ਼ ਹੈ। ਉਹ ਮੈਂ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗਾ। ਮੈਨੂੰ ਪਤਾ ਨਹੀਂ ਸੀ ਅਸਲ 'ਚ ਇਸ ਥੋੜੀ ਗਲਤੀ ਹੋ ਗਈ, ਮੈਂ ਤੁਹਾਡੇ ਵਾਸਤੇ ਕਾਪੀ ਲੈ ਕੇ ਆਣੀ ਸੀ, ਉਸ 'ਚ ਉਹਨਾਂ ਦੀ ਹਯਾਤ ਬਾਰੇ ਬੜੀ ਮਾਲੂਮਾਤ ਹੈ ਜੀ। ਉਹ ਅਲਹਮਦੁਲਿਲਾ ਮੇਰੇ ਕੋਲ ਮਹਿਫੂਜ਼ ਹੈ। ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਸਾਹਿਬਜ਼ਾਦੇ ਕਬੀਰ ਸੈਨ ਸਾਹਿਬ ਨੇ ਉਹ ਸਾਧੂ ਵਾਲਾ ਵਾਕਿਆ ਜਿਹੜਾ ਸੁਣਾਇਆ ਹੈ ਕਿ ਉਹ ਸਾਈਂ ਰਾਂ ਨੇ ਉਹ ਇਸ਼ਕ ਦੀ ਚੋਟ ਕਿਸ ਤਰ੍ਹਾਂ ਲੱਗੀ, ਉਹ ਮੇਰੇ ਕੋਲ ਮੈਂ ਸਨ 2012-13 'ਚ ਨੈੱਟ ਤੋਂ ਫੜਿਆ ਸੀ। ਉਹ ਵੀਡੀਓ ਵਿੱਚ ਮੈਂ ਕਰਾ ਕੇ ਹੈ ਤਾਂ ਸਿਰਫ ਆਵਾਜ਼ ਹੈ, ਉਹ ਵੀ ਤੁਹਾਨੂੰ ਮੈਂ ਇਨਸ਼ਾਅੱਲਾ ਪੇਸ਼ ਕਰਾਂਗਾ ਤਾਂ ਕਿ ਤੁਸੀਂ ਉਹਨਾਂ ਦੀ ਆਵਾਜ਼, ਉਹਨਾਂ ਦੀ ਜ਼ੁਬਾਨੀ ਉਹ ਵਾਕਿਆ ਜਿਹੜਾ ਤੁਸੀਂ ਸੁਣ ਸਕੋ। ਉਸ ਵਿੱਚ ਕਿਸੇ ਇੰਟਰਵਿਊ ਉਹਨਾਂ ਦਾ ਕੀਤਾ ਸੀ, ਉਹ ਉਹਦੇ 'ਚ ਮਹਿਫੂਜ਼ ਹੈ। ਤਕਰੀਬਨ 40-45 ਮਿੰਟ ਦੀ ਜਿਹੜੀ ਉਹ ਇੱਕ ਜੀ ਹੈ ਆਡੀਓ ਸੀ, ਲੇਕਿਨ ਉਸ ਨੂੰ ਵੀਡੀਓ ਕਨਵਰਟ ਕਰਕੇ ਨੈੱਟ ਤੇ ਫੇਸਬੁੱਕ ਤੇ ਲਗਾਇਆ ਗਿਆ। ਉਹ ਹੁਣੇ ਜਿਹੜਾ ਨਾ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਉਹ ਵੀ ਇਨਸ਼ਾਅੱਲਾ ਅਸੀਂ ਪੇਸ਼ ਕਰ ਦਿੰਦੇ ਹਾਂ ਤਾਂ ਕਿ ਤੁਸੀਂ ਉਹ ਉਹਨਾਂ ਦੀ ਹਯਾਤ ਬਾਰੇ ਵੇਖ ਸਕੋ। ਤੇ ਕਲਾਮ ਬਾਰੇ ਜਿਹੜਾ ਉਹਨਾਂ ਦਾ ਕਲਾਮ ਸਾਈਂ ਰਾਂ ਜਿੰਨਾ ਵੀ ਲਿਖਿਆ ਹੈ, ਉਹਨਾਂ ਜ਼ਰਬੁਲ ਮਿਸਲ ਕਲਾਮ ਲਿਖਿਆ। ਬੇਸ਼ੱਕ ਕੋਈ ਵੀ ਉਹਨਾਂ ਦਾ ਇੱਕ ਲਫ਼ਜ਼ ਲੈ ਲਓ, ਉਹਨਾਂ ਜ਼ਰਬੁਲ ਮਿਸਲ ਕਲਾਮ ਲਿਖਿਆ, ਉਹਨਾਂ ਮਿਸਾਲਾਂ ਦੇ ਕੇ ਲਿਖਿਆ। ਉਹਨਾਂ ਪਹਿਲੀ ਰਬਾਈ ਜਿਹੜੀ ਮੈਂ ਆਪ ਦੀ ਨਜ਼ਰ ਪੇਸ਼ ਕਰਨਾ, ਉਹਨਾਂ ਲਿਖਿਆ ਕਿ ਚਿੜੀ ਚੁੰਝ ਵਿੱਚ ਪਾਣੀ ਦਾ ਲੈ ਕਤਰਾ, ਜਦੋਂ ਚਿਖਾ ਖਲੀਲ ਦੇ ਵੱਲ ਟੁਰ ਪਈ, ਕਿਸੇ ਆਖਿਆ ਚਿਖਾ ਤੇ ਬੁਝਣੀ ਨਹੀਂ, ਨੀ ਤੂੰ ਲੈ ਕਿਉਂ ਕਤਰਾ ਜਲ ਟੁਰ ਪਈ। ਅੱਗੋਂ ਕਹਿਣ ਲੱਗੀ ਭਾਵੇਂ ਬੁਝਣੀ ਨਹੀਂ, ਉਹ ਮੈਂ ਤੇ ਸ਼ੌਕ ਨੁਕਤਾ ਕਰਨ ਹਲ ਟੁਰ ਪਈ। ਉਹ ਕਰਸਾਂ ਸ਼ੁਕਰ ਹਜ਼ਾਰ ਸਰਦਾਰ ਸਾਈਆਂ, ਨਬੀ ਨਾਲ ਜੇ ਪਿਆਰ ਦੀ ਗੱਲ ਟੁਰ ਪਈ। ਇਸ ਵਿੱਚ ਇਸ ਰਬਾਈ ਦੇ ਵਿੱਚ ਉਹਨਾਂ ਵੇਖੋ ਗੱਲ ਕਿਹੜੀ ਕੀਤੀ ਹੈ ਕਿ ਅਸੀਂ ਇੱਥੇ ਬਹਿ ਕੇ ਅੱਲਾ ਜੱਲਾ ਸ਼ਾਨਹੁ, ਅੱਲਾ ਦੇ ਪਿਆਰੇ ਮਹਿਬੂਬੇ ਕਿਬਰੀਆ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਤਾਲਾ ਅਲੈਹਿ व ਬਾਰਕ ਵਸੱਲਮ ਦੀ ਗੱਲਬਾਤ ਕਰ ਰਹੇ ਹਾਂ। ਅਹਿਲੇ ਬੈਤ ਅਤਹਾਰ ਸਲਾਮੁੱਲਾਹ ਅਲੈਹ ਸਲਾਵਤੁੱਲਾਹ ਅਲੈਹ ਉਹਨਾਂ ਦੀ ਗੱਲ ਕਰ ਰਹੇ ਹਾਂ। ਇਹ ਸਾਡੇ ਵਾਸਤੇ ਉਹਨਾਂ ਇੱਕ ਬਖਸ਼ਿਸ਼ ਦਾ ਵਸੀਲਾ। ਉਹਨਾਂ ਕਿਹਾ ਕਿ ਉਹ ਚਿੜੀ ਕਿਹਾ ਕਿ ਮੈਨੂੰ ਪਤਾ ਹੈ ਕਿ ਉਸ ਇੱਕ ਕਤਰੇ ਨਾਲ ਉਹ ਚੀਖਾ ਤਾਂ ਨਹੀਂ ਬੁਝਣੀ, ਲੇਕਿਨ ਉਹਨਾਂ ਆਸ਼ਕਾਂ ਵਿੱਚ ਮੇਰਾ ਨਾਂ ਜ਼ਰੂਰ ਆਏਗਾ। ਰੋਜ਼ੇ ਕਿਆਮਤ ਦੀ ਸੱਦ ਪਵੇਗੀ ਕੌਣ ਕੌਣ ਹੁਬ ਰੱਖਦਾ ਸੀ ਅੱਗ ਬੁਝਾਉਣ ਵਾਸਤੇ। ਤੇ ਅੱਗੇ ਆਕਾ ਕਰੀਮ ਮਹਿਬੂਬ ਸੱਲੱਲਾਹੁ ਤਾਲਾ ਅਲੈਹਿ व ਬਾਰਕ ਵਸੱਲਮ ਤੇ ਦਰੂਦ ਪਾਕ ਦੀ ਫਜ਼ੀਲਤ ਉਹ ਬਿਆਨ ਕਰਦੇ ਨੇ। ਲਿਖਦੇ ਨੇ ਕਿ ਕਿਸੇ ਸ਼ਹਿਦ ਦੀ ਮੱਖੀ ਨੂੰ ਪੁੱਛਿਆ ਏ, ਖੂਬ ਨਾਲ ਸ਼ਾਹਾਂ ਛੱਤਾ ਜੋੜਦੀ ਤੂੰ, ਸਮਝਦਾਰ ਅਤਾਰ ਨਹੀਂ ਲੱਭ ਸਕਿਆ, ਜਿਵੇਂ ਫੁੱਲਾਂ ਵਿੱਚੋਂ ਰਸ ਲੋੜਦੀ ਤੂੰ। ਕਰ ਤਵਾਫ ਤੂੰ ਫੁੱਲ ਤੇ ਬਹਿ ਜਾਂਦੀ, ਨਹੀਂ ਪੱਤੀਆਂ ਪਕੜ ਮਰੋੜਦੀ ਤੂੰ। ਨੁਕਤਾ ਦਸ ਸਰਦਾਰ ਖੁਦਾ ਕਰਕੇ, ਕਿਵੇਂ ਫੁੱਲਾਂ ਵਿੱਚੋਂ ਸ਼ਹਿਦ ਨਿਚੋੜਦੀ ਤੂੰ। ਇਹਦੇ ਅੱਗੇ ਹੁਣ ਮੱਖੀ ਜਵਾਬ ਦੇਣ ਲੱਗੀ। ਉਹ ਕੀ ਆਂਦੀ ਹੈ ਕਿ ਮੱਖੀ ਸ਼ਹਿਦ ਦੀ ਆਖਿਆ ਆਇਆ ਦੱਸਾਂ, ਮੈਂ ਕੋਈ ਇਲਮ ਨਹੀਂ ਬੂਦ ਨਾ ਬੂਦ ਪੜਦੀ, ਹਾਜ਼ਰ ਨਾਜ਼ਰ ਸਰਕਾਰ ਨੂੰ ਸਮਝ ਕੇ ਤੇ ਸੱਤਾਂ ਮੰਜ਼ਲਾਂ ਵਿੱਚੋਂ ਮਕਸੂਦ ਪੜਦੀ। ਕੁਰਾਨ ਪਾਕ ਦੀਆਂ 7 ਮੰਜ਼ਲਾਂ ਸੋਹਣੇ ਕਰੀਮ ਆਕਾ ਸੱਲੱਲਾਹੁ ਤਾਲਾ ਅਲੈਹਿ व ਬਾਰਕ ਵਸੱਲਮ ਹਾਜ਼ਰ ਨਾਜ਼ਰ ਸਮਝ ਕੇ ਕੀ ਕਹਿ ਰਹੀ ਹੈ ਕਿ ਹਾਜ਼ਰ ਨਾਜ਼ਰ ਸਰਕਾਰ ਨੂੰ ਸਮਝ ਕੇ ਤੇ ਸੱਤਾਂ ਮੰਜ਼ਲਾਂ ਵਿੱਚੋਂ ਮਕਸੂਦ ਪੜਦੀ। ਹਸਦ ਬੁਖਲ ਨਿਕਾਲ ਕੇ ਦਿਲ ਜਾਨੋ, ਪਾਕ ਇਸਮਾਂ ਵਿੱਚ ਵਜੂਦ ਪੜਦੀ। ਹੁੰਦਾ ਸ਼ਾਇਦ ਨਸੀਬ ਸਰਦਾਰ ਸਾਈਆਂ, ਸੋਹਣੇ ਕਮਲੀ ਵਾਲੇ ਤੇ ਹਾਂ ਜਦੋਂ ਦਰੂਦ ਪੜਦੇ। ਸੁਭਾਨ ਅੱਲਾਹ। ਅੱਗੇ ਉਹਨਾਂ ਇੱਕ ਮਿਸਾਲ ਦਿੱਤੀ ਹੈ, ਉਹ ਤੁਹਾਨੂੰ ਦੱਸਿਆ ਨਾ ਕਿ ਜ਼ਰਬੁਲ ਮਿਸਲ ਕਲਾਮ ਹੈ ਸਾਰਾ। ਤੇ ਆਪ ਨੇ ਗੱਲ ਕੀਤੀ ਹੈ ਕਿ ਬਈ ਇਹ ਉਹਨਾਂ ਦਾ ਕਲਾਮ ਜਿਹੜੀ ਸਾਡੀ ਅੱਜ ਦੀ ਜਿਹੜੀ ਪਦਾਇਸ਼, ਜਿਹੜੇ ਸਾਡੇ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗੇ, ਨੌਜਵਾਨਾਂ ਨੂੰ ਪਤਾ ਲੱਗੇ ਉਹਨਾਂ ਕੀ ਲਿਖਿਆ।
ਅਸਲੇ 'ਚ ਉਹਨਾਂ ਦੀ ਕੁਝ ਪੰਜਾਬੀ ਜਿਹੜੀ ਉਹ ਬੜੀ ਜਿਹੜੀ ਨਾ ਪੁਰਾਣੀ ਪੰਜਾਬੀ ਅੱਜ ਕੱਲ੍ਹ ਦੇ ਲੋਕਾਂ ਨੂੰ ਇੰਨੀ ਸਮਝ ਵੀ ਨਹੀਂ ਆਉਂਦੀ, ਲੇਕਿਨ ਇਹ ਜਿਹੜੇ ਸਮਝਣ ਵਾਲੇ ਸਮਝ ਲੈਂਦੇ ਨੇ। ਆਪ ਸਰਕਾਰ ਲਿਖਦੇ ਨੇ ਕਿ ਮੂੰਹ ਬੋਲ ਕਬੋਲ ਨਾ ਬੋਲਿਆ ਕਰ, ਸਦਾ ਖਸਮ ਨਾਰਾਜ਼ ਬੜ ਬੋਲੀਆਂ ਦੇ, ਕਾਂ ਸਿਰ ਖਾਏ ਕੋਏ ਠੰਡ ਪਾਏ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ। ਤੇ ਜਿਹੜੀਆਂ ਖਸਮਾਂ ਦੀ ਵਿੱਚ ਰਜ਼ਾ ਚੱਲਣ, ਕੰਮ ਸੌਰ ਦੇ ਨੇ ਉਹਨਾਂ ਗੋਲੀਆਂ ਦੇ, ਆਪ ਹੁਦਰੀਆਂ ਹੋਣ ਸਰਦਾਰ ਖੱਜਲ ਸ਼ਰਮਾ ਵਾਲੀਆਂ ਨੂੰ ਝੂਟੇ ਡੋਲੀਆਂ ਦੇ। ਆਪ ਹੁਦਰੀਆਂ ਹੋਣ ਸਰਦਾਰ ਖੱਜਲ ਸ਼ਰਮਾ ਵਾਲੀਆਂ ਨੂੰ ਝੂਟੇ ਡੋਲੀਆਂ ਦੇ। ਅੱਗੇ ਵੇਖੋ ਨਾ ਇੱਕ ਮਿਸਾਲ ਕੀ ਦਿੱਤੀ ਜਾਂਦੇ ਨੇ, ਕਿਸੇ ਊਠ ਤਾਈਂ ਤਾਨਾ ਮਾਰਿਆ ਏ, ਕਿਸੇ ਊਠ ਤਾਈਂ ਤਾਨਾ ਮਾਰਿਆ ਏ, ਤੇਰੀ ਹਰ ਸ਼ੋਹੀ ਜ਼ੋਰਦਾਰ ਫੜ ਲਈ, ਨੱਕ ਚੀਰ ਕੇ ਪਾ ਨਕੇਲ ਤੈਨੂੰ, ਤੇਰੀ ਅੜੀ ਬੰਦੇ ਸਮਝਦਾਰ ਫੜ ਲਈ। ਊਠ ਆਖਿਆ ਤੂੰ ਨਹੀਂ ਇਹ ਰਮਜ਼ ਸਮਝੀ, ਮਸਤ ਹੋ ਮੈਂ ਮਸਤ ਰਫਤਾਰ ਫੜ ਲਈ, ਪਾਟਾ ਨੱਕ ਸਰਦਾਰ ਤੇ ਕੀ ਹੋਇਆ, ਸ਼ੁਕਰੇ ਸਾਈਂ ਨੇ ਮੇਰੀ ਮੁਹਾਰ ਫੜ ਲਈ। ਪਾਟਾ ਨੱਕ ਸਰਦਾਰ ਤੇ ਕੀ ਹੋਇਆ, ਸ਼ੁਕਰੇ ਸਾਈਂ ਨੇ ਮੇਰੀ ਮੁਹਾਰ ਫੜ ਲਈ। ਤੇ ਸਰਕਾਰ ਮੈਂ ਇੱਕ ਗੱਲ ਜਿਹੜੀ ਉਹ ਇਹ ਕਰਨਾ ਚਾਹੁੰਦਾ ਕਿ ਜਿਹੜੇ ਲੋਕਾਂ ਨੇ ਸਾਈਂਰਾਂ ਨਾਲ ਅਕੀਦਤ ਕੀਤੀ ਹੈ, ਸਾਈਂਰਾਂ ਨਾਲ ਮੁਹੱਬਤ ਕੀਤੀ ਹੈ, ਸਾਈਂਰਾਂ ਨਾਲ ਉਲਫਤ ਕੀਤੀ ਹੈ, ਇਹ ਮਜ਼ਾਰ ਸ਼ਰੀਫ, ਇਹ ਦਰਬਾਰ ਸ਼ਰੀਫ ਹੀ ਉਹਨਾਂ ਬਣਵਾਇਆ ਹੈ। ਉਹ ਜ਼ਿਲ੍ਹਾ ਸਿਆਲਕੋਟ ਦੇ ਲੋਕ, ਜ਼ਿਲ੍ਹਾ ਸਿਆਲਕੋਟ ਦੇ ਲੋਕ, ਉਹਦੇ 'ਚ ਨਾਮੀ ਗ੍ਰਾਮੀ ਅੰਦਰ ਤਖਤੀ ਲੱਗੀ ਏ, ਉਹ ਤੁਸੀਂ ਵੇਖੀ ਹੋਣੀ ਹੈ ਜਾਂ ਹੋ ਸਕਦਾ ਪੂਰੇ ਗੌਰ ਨਾਲ ਨਾ ਵੇਖੀ। ਉੱਥੇ ਲਿਖਿਆ ਹਾਜੀ ਖਾਲਦ, ਹਾਜੀ ਖਾਲਦ ਨਾਂ ਲਿਖਿਆ ਹੈ। ਉਹ ਹਾਜੀ ਖਾਲਦ ਸਾਹਿਬ ਨੇ ਮੁਲਾਕਾਤ ਦਾ ਮੈਨੂੰ ਸ਼ਰਫ ਹਾਸਲ ਹੋਇਆ। ਉਹਨਾਂ ਦੇ ਉੱਥੇ ਉਹਨਾਂ ਹੋਟਲ ਬਣਾਇਆ ਹੈ, ਪੁਰਾਣਾ ਜਿਹਾ ਮਹੱਲਾ ਸਿਆਲਕੋਟ ਦਾ। ਉਹ ਹੋਟਲ ਕਿ ਜਿੱਥੇ ਕਲੰਦਰੇ ਲਾਹੌਰੀ ਹਜ਼ਰਤ ਅਲਾਮਾ ਡਾਕਟਰ ਮੁਹੰਮਦ ਇਕਬਾਲ ਸਰਕਾਰ ਰਹਿਮਤੁल्लाह ਤਾਲਾ अलैह ਮੈਨੂੰ ਦੱਸਿਆ ਗਿਆ ਕਿ ਆਪ ਸਰਕਾਰ ਇਸ ਹੋਟਲ ਤੇ ਨਾਸ਼ਤਾ ਫਰਮਾਉਂਦੇ ਹੁੰਦੇ ਸਨ। ਉਸ ਹੋਟਲ ਦੇ ਉਹ ਮੌਜੂਦਾ ਮਾਲਕ ਨੇ। ਤੇ ਉਹ ਇੱਕ ਜਿਹੜੀ ਨਜ਼ਮ ਆਪ ਸਰਕਾਰ ਦੇ ਮਜ਼ਾਰ ਸ਼ਰੀਫ ਤੇ ਸਰਹੰਦੀ ਲੱਗੀ ਹੋਈ ਹੈ, ਉਹ ਆਪ ਦੀ ਨਜ਼ਰ, ਆਪ ਦੇ ਪ੍ਰੋਗਰਾਮ ਦੀ ਨਜ਼ਰ, ਉਹ ਇੱਕ ਪੁਰਾਣੇ ਵਕਤਾਂ 'ਚ ਜਿਹੜੇ ਮੁਸ਼ਾਇਰੇ ਹੁੰਦੇ ਸਨ ਨਾ, ਪ੍ਰੋਗਰਾਮ ਜਿਹੜੇ ਹੁੰਦੇ ਸਨ, ਉਹ ਧਰਾ ਮਿਸਰਾ ਮਜ਼ਮੂਨ ਦਿੱਤਾ ਜਾਂਦਾ ਸੀ, ਉਸ 'ਤੇ ਮੁਸ਼ਾਇਰੇ ਹੁੰਦੇ ਸਨ। ਉਹ ਇੱਕ ਆਪ ਸਰਕਾਰ ਨੇ ਤਜ਼ਮੀਨ ਲਿਖੀ ਹੈ, ਔਰ ਜਿਹੜਾ ਮਜ਼ਮੂਨ ਮਿਲਿਆ ਸੀ ਉਹ ਸੀ ਇਹ ਸੀ ਕਿ ਸੁਬਾ ਉਹ ਸੀ ਸ਼ਮਾ ਦੇ ਨਾਲ ਹੋਇਆ, ਰਾਤੀ ਜੋ ਪਰਵਾਨਿਆਂ ਨਾਲ ਗੁਜ਼ਰੀ। ਸੁਬਾ ਉਹ ਸੀ ਸ਼ਮਾ ਦੇ ਨਾਲ ਹੋਇਆ, ਰਾਤੀ ਜੋ ਪਰਵਾਨਿਆਂ ਨਾਲ ਗੁਜ਼ਰੀ। ਤੇ ਇਸ ਦੇ ਅਗਲੇ ਸ਼ੇਰ ਜਿਹੜੇ ਨੇ ਆਪ ਸਰਕਾਰ ਕੀ ਲਿਖਦੇ ਨੇ ਕਿ ਉਸ ਉਮਰ ਨੇ ਪਾਏ ਨਜਾਤ ਸੇਰੇ, ਜਿਹੜੀ ਸੁੱਚਿਆਂ ਦਾਨਿਆਂ ਨਾਲ ਗੁਜ਼ਰੀ। ਉਹ ਜ਼ਿੰਦਗੀ ਸਦਾ ਅਜ਼ਾਬ ਅੰਦਰ, ਜੋ ਬਖੀਲਾਂ ਕੁਦਾਨਿਆਂ ਨਾਲ ਗੁਜ਼ਰੀ। ਤੇ ਬੜਾ ਚੱਜ ਕੁਚੱਜ ਦਾ ਫਰਕ ਹੁੰਦਾ, ਤੇ ਬੜਾ ਫਰਕ ਹੈ ਛਾਨਣੀ ਛੱਜ ਅੰਦਰ। ਬੜਾ ਚੱਜ ਕੁਚੱਜ ਦਾ ਫਰਕ ਹੁੰਦਾ, ਜਿਵੇਂ ਫਰਕ ਹੈ ਛਾਨਣੀ ਛੱਜ ਅੰਦਰ। ਵੋਟੀ ਉਹ ਨਾ ਖਸਮ ਕਬੂਲ ਕਰਦਾ, ਜਿਹਦੀ ਗੰਦੇ ਯਾਰਾਨਿਆਂ ਨਾਲ ਗੁਜ਼ਰੀ। ਦੌਲਤਮੰਦੋ ਖੁਦਾ ਦਾ ਵਾਸਤਾ ਜੇ ਦਿੱਤਾ, ਰੱਬ ਤੇ ਰੱਬ ਦੇ ਰਾਹ ਵਰਤੋ। ਉਹ ਦੱਸੋ ਭਲਾ ਕੀ ਸੀ ਕਾਰੂਨ ਦੇ ਨਾਲ ਹੋਇਆ, ਕੀ ਉਹਦੇ ਖਜ਼ਾਨਿਆਂ ਨਾਲ ਗੁਜ਼ਰੀ। ਤੇ ਅਕਲਮੰਦ ਨੇ ਛੇੜ ਕੇ ਮਸਲਿਆਂ ਨੂੰ, ਮੇਰੀ ਤਬਾਹ ਨੂੰ ਰੇ ਬਾਜ਼ਾਰ ਕਰਦੇ। ਉਹ ਘੜੀ ਨਹੀਂ ਭੁੱਲਣੀ ਉਮਰ ਸਾਰੀ, ਜਿਹੜੀ ਘੜੀ دیਵਾਨਿਆਂ ਨਾਲ ਗੁਜ਼ਰੀ। ਤੇ ਆਪਣੀ ਲਾਟ ਦੇ ਹੁਸਨ ਗਰੂਰ ਉੱਤੇ, ਇਹ ਜਿੱਥੋਂ ਮਜ਼ਮੂਨ ਸ਼ੁਰੂ ਹੋਇਆ ਸੀ ਹੁਣ ਉਹ ਸ਼ੇਰ ਆਉਣ ਲੱਗਾ ਕਿ ਆਪਣੀ ਲਾਟ ਦੇ ਹੁਸਨ ਗਰੂਰ ਉੱਤੇ ਸੜ ਗਏ ਸੜਨ ਵਾਲੇ, ਤੇ ਉਹ ਹੱਸਦੀ ਰਹੀ। ਸੁਬਾ ਉਹ ਸੀ ਸ਼ਮਾ ਦੇ ਨਾਲ ਹੋਇਆ, ਰਾਤੀ ਜੋ ਪਰਵਾਨਿਆਂ ਨਾਲ ਗੁਜ਼ਰੀ। ਤੇ ਵਿੱਚ ਆਪ ਤੇ ਤਾਬ ਸੀ ਵਾਂਗ ਸ਼ੀਸ਼ੇ, ਆਹਰ ਮਾਂ ਸੀ ਹਾਂਡੀ ਦੇ ਕੰਮ ਆਇਆ। ਏਠ ਪੈਰਾਂ ਦੇ ਰੁੱਲ ਤਬਾਹ ਹੁੰਦੇ, ਕੀ ਮੱਛੀ ਦੇ ਚਾਨਿਆਂ ਨਾਲ ਗੁਜ਼ਰੀ। ਤੇ ਘੜੀ ਦੋ ਵਿੱਚ ਬਜ਼ਮ ਦੀ ਮੌਜ ਵੇਖੀ ਮੈਂ, ਜਦੋਂ ਵੀ ਭਲਵਾਨ ਸਾਹਿਬ ਕੋਈ ਗੱਡੀ ਗੁਜ਼ਰੇ ਨਾ ਫੁੱਲਾਂ ਵਾਲੀ, ਜਿਵੇਂ ਦੂल्हा ਬੈਠਾ ਹੋਵੇ, ਕੋਈ ਵਿਆਹ ਸ਼ਾਦੀ ਹੋਵੇ, ਤੇ ਉੱਥੇ ਮੈਨੂੰ ਸ਼ੇਰ ਬੜਾ ਯਾਦ ਆਉਂਦਾ ਹੈ। ਇਹ ਮੈਂ ਸਰਕਾਰ ਦਾ ਖਸੂਸੀ ਸ਼ੇਰ ਜਿਹੜਾ ਅੰਦਰੋਂ ਗੁਣਗੁਣਾਨਾ ਹੁੰਦਾ ਵਾਂ ਕਿ ਘੜੀ ਦੋ ਵਿੱਚ ਬਜ਼ਮ ਦੀ ਮੌਜ ਵੇਖੀ, ਲੋਕੀ ਸਦਰਾਂ ਦੇ ਫੁੱਲ ਵਾਰਦੇ ਰਹਿ। ਬਾਅਦ ਸ਼ਾਦੀ ਦੇ ਵੀ ਦੂਲੇ ਪੁੱਛਿਆ ਨਹੀਂ, ਕੀ ਸਿਰਿਆਂ ਗਾਨਿਆਂ ਨਾਲ ਗੁਜ਼ਰੀ। ਤੇ ਚਿੜੀ ਬਾਦ ਨੂੰ ਆਖਿਆ ਵਿੱਚ ਝਾਂਝੇ, ਤੇਰੀ ਹੈਣ ਪਹਾੜ ਇਮਦਾਦ ਕਰਦੇ। ਆ ਵੇਖ ਲੈ ਕੀ ਔਕਾਤ ਮੇਰੀ, ਮੇਰੀ ਕੱਖ ਤੇ ਕਾਨਿਆਂ ਨਾਲ ਗੁਜ਼ਰੀ। ਤੇ ਅੱਗੇ ਆਂਦੇ ਨੇ ਕਿ ਮਰ ਗਿਆ ਜਦ ਸਾਈਂ ਸਰਦਾਰ ਯਾਰੋ, ਕਤਬਾ ਲਿਖ ਕੇ ਲਾਣਾ ਏ ਮਜ਼ਾਰ ਉੱਤੇ। ਮਰ ਗਿਆ ਜਦ ਸਾਈਂ ਸਰਦਾਰ ਯਾਰੋ, ਕਤਬਾ ਲਿਖ ਕੇ ਲਾਣਾ ਏ ਮਜ਼ਾਰ ਉੱਤੇ। ਇਹਨੂੰ ਆਪਣੇ ਮਾਰਦੇ ਰੇ ਧੱਕੇ, ਇਹਦੀ ਖੂਬ ਬਗਾਨਿਆਂ ਨਾਲ ਗੁਜ਼ਰੀ।
ਇਹ ਜਿਨ੍ਹਾਂ ਨਾਲ ਗੁਜ਼ਰੀ ਏ ਮਜ਼ਾਰ ਸ਼ਰੀਫ ਦਰਬਾਰ ਸ਼ਰੀਫ ਇਹ ਸਾਰਾ ਕੰਮ ਉਹਨਾਂ ਹੀ ਕਰਾਇਆ ਹੈ। ਇਹ ਸਾਰੀ ਅਕੀਦਤ ਮੁਹੱਬਤ ਸਾਰਾ ਫੈਜ਼ ਉਹਨਾਂ ਹੀ ਲੁੱਟਿਆ ਹੈ। ਉਹ ਮੈਂ ਤੇ ਬਲਕਿ ਇੰਨੀ ਹੋਸ਼ਮਤ ਨਹੀਂ ਸੀ ਤੇ ਮੈਂ ਇੱਕ ਵਾਰੀ ਆਖਿਆ ਸਾਈਂ ਜੀ ਅਗਰ ਮੈਂ ਤੁਹਾਡਾ ਮਰੀਦ ਹੋਣਾ ਚਾਹੁੰਦਾ ਇਜਾਜ਼ਤ। ਉਹਨਾਂ ਆਖਿਆ ਪੁੱਤਰ ਮੈਂ ਫਕੀਰ ਹਾਂ, ਮੈਂ ਕੋਈ ਪੀਰ ਨਹੀਂ ਹਾਂ। ਔਰ ਉਹਨਾਂ ਦੀ ਫਕੀਰ ਦਾ ਇੱਕ ਵਾਕਿਆ ਕਿ ਜਿਹੜਾ ਮੈਂ ਰਸਾਲਾ ਦਿਆਂਗਾ ਆਪ ਨੂੰ ਉਸ 'ਚ ਕਲਮ ਬੰਦੇ ਕਿ ਜ਼ਿਲ੍ਹਾ ਗੁਜਰਾਂਵਾਲਾ ਸਾਡੇ ਸ਼ਹਿਰ ਦੇ ਗੁਜਰਾਂਵਾਲੇ ਸ਼ਹਿਰ ਦੇ ਡਾਕਟਰ ਫਕੀਰ ਮੁਹੰਮਦ ਫਕੀਰ ਬਾਬਾ ਪੰਜਾਬੀ ਉਹਨਾਂ ਦੀ ਕਿਤਾਬ ਦਾ ਇੱਕ ਵਾਕਿਆ ਉਹ ਆਪ ਸਰਕਾਰ ਉਹਦੇ 'ਚ ਨੋਟ ਔਰ ਸੁਣਾਉਂਦੇ ਸਨ ਕਿ ਕਿਤਾਬ ਦਾ ਨਾਂ ਸੀ ਸਦਾਏ ਫਕੀਰ। ਕਿਸੇ ਬੰਦੇ ਉਹਨਾਂ ਨੂੰ ਕਿਤਾਬ ਦਿੱਤੀ ਸਾਈਂ ਜੀ ਇਹ ਕਿਤਾਬ ਲਵੋ ਤੇ ਜ਼ਰਾ ਪੜ੍ਹਿਆ ਜੇ ਪੜ੍ਹ ਕੇ ਮੈਨੂੰ ਦੱਸਿਆ ਜੇ ਕੈਸੀ ਹੈ। ਆਪ ਸਰਕਾਰ ਨੇ ਉਹਦੇ 'ਚੋਂ 6 ਮਿਸਰੇ ਪੜ੍ਹ ਕੇ ਸੋਹਣੇ ਕਰੀਮ ਆਕਾ ਮਹਬੂਬ ਕਿਬਰੀਆ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਤਆਲਾ ਅਲੈਹਿ व ਬਾਰਕ ਵਸਲਮ ਦੀ ਸ਼ਾਨ ਨਾਤ ਪਾਕ ਦੇ 6 ਮਿਸਰੇ ਪੜ੍ਹ ਕੇ ਕਿਤਾਬ ਬੰਦ ਕਰਕੇ ਵਾਪਸ ਦੇ ਦਿੱਤੀ। ਦਿਲ 'ਚ ਹੁਬ ਉੱਠੀ ਬਈ ਇਹ ਕਿਤਾਬ ਵਾਪਸ ਕਰਨ ਵਾਲੀ ਨਹੀਂ ਰੱਖਣ ਵਾਲੀ ਹੈ। ਔਰ ਕਿਤਾਬ ਦੀ ਕੀਮਤ ਹਦੀਆ ਸੀ 1 ਰੁਪਈਆ। 1 ਰੁਪਈਆ ਕੋਲ ਨਹੀਂ ਸੀ, 1 ਰੁਪਈਆ ਕੋਲ ਨਹੀਂ ਸੀ। ਮਿਸਤਰੀ ਨਾਲ ਮਜ਼ਦੂਰੀ ਸੀ 8 ਆਨੇ। 2 ਦਿਨ ਮਿਸਤਰੀ ਨਾਲ ਮਜ਼ਦੂਰੀ ਕਰਕੇ ਰੁਪਈਆ ਬੋਝੇ 'ਚ ਪਾ ਕੇ ਜੇਬ ਦੇ ਵਿੱਚ ਪਾ ਲਿਆ। ਪੈਰੀ ਜੁੱਤੀ ਕੋਈ ਨਹੀਂ। ਜੋ ਕੁਝ ਉਸ ਵਕਤ ਪੁਰਾਣੇ ਵਕਤਾਂ 'ਚ ਲੋਕਾਂ ਦੇ ਕੱਪੜੇ ਹੁੰਦੇ ਸਨ, ਜੋ ਹਾਲਤ ਹੁੰਦੀ ਸੀ, ਵਕਤ ਗਰੀਬੀ ਸੀ। ਇੱਥੋਂ ਚੱਲ ਕੇ ਇਸ ਕੱਕੇ ਤੋਂ ਚੱਲ ਕੇ ਗੁਜਰਾਂਵਾਲੇ ਸ਼ਹਿਰ ਤੱਕ ਪੈਦਲ ਜਾ ਕੇ ਉਸ ਮੁਤਲਕਾ ਜਗ੍ਹਾ ਤੇ ਪਹੁੰਚ ਕੇ 2 ਮੰਜ਼ਲਾ ਮਕਾਨ ਨੇ ਦਸਤਕ ਦਿੱਤੀ, ਦਰਵਾਜ਼ਾ ਖੜਕਾਇਆ। ਡਾਕਟਰ ਸਾਹਿਬ ਨੇ ਖਿੜਕੀ ਖੋਲ ਕੇ ਉੱਤੋਂ ਥੱਲੇ ਵੇਖਿਆ, ਨੌਜਵਾਨ ਨੇ ਪੈਰੀ ਜੁੱਤੀ ਕੋਈ ਨਹੀਂ, ਵਾਲ ਜਿਹੜੇ ਨੇ ਘਟੀਓ ਘਟੀ ਹੋਏ ਆ, ਮਿੱਟੀਓ ਮਿੱਟੀ ਹੈ, ਪਸੀਨੇ ਪਸੀਨੇ ਇਹ ਹਾਲਤ ਵੇਖ ਕੇ ਆਂਦੇ ਨੇ ਜਾ ਕਾਕਾ ਮਾਫ ਕਰ। ਅੱਛਾ ਜਾ ਕਾਕਾ ਮਾਫ ਕਰ। ਆਪ ਨੇ ਜੇਬ ਵਿੱਚ ਹੱਥ ਪਾ ਕੇ ਰੁਪਈਆ ਕੱਢ ਕੇ ਕਿਹਾ ਸਰਕਾਰ ਸਦਾਏ ਫਕੀਰ ਦਾ ਫਕੀਰ ਹਾਂ, ਮੈਂ ਕੋਈ ਮੰਗਤ ਨਹੀਂ, ਮੈਂ ਕੋਈ ਫਕੀਰ ਨਹੀਂ, ਇਹ ਰੁਪਈਆ ਲੈ ਲਓ, ਮੈਨੂੰ ਕਿਤਾਬ ਦੇ ਦਿਓ। ਸਦਾਏ ਫਕੀਰ ਕਿਤਾਬ ਦੇ ਦਿਓ, ਸਦਾਏ ਫਕੀਰ ਦਾ ਫਕੀਰ ਹਾਂ। ਡਾਕਟਰ ਸਾਹਿਬ ਥੱਲੇ ਉਤਰੇ, ਬੈਠਕ ਦਾ ਦਰਵਾਜ਼ਾ ਖੋਲ੍ਹਿਆ, ਬਿਠਾਇਆ, ਅੰਦਰ ਚਲੇ ਗਏ। ਅੰਦਰੋਂ ਤਗਾਰੀ ਲੈਣ ਦੀ ਜਿਹਨੂੰ ਅਸੀਂ ਆਪਣੀ ਜ਼ੁਬਾਨੇ ਦਬੜਾ ਆਉਂਦੇ ਹਾਂ, ਬਾਲਟੀ 'ਚ ਪਾਣੀ ਲੈਣ ਦਾ, ਮੱਗਾ ਲੈਣ ਦਾ, ਸਾਬਣ ਤੌਲੀਆ ਜੁੱਤੀ ਲਿਆ ਕੇ ਆ ਕੇ ਉਹਨਾਂ ਨੂੰ ਬਿਠਾਇਆ ਚਾਰਪਾਈ ਤੇ ਜਾਂ ਕੁਰਸੀ ਤੇ ਆਪ ਡਾਕਟਰ ਸਾਹਿਬ ਭੋਏ ਬਹਿ ਕੇ ਆਂਦੇ ਨੇ ਚੱਲ ਕਾਕਾ ਪੈਰ ਦਬੜੇ ਵੇ ਤਾਰ। ਆਪ ਨੇ ਹੱਥ ਜੋੜੇ, ਮਾਫੀ ਮੰਗੀ। ਨਾ ਸਰਕਾਰ ਤੇ ਬੇਅਦਬੀ ਹੋਣਾ, ਮੈਂ ਜੋ ਤੈਨੂੰ ਹੁਕਮ ਕਰਨਾ ਵਾ ਐਵੇਂ ਕਰ, ਪੈਰ ਦਬੜੇ ਧਰ। ਪੈਰ ਦਬੜੇ ਧਰੇ। ਡਾਕਟਰ ਸਾਹਿਬ ਨੇ ਹੱਥੀਂ ਮਲ ਧੋ ਕੇ ਸਾਬਣ ਨਾਲ ਤੌਲੀਏ ਨਾਲ ਸਾਫ਼ ਕਰਕੇ ਪੈਰੀ ਜੁੱਤੀ ਪਵਾਈ, ਖਿਦਮਤ ਖਾਤਰ ਕੀਤੀ। ਫਿਰ ਟੁਰਨ ਲੱਗਿਆ, ਕਿਤਾਬ ਵੀ ਪੇਸ਼ ਕੀਤੀ। ਫਿਰ ਕਿਰਾਇਆ ਵੀ ਦਿੱਤਾ ਲੈ ਹੁਣ ਪੈਦਲ ਨਹੀਂ ਜਾਣਾ। ਉੱਥੋਂ ਗੁਜਰਾਂਵਾਲੇ ਤੋਂ ਵਜ਼ੀਰਾਬਾਦ ਤੋਂ ਮਨਸੂਰ ਵਾਲੀ ਸਟੇਸ਼ਨ ਤੱਕ ਰੇਲ ਆਉਂਦੀ ਸੀ, ਉਸ ਤੋਂ ਅੱਗੇ ਟਾਂਗੇ ਆਉਂਦੇ ਸਨ ਕਿ ਪੈਦਲ ਨਹੀਂ ਜਾਣਾ, ਹੁਣ ਇਸ ਤਰ੍ਹਾਂ ਸਫ਼ਰ ਕਰਨਾ। ਇਹ ਉਹਨਾਂ ਦੀ ਜ਼ਿੰਦਗੀ ਦਾ ਯਾਦਗਾਰ ਵਾਕਿਆ ਇਹ ਉਸ ਰਸਾਲੇ ਵਿੱਚ ਕਲਮ ਬੰਦ ਇਸ ਤੇ ਲਿਖਿਆ। ਮਜ਼ਮੂਨ ਜਿਹੜਾ ਲਿਖਣ ਦਿੱਤਾ ਉਹਨੇ ਦਿੱਤਾ ਮੁਹਿਬ ਔਰ ਮਹਿਬੂਬ ਕੀ ਮੁਲਾਕਾਤ। ਬਾਕੀ ਮੈਂ ਜਿੱਥੇ ਤੱਕ ਸਾਈਰਾਂ ਦੀ ਸੋਹਬਤ ਮੈਨੂੰ ਨਸੀਬ ਹੋਈ ਹੈ ਉਹਦੇ 'ਚ 3 ਹਸਤੀਆਂ ਦਾ ਜਿਹੜਾ ਆਪਸ ਵਿੱਚ ਬੜਾ ਜੋੜ ਸੀ। ਜਨਾਬ ਦਾਇਮ ਇਕਬਾਲ ਦਾਇਮ ਸਰਕਾਰ ਜਿਹੜੇ ਪਹਿਲੇ ਮਾਸਟਰ ਯੂਸਫ ਸਾਹਿਬ ਦਾ ਜ਼ਿਕਰ ਕੀਤਾ, ਉਸ ਤੋਂ ਬਾਅਦ ਜਨਾਬ ਮੀਆਂ ਅਨੈਤ ਹੁਸੈਨ ਜੱਟ ਕਸੂਰਮੰਦ, ਅਗਰ ਆਪਨੇ ਨਾਂ ਸੁਣਿਆ ਕਸੂਰਮੰਦ ਸਰਕਾਰ। ਇਹ ਤਰ੍ਹਾਂ ਦਾ ਆਪਸ ਵਿੱਚ ਬੜਾ ਜੋੜ ਸੀ। ਇਹਨਾਂ ਦਾ ਪਿੰਡ ਕੱਸੋ ਕੇ ਜ਼ਿਲ੍ਹਾ ਗੁਜਰਾਤ ਜਲਾਲਪੁਰ ਜੱਟਾਂ ਜੀ। ਔਰ ਸਾਈਰਾਂ ਨੇ ਕਸੂਰਮੰਦ ਸਰਕਾਰ ਦੀ ਕਿਤਾਬ ਦੇ ਵਿੱਚ ਜਿਹੜਾ ਕਲਾਮ ਲਿਖਿਆ ਔਰ ਉਹਦੇ 'ਚ ਉਹਨਾਂ ਕਲਾਮ ਲਿਖ ਕੇ ਉਹਨਾਂ ਬਾਰੇ ਲਿਖਿਆ ਕਿ ਵੇ ਕਸੂਰਮੰਦ ਤੇਰਾ ਕਲਾਮ ਪੜ੍ਹ ਕੇ ਲੋਕੀ ਰੋਟੀ ਰੋਜ਼ੀ ਕਮਾ ਕੇ ਖਾਣਗੇ। ਔਰ ਅਲਹਮਦੁਲਿਲਾ ਅੱਜ ਇਲਾਕਾ ਜ਼ਿਲ੍ਹਾ ਗੁਜਰਾਤ ਜਲਾਲਪੁਰ ਜੱਟਾਂ ਸਾਈਡ ਦੇ ਜਿੰਨੇ ਗਵਈਏ ਤੁਸੀਂ ਵੇਖੋ ਨੈੱਟ ਤੇ ਜੀ ਕਲਾਮ ਉਹਨਾਂ ਦਾ ਪੜ੍ਹਦੇ ਨੇ ਜਾਂ ਸਾਈਰਾਂ ਦਾ ਪੜ੍ਹਦੇ ਨੇ। ਇਹਨਾਂ ਦੋਵਾਂ ਹਸਤੀਆਂ ਦਾ ਕਲਾਮ ਪੜ੍ਹਦੇ ਨੇ। ਔਰ ਸਾਈਰਾਂ ਦੀ ਅਹਿਲੇ ਬੈਤ ਇਤਹਾਰ ਦੇ ਨਾਲ ਅਕੀਦਤ ਔਰ ਮੁਹੱਬਤ ਉਹ ਇੱਕ ਰੁਬਾਈ ਕਹਿੰਦੇ ਨੇ ਕਿ ਇਹ ਕਲਾਮ ਕੁਰਾਨ ਖੁਦਾਵੰਦੀ ਆਇਆ ਨਬੀ ਤੇ ਅੱਗੋਂ ਕੌਨੈਨ ਪੜਿਆ, ਕਿਸੇ ਮਿੰਬਰ ਮੁਸੱਲੇ ਤੇ ਸੇਜ ਉੱਤੇ, ਕਿਸੇ ਤਹਤ ਉੱਤੇ ਨਾਲ ਚੈਨ ਪੜਿਆ। ਕਮਲੀ ਵਾਲੇ ਦੇ ਹੁਕਮ ਥੀਏ ਮੁਸਲਮਾਨਾਂ ਨਾਲ ਸ਼ੌਕ ਇਹਨੂੰ ਦਿਨ ਰੈਨ ਪੜਿਆ ਇੰਜ ਨੇ ਕਿਸੇ ਸਰਦਾਰ ਸਾਈਆਂ ਜਿਵੇਂ ਨੇਜ਼ੇ ਤੇ ਸਖੀ ਹੁਸੈਨ ਪੜਿਆ। ਬੱਚਿਆਂ ਵਾਲਿਓ ਜ਼ਰਾ ਗੌਰ ਕਰਨਾ, ਬੱਚੇ ਕਿਸ ਤਰ੍ਹਾਂ ਗਲੇ ਲਗਾਈ ਦੇ ਨੇ, ਧੁੱਪੋਂ ਸਰਦੀਆਂ ਲਾਲ ਬਚਾਈ ਦੇ ਨੇ, ਨਵੇਂ ਕੱਪੜੇ ਰੋਜ਼ ਪਹਿਨਾਈ ਦੇ ਨੇ। ਇਹ ਪਰ ਮਜ਼ਾ ਤੇ ਤੁਸੀਂ ਇਹ ਜਾਣਦੇ ਨਹੀਂ, ਗੋਦਾਂ ਵਿੱਚ ਵੀ ਲਾਲ ਕਟਾਈ ਦੇ ਨੇ, ਬਾਜੂ ਸਖੀ ਹੁਸੈਨ ਸਰਦਾਰ ਸਾਈਆਂ ਕਿਸੇ ਕੋਲੋਂ ਇਹ ਭਾਰ ਨਾ ਚਾਹੀਦੇ ਨੇ। ਤੀ ਉਹਨਾਂ ਆਖਿਆ ਕਾਇਨਾਤ ਦੇ ਇਸ ਨਿਜ਼ਾਮ ਅੰਦਰ ਕੋਈ ਘੜੀ ਨਾ ਘੜੀ ਸ਼ਹੀਦ ਹੁੰਦੀ, ਰਹਿੰਦੇ ਬੰਦ ਬਾਜ਼ਾਰ ਹਕੀਕਤਾਂ ਦੇ, ਕਿੱਥੋਂ ਜਿੰਸ ਨਜਾਤ ਖਰੀਦ ਹੁੰਦੀ।
ਜ਼ਿਕਰ ਫਿਕਰ ਇਬਾਦਤਾਂ ਹੁੰਦੀਆਂ ਨਾ ਕੋਈ ਦੀਦ ਸ਼ੁਨੀਦ ਉਮੀਦ ਹੁੰਦੀ। ਇਹ ਈਦਾਂ ਹੁੰਦੀਆਂ ਸਾਈਂ ਸਰਦਾਰ ਕਿੱਥੋਂ ਜੇ ਨਾ ਈਦ ਮਿਲਾਦ ਦੀ ਈਦ ਹੁੰਦੀ। ਇਹ ਈਦਾਂ ਹੁੰਦੀਆਂ ਸਾਈਂ ਸਰਦਾਰ ਕਿੱਥੋਂ ਜੇ ਨਾ ਈਦ ਮਿਲਾਦ ਦੀ ਈਦ ਹੁੰਦੀ। ਬਾਕੀ ਸਰਕਾਰ ਦਾ ਕਲਾਮ ਜਿਹੜਾ ਉਹ ਇੰਨਾ ਕੁ ਜ਼ਰਬੁਲ ਮਿਸਲ ਕਲਾਮ ਆਪ ਸਰਕਾਰ ਨੇ ਲਿਖਿਆ, ਬੜੀਆਂ ਮਿਸਾਲਾਂ ਦੇ ਕੇ ਲਿਖਿਆ। ਇਹ 1 ਮਿੰਟ ਮੈਂ ਜ਼ਰਾ ਕੋ ਭਲਵਾਨ ਸਾਹਿਬ ਨੂੰ ਦੇਣਾ ਤੇ ਮੈਂ ਉਹਨਾਂ ਦਾ ਇੱਕ ਕਲਾਮ ਲੱਭ ਕੇ ਤੇ ਉਸ ਤੋਂ ਬਾਅਦ ਫਿਰ ਜੀ ਨਾਜ਼ਰੀਨ, ਵੇਖਿਆ ਤੁਸੀਂ ਕਿ ਬੇਸ਼ੱਕ ਸਾਈਂ ਸਰਦਾਰ ਅਲੀ ਸਰਦਾਰ ਜਿਹੜੇ ਨੇ ਸਾਡੇ ਸੂਫੀ ਸ਼ਾਇਰ ਸੂਫੀ ਬਜ਼ੁਰਗ ਜਿਨ੍ਹਾਂ ਨੇ ਆਪਣੇ ਕਲਮ ਦੇ ਰਹੀ ਦੁਨੀਆ ਦੀ ਹਕੀਕਤ ਸਾਨੂੰ ਵਹਾ ਦਿੱਤੀ, ਸਾਡੇ ਸਭ ਕੁਝ ਸਾਹਮਣੇ ਲੈ ਆਂਦਾ। ਤੇ ਤੁਹਾਡੇ ਸਾਹਮਣੇ ਫੌਜੀ ਸ਼ਫੀਕ ਸਾਹਿਬ ਨੇ ਤੇ ਮੋਤੀ ਪਰੋ ਦਿੱਤੇ। ਦਿਲ ਕਰਦਾ ਹੈ ਕਿ ਇਹਨਾਂ ਦੀ ਜਿਹੜੀ ਸ਼ਾਇਰੀ ਬਜ਼ੁਰਗਾਂ ਦੀ, ਉਹਨਾਂ ਦੀ ਗੱਲਬਾਤ, ਉਹਨਾਂ ਦੀ ਸ਼ਾਇਰੀ ਜਿਹੜੀ ਉਹ ਇਹ ਮਹਿਫਲ ਜਿਹੜੀ ਬਹੁਤ ਲੰਮੀ ਹੋਵੇ, ਕਿਉਂਕਿ ਸਾਨੂੰ ਤਕਰੀਬਨ ਘੰਟੇ ਡੇਢ ਦਾ ਇਹ ਪ੍ਰੋਗਰਾਮ ਹੋਇਆ। ਸਾਡਾ ਖਿਆਲ ਸੀ ਤਕਰੀਬਨ 40 ਮਿੰਟ ਦਾ ਪ੍ਰੋਗਰਾਮ ਕਰਾਂਗੇ, ਲੇਕਿਨ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਵਕਤ ਜਿਹੜੀ ਵਕਤ ਦੀਆਂ ਗੱਲਾਂ ਨੇ, ਵਕਤ ਥੋੜਾ ਤੇ ਗੱਲ ਬਹੁਤ ਵੱਡੀ ਏ। ਅਸੀਂ ਇਨਸ਼ਾ ਅੱਲਾਹ ਤਾਲਾ ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ, ਉਹਨਾਂ ਦੇ ਕਲਾਮ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਦੱਸਦੇ ਰਵਾਂਗੇ, ਉਹਨਾਂ ਦੀ ਸ਼ਾਇਰੀ ਦੇ ਬਾਰੇ ਦੱਸਦੇ ਰਵਾਂਗੇ ਕਿ ਉਹਨਾਂ ਆਪਣੇ ਸ਼ਾਇਰੀ ਦੇ ਬਾਰੇ ਇਸ ਦੁਨੀਆ ਦਾ ਰੰਗ ਕਿਵੇਂ ਸਾਨੂੰ ਦੱਸੇ। ਤੇ ਮੈਂ ਸ਼ਫੀਕ ਸਾਹਿਬ ਅੱਗੇ ਦਰਖਾਸਤ ਕਰਾਂਗੇ 1 ਜਾਂ 2 ਉਹਨਾਂ ਦੇ ਅੱਛੇ ਕਲਾਮ ਸੁਣਾਉਣ ਔਰ ਅਸੀਂ ਫਿਰ ਦੋਸਤਾਂ ਤੋਂ ਇਜਾਜ਼ਤ ਲਈਏ। ਔਰ ਇਨਸ਼ਾ ਅੱਲਾਹ ਤਾਲਾ ਇਹ ਮਹਿਫਲਾਂ ਸਾਡੀਆਂ ਇਸੇ ਤਰ੍ਹਾਂ ਸਜਦੀਆਂ ਰਹਿਣਗੀਆਂ, ਕਿਉਂਕਿ ਸਾਡੇ ਕੋਲ ਵੇਖੋ ਸਾਈਂ ਸਰਦਾਰ ਦੇ ਖੁਸ਼ਕਿਸਮਤ ਨੇ ਸ਼ਫੀਕ ਸਾਹਿਬ ਕਿ ਜਿਨ੍ਹਾਂ ਨੇ ਉਹਨਾਂ ਦਾ ਦੀਦਾਰ ਕੀਤਾ, ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ। ਇਹ ਮੁਕੱਦਰਾਂ ਵਾਲੇ ਨੇ, ਚਲੋ ਸਾਡੇ ਤੇ ਵੀ ਰੱਬ ਨੇ ਕਰਮ ਕੀਤਾ, ਅੱਜ ਅਸੀਂ ਉਹਨਾਂ ਦੇ ਦਰਬਾਰ ਤੇ ਹਾਜ਼ਰੀ ਦਿੱਤੀ। ਔਰ ਜੋ ਅਸੀਂ ਮੈਨੂੰ ਖੁਦ ਉਹਨਾਂ ਨਾਲ ਬਹੁਤ ਜ਼ਿਆਦਾ ਅਕੀਦਤ ਹੈ, ਉਹਨਾਂ ਦੀ ਸ਼ਾਇਰੀ ਮੈਂ ਬਹੁਤ ਜ਼ਿਆਦਾ ਪੜ੍ਹੀ। ਔਰ ਮੈਂ ਅਕਸਰ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਨੇ ਕਬੱਡੀ ਦੇ ਜਾਂ ਦੂਸਰੇ ਹੋਰ ਪ੍ਰੋਗਰਾਮ, ਮੈਂ ਅੱਧੀ ਦੁਨੀਆ ਦੇ ਵਿੱਚ ਜਦੋਂ ਗਿਆ ਤੇ ਜਦੋਂ ਵੀ ਕਦੀ ਸਾਈਂ ਸਰਦਾਰ ਅਲੀ ਦੇ ਕੋਈ ਸ਼ੇਰ ਪੜ੍ਹ ਕੇ ਸੁਣਾਇਆ ਤੇ ਲੋਕਾਂ ਨੂੰ ਸਮਝ ਆਈ ਹੈ। ਸਾਈਂ ਸਰਦਾਰ ਅਲੀ ਦੀ ਸ਼ਾਇਰੀ ਦੀ ਬੇਸ਼ੱਕ ਇੱਕ ਲਫ਼ਜ਼ ਦੀ ਲੋਕਾਂ ਨੂੰ ਸਮਝ ਆਉਂਦੀ ਹੈ। ਜਨਾਬ ਸ਼ਫੀਕ ਫੌਜੀ ਸਾਹਿਬ ਜੀ, ਬਹੁਤ ਸ਼ੁਕਰੀਆ ਜਨਾਬ ਪਹਿਲਵਾਨ ਸਾਹਿਬ, ਅਸਗਰ ਪਹਿਲਵਾਨ ਸਾਹਿਬ। ਜਿਹੜੀ ਗੱਲ ਕੀਤੀ ਸੀ ਨਾ ਕਬੀਰ ਹੁਸੈਨ ਸਾਹਿਬ ਨੇ, ਉਹਨਾਂ ਦੇ ਸਾਹਿਬਜ਼ਾਦਾ ਸਾਹਿਬ ਨੇ, ਕਿ ਉਹਨਾਂ 3 ਜਿਹੜੀਆਂ ਗੱਲਾਂ ਦੱਸੀਆਂ ਸਨ ਕਿ ਉਹਨਾਂ ਤੇ ਅਮਲ ਕਰਨਾ। ਉਸ ਵਿੱਚ ਪਹਿਲੀ ਗੱਲ ਸੀ ਵਾਲਦੈਨ ਦਾ ਅਦਬ। ਵਾਲਦੈਨ ਦਾ ਅਦਬ ਸਾਈਰਾ ਨਾ, ਉਹ ਜਿਹੜਾ ਤੁਹਾਨੂੰ ਮੈਂ ਇੱਕ ਇੰਟਰਵਿਊ ਦਿਆਂਗਾ ਉਸ ਵਿੱਚ ਉਹਨਾਂ ਬਕਾਇਦਾ ਇਹ ਤੁਸੀਂ ਬਾਤ ਸੁਣੋਗੇ ਕਿ ਉਹ ਆਂਦੇ ਨੇ ਕਿ ਸਾਡੇ ਜਿੰਨੇ ਸ਼ਾਇਰ ਨੇ ਸਾਰੇ ਮਾਂ ਪਿੱਛੇ ਲੱਗੇ ਨੇ, ਪਿਓ ਨੂੰ ਪੜ੍ਹਦਾ ਹੀ ਕੋਈ ਨਹੀਂ, ਪਿਓ ਨੂੰ ਲਿਖਦਾ ਹੀ ਕੋਈ ਨਹੀਂ। ਤੇ ਵਾਲਦੈਨ ਦੇ ਉੱਤੇ ਉਹਨਾਂ ਦੀਆਂ 2 ਰਬਾਈਆਂ, ਕਿਉਂਕਿ ਜਿਹੜਾ ਆਪਨੇ ਗੱਲ ਕੀਤੀ ਬਈ ਪ੍ਰੋਗਰਾਮ ਇੱਥੇ ਅਸੀਂ ਇਖਤਤਾਮ ਕਰਨਾ ਹੈ, ਤੇ ਮਾਂ ਬਾਰੇ ਲਿਖਦੇ ਨੇ ਕਿ ਸਦਾ ਸੁੱਖ ਔਲਾਦ ਲਈ ਮੰਗਦੀ ਏ, ਕਦੀ ਆਪਣਾ ਨਹੀਂ ਖਿਆਲ ਆਇਆ। ਘਰ ਦੇ ਸੌਂਗੇ ਮਾਂ ਜਾਗਦੀ ਏ, ਅਜੇ ਤੀਕ ਨਹੀਂ ਮੇਰਾ ਲਾਲ ਆਇਆ। ਪੁੱਤਰ ਲੱਖ ਵਾਰੀ ਮੰਦਾ ਪਿਆ ਬੋਲੇ, ਚਿਹਰੇ ਮਾਂ ਦੇ ਨਹੀਂ ਮਲਾਲ ਆਇਆ। ਰਾਜ਼ੀ ਜਿਸ ਦੀ ਮਾਂ ਸਰਦਾਰ ਸਾਈਆਂ, ਉਸ ਲਾਲ ਤੇ ਕਦੀ ਨਹੀਂ ਜ਼ਵਾਲ ਆਇਆ। ਰਾਜ਼ੀ ਜਿਸ ਦੀ ਮਾਂ ਸਰਦਾਰ ਸਾਈਆਂ, ਉਸ ਲਾਲ ਤੇ ਕਦੀ ਨਹੀਂ ਜ਼ਵਾਲ ਆਇਆ। ਤੇ ਬਾਪ ਬਾਰੇ ਲਿਖਦੇ ਨੇ ਕਿ ਜੰਨਤ ਆਖਦੇ ਮਾਂ ਦੇ ਕਦਮ ਥੱਲੇ, ਜੰਨਤ ਆਖਦੇ ਮਾਂ ਦੇ ਕਦਮ ਥੱਲੇ। ਬਾਪ ਤਾਜ ਜੰਨਤ ਦਿਲ ਰੁਬਾਦ ਆਏ, ਬਾਪ ਪਿਆਰੀ ਔਲਾਦ ਨੂੰ ਪਾਲਣੇ ਲਈ ਭਾਰ ਚੁੱਕਦਾ ਰੰਜ ਬਲਾਦ ਆਏ। ਤੇ ਚਿਹਰਾ ਬਾਪ ਦਾ ਵੇਖੀਏ ਨਾਲ ਉਲਫਤ, ਦਰਜਾ ਕਾਬੇ ਦੀ ਦੀਦ ਸਫਾਦ ਆਏ। ਇਸਮਾਈਲ ਦਾ ਰੱਬ ਸਰਦਾਰ ਸਾਈਆਂ, ਫੈਜ਼ੇ ਨਜ਼ਰ ਖਲੀਲ ਦੁਆਦ ਆਏ। ਤੇ ਨੇਕ ਬਾਪ ਔਲਾਦ ਦੇ ਪੇਸ਼ ਕਰਦਾ, ਸਭ ਕਮਾਈ ਤੇ ਜੱਦੀ ਜਾਇਦਾਦ ਤਾਈਂ। ਨੇਕ ਬਾਪ ਔਲਾਦ ਤੂੰ ਵਾਰਦਾ ਏ, ਆਪਣੀ ਜ਼ਿੰਦਗੀ ਸੁੱਖ ਸਵਾਦ ਤਾਈਂ। ਬਾਪ ਫੌਤ ਤੇ ਪਾਕ ਕਲਾਮ ਬਖਸ਼ੇ, ਪਿੱਛੋਂ ਚਾਹੀਦਾ ਨੇਕ ਔਲਾਦ ਤਾਈਂ। ਨੇਕ ਔਲਾਦ ਸਰਦਾਰ ਨਾ ਭੁੱਲਦੀ ਏ, ਆਪਣੇ ਬਾਪ ਪਿਆਰੇ ਦੀ ਯਾਦ ਤਾਈਂ। ਤੇ ਆਪ ਦੀਆਂ ਬੇਪਨਾਹ ਮੁਹੱਬਤਾਂ ਇਸ ਰਹਿਮਾਨੀ ਨਿਊਜ਼ ਚੈਨਲ ਦੀਆਂ ਕਿ ਅੱਜ ਤੁਸਾਂ ਸਾਡੇ ਇਸ ਇਲਾਕੇ ਤਹਿਸੀਲ ਵਜ਼ੀਰਾਬਾਦ ਦੇ ਅਜ਼ੀਮ ਸੂਫੀ ਸ਼ਾਇਰ ਜਨਾਬ ਹਜ਼ਰਤ ਕਿਬਲਾ ਸਾਈਂ ਸਰਦਾਰ ਸਰਕਾਰ ਉਹਨਾਂ ਦੀ ਯਾਦ ਦਾ ਪ੍ਰੋਗਰਾਮ, ਉਹ ਬਾਕੀ ਹਰ ਵੇਲੇ ਸਾਡੇ ਦਿਲਾਂ ਵਿੱਚ ਹਯਾਤ ਨੇ। ਉਹ ਗਏ ਨਹੀਂ ਦੁਨੀਆ ਤੋਂ, ਸਿਰਫ ਇੱਕ ਜ਼ਾਹਰੀ ਪਰਦਾ ਉਹ ਸਾਡੇ ਵਿੱਚ ਮੌਜੂਦ ਨੇ। ਅੱਜ ਜਿਹੜੀ ਅਸੀਂ ਅਗਰ ਉਹਨਾਂ ਦੀ ਗੱਲਬਾਤ ਕਰ ਰਹੇ ਹਾਂ ਨਾ, ਉਹ ਸਾਡੇ ਵਿੱਚ ਮੌਜੂਦ ਨੇ ਅਲਹਮਦੁਲਿਲਾ, ਤੇ ਤਾਂ ਉਹਨਾਂ ਦੀ ਗੱਲਬਾਤ ਹੋ ਰਹੀ ਹੈ। ਮੇਰਾ ਅਕੀਦਾ ਔਰ ਅਮਾਨ ਹੈ। ਤੇ ਬਹੁਤ ਸ਼ੁਕਰੀਆ ਜਨਾਬ ਅਸਗਰ ਪਹਿਲਵਾਨ ਸਾਹਿਬ ਔਰ ਜਨਾਬ ਇਤਫਾਕ ਭੱਟ ਸਾਹਿਬ ਔਰ ਬਾਕੀ ਜੋ ਉਹਨਾਂ ਦੀ ਟੀਮ ਅੱਜ ਈਦ ਦੇ ਦਿਨ ਆਪਣੇ ਸਾਰੇ ਪ੍ਰੋਗਰਾਮ ਛੱਡ ਕੇ, ਅਜ਼ੀਜ਼ ਰਿਸ਼ਤੇਦਾਰ ਛੱਡ ਕੇ, ਔਰ ਉਹਨਾਂ ਖਸੂਸੀ ਤੌਰ ਤੇ ਵਕਤ ਕੱਢ ਕੇ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਇਹ ਦਿਨ ਮੁਕਰਰ ਕੀਤਾ। ਬਹੁਤ ਸ਼ੁਕਰੀਆ ਆਪ ਦੀਆਂ ਮੁਹੱਬਤਾਂ ਦਾ।
ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਜਾਣ ਵਾਲਿਆ ਤੇਰੀ ਖੈਰ ਹੋਵੇ, ਜਾਣ ਲੱਗਿਆ ਤੇ ਇੰਜ ਜਾਈਦਾ ਨਹੀਂ। ਜਾਈਏ ਦਿਲਾਂ ਦੀ ਦੱਸ ਦਸਾ ਕੇ, ਵਹਿਮ ਕਿਸੇ ਦੇ ਦਿਲ ਵਿੱਚ ਪਾਈਦੇ ਨਹੀਂ। ਤੇ ਜ਼ਿੰਦਗੀ ਰਹੀ ਤੇ ਇਨਸ਼ਾ ਅੱਲਾਹ ਤਾਲਾ ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਨੇਕ ਜਿਹੜੀਆਂ ਗੱਲਾਂ ਬਾਤਾਂ ਨੇ, ਉਹਨਾਂ ਦੀ ਜ਼ਿੰਦਗੀ ਦੀਆਂ ਮਿਸਾਲਾਂ ਜਿਹੜੀਆਂ ਨੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ, ਉਹ ਜਿਹੜੇ ਸੂਫੀ ਸ਼ਾਇਰ ਨੇ, ਜਿਹੜੇ ਪਾਕਿਸਤਾਨ ਦੇ ਪੰਜਾਬ ਦੀ ਧਰਤੀ ਦੇ ਸੂਫੀ ਸ਼ਾਇਰ ਨੇ, ਇਨਸ਼ਾ ਅੱਲਾਹ ਉਹਨਾਂ ਦੀ ਜ਼ਿੰਦਗੀ ਬਾਰੇ ਇਸੇ ਤਰ੍ਹਾਂ ਦੇ ਦੋਸਤਾਂ ਦੇ ਨਾਲ ਮਿਲ ਕੇ ਪ੍ਰੋਗਰਾਮ ਤੁਹਾਨੂੰ ਵਿਖਾਉਂਦੇ ਰਵਾਂਗੇ। ਉਨੀ ਦੇਰ ਤੱਕ ਪਾਕਿਸਤਾਨ ਜ਼ਿੰਦਾਬਾਦ।